ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਾਨੇ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे टीवी 84 ਦੇ व्यूअर्स ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच ਵਿੱਚ बहुत शुक्रिया जी डॉक्टर साहब ਅੱਜ 25 ਸਤੰਬਰ 2023 11 ਸੂ ਨਾਨਕ ਸ਼ਾਹੀ ਸੰਮਤ 555 ਦਾ ਦਿਨ ਹੈ ਤੇ ਰੋਸ਼ਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬਰਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਔਰ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਕਐਂਡ ਦੇ ਹਵਾਲੇ ਨਾਲ, ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਤੇ ਸਪਾਂਸਰਸ਼ਿਪ ਦੇ ਹਵਾਲੇ ਨਾਲ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਟਲਾਂਟਾ ਜਾਰਜੀਆ ਦੀ ਸਮੂਹ ਸੰਗਤ ਵੱਲੋਂ। ਸੋ ਉਹਨਾਂ ਨੇ ਸਿਰਫ ਇਹੀ ਚੜ੍ਹਦੀ ਕਲਾ ਲਈ ਜਿਹੜੀ ਆਪਣੇ ਸਿੱਖ ਕੌਮ ਦੀ ਲਈ ਕਾਮਨਾ ਕੀਤੀ ਹੈ ਔਰ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ। ਸੋ ਅਸੀਂ ਐਟਲਾਂਟਾ ਜਾਰਜੀਆ ਸਿੱਖ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਔਰ ਅਸੀਂ ਵੀ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਹਵਾਲੇ ਨਾਲ ਕਿ ਸਾਡੇ ਵਿੱਚ ਜਿੱਦਾਂ ਆਪਾਂ ਗੱਲਬਾਤ ਕਰ ਰਹੇ ਹਾਂ ਲਗਾਤਾਰਤਾ ਨਾਲ ਪਿਛਲੇ ਵੀਕ ਤੋਂ ਕਿ 18 ਸਤੰਬਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਕੈਨੇਡੀਅਨ ਪਾਰਲੀਮੈਂਟ ਵਿੱਚ ਕੀਤੇ ਗਏ ਜਿਹੜੇ ਸਿਆਸੀ ਬੰਬ ਧਮਾਕੇ ਨੇ ਭਾਰਤ ਨੂੰ ਉਸ ਦੀ ਅਸਲ ਔਕਾਤ ਜਿਹੜੀ ਆ ਉਹ ਦਿਖਾ ਦਿੱਤੀ ਹੈ। ਹੁਣ ਸਪਸ਼ਟ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਅਨੁਸਾਰ ਇਸ ਸਾਰੇ ਆਪਰੇਸ਼ਨ ਦੀ ਜਿਹੜੀ ਅਗਵਾਈ ਹੈ ਅਮਰੀਕਾ ਨੇ ਕੀਤੀ ਹੈ ਔਰ ਅਮਰੀਕਨ ਇੰਟੈਲੀਜੈਂਸ ਤੋਂ ਬਾਅਦ ਪੇਸ਼ਕਦਮੀ ਕਰਦਿਆਂ ਭਾਰਤ ਨੂੰ ਧੋਣ ਤੋਂ ਫੜਿਆ ਮੁੱਦੇ ਮੂੰਹ ਡਿੱਗਿਆ ਭਾਰਤ ਅਤੇ ਉਸ ਦੀ ਹਿੰਦੂਤਵੀ ਭੀੜ ਵੱਲੋਂ ਹੁਣ ਲਗਾਤਾਰਤਾ ਨਾਲ ਜਿਹੜੀ ਹੈ ਮੂੰਹ ਚੋਂ ਝੱਗ ਸੁੱਟੀ ਜਾ ਰਹੀ ਹੈ ਅਤੇ ਮੀਡੀਆ ਵਿੱਚ ਜਿਹੜਾ ਹੈਗਾ ਸਿੱਖਾਂ ਦੇ ਖਿਲਾਫ ਪੂਰੀ ਤਰ੍ਹਾਂ ਭੰਡੀ ਪ੍ਰਚਾਰ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਪਹਿਲਾਂ ਤੇ ਵੀਕਐਂਡ ਦੇ ਹਵਾਲੇ ਨਾਲ ਆਪਾਂ ਤੁਹਾਡੇ ਤੋਂ ਪੁੱਛਾਂਗੇ ਕੀ ਕਹਿਣਾ ਚਾਹੋਗੇ ਉਸ ਤੋਂ ਬਾਅਦ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਸਾਂਝੇ ਤੌਰ ਤੇ ਐਟਲਾਂਟਾ ਦੀ ਸਿੱਖ ਸੰਗਤ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿਉਂਕਿ ਠੀਕ ਹੈ ਜਿਹੜੇ ਸਪਾਂਸਰ ਸਾਨੂੰ ਪੂਰਾ ਅਮਾਉਂਟ ਦੇ ਕੇ ਸਪਾਂਸਰ ਕਰਦੇ ਨੇ ਉਹਨਾਂ ਦਾ ਇੱਕ ਆਪਣਾ ਮੁਕਾਮ ਹੈ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ ਪਰ ਜਦੋਂ ਅਸੀਂ ਸੰਗਤ ਦੇ ਵਿੱਚ ਜਾਂਦੇ ਹਾਂ ਤੇ ਫਿਰ ਭਾਵੇਂ ਕਿਸੇ ਸੰਗਤ ਦੇ ਵੀਰ ਭੈਣ ਦਾ ਇੱਕ ਟਕਾ ਵੀ ਹੈ ਉਸ ਨੂੰ ਵੀ ਅਸੀਂ ਐਕਨੋਲੇਜ ਕਰਦੇ ਹਾਂ ਕਿਉਂਕਿ ਇਹੀ ਬਰਕਤ ਹੈ ਜਦੋਂ ਅਸੀਂ ਸਮਝਦੇ ਹਾਂ ਕਿ ਭਾਈ ਸਮੁੱਚੀ ਸਿੱਖ ਸੰਗਤ ਦਾ ਹਿੱਸਾ ਪੈਂਦਾ ਹੈ ਜਾਂ ਉਹਨਾਂ ਦੀ ਅਰਦਾਸ ਜਿਹੜੀ ਹੈ ਉਹ ਚੜ੍ਹਦੀ ਕਲਾ ਦੀ ਨਾਲ ਸ਼ਾਮਲ ਹੁੰਦੀ ਹੈ ਤੇ ਉਸ ਦੇ ਵਿੱਚ ਗੁਰੂ ਵਸਦਾ ਹੈ। ਸੋ ਅਸੀਂ ਅਜੇ ਵੀ ਉਹਨਾਂ ਸਾਰੀਆਂ ਯਾਦਾਂ ਨੂੰ ਆਪਣੇ ਅੰਦਰ ਲੈ ਕੇ ਬੈਠੇ ਹਾਂ ਉਵੇਂ ਹੀ ਤਾਜ਼ਾ ਨੇ ਕਿ ਕਿਵੇਂ ਸਮੁੱਚੀ ਸਿੱਖ ਸੰਗਤ ਵੱਲੋਂ ਦੀਵਾਨ ਦੇ ਦੌਰਾਨ ਵੀ ਦੀਵਾਨ ਤੋਂ ਬਾਅਦ ਵੀ ਜਿਸ ਕਿਸਮ ਦੇ ਪਿਆਰ ਦਾ ਇਜ਼ਹਾਰ ਕੀਤਾ ਗਿਆ ਇਹ ਸਾਡਾ ਅਣਮੁੱਲਾ ਸਰਮਾਇਆ ਹੈ ਜਿਸ ਨੂੰ ਅਸੀਂ ਹਮੇਸ਼ਾ ਆਪਣੇ ਕੋਲ ਰੱਖ ਕੇ ਆਪਣੇ ਆਪ ਨੂੰ ਖਰਬਾਪਤੀ ਮਹਿਸੂਸ ਕਰਦੇ ਹਾਂ ਕਿਉਂਕਿ ਇਹ ਜਿਹੜੀ ਪਿਆਰ ਦੀ ਦੁਨੀਆ ਹੈ ਔਰ ਸਿੱਖੀ ਦੀ ਸਾਂਝ ਹੈ ਜਦੋਂ ਅਸੀਂ ਗੁਰਸਿੱਖਾਂ ਇੱਕੋ ਪਿਆਰ ਹਰ ਮਿੱਤਾਂ ਪੁੱਤਾਂ ਭਾਈਆਂ ਇਹ ਕਹਿੰਦੇ ਤੇ ਦੌਲਤ ਵੀ ਫਿਰ ਇਹੀ ਹੈ ਜਿਹੜਾ ਗੁਰੂ ਭਾਈ ਦਾ ਰਿਸ਼ਤਾ ਹੈ ਸਿੱਖੀ ਦਾ ਪੰਥ ਦੀ ਚੜ੍ਹਦੀ ਕਲਾ ਦਾ ਔਰ ਜਦੋਂ ਤੁਸੀਂ ਪੰਥ ਦੀ ਪੀੜ ਮਹਿਸੂਸ ਕਰਦੇ ਹੋ ਫੈਲੋ ਸਿੱਖ ਨੂੰ ਤੁਸੀਂ ਬੀਬੀ ਨੂੰ ਸੱਜਣ ਨੂੰ ਮਿਲਦੇ ਹੋ ਤੇ ਉਹ ਮਹਿਸੂਸ ਹੁੰਦਾ ਹੈ ਕਿ ਵੀ ਇਹ ਜਿਹੜੀ ਪੀੜ ਹੈ ਸਾਡੀ ਕਲੈਕਟਿਵ ਡੈਸਟੀਨੀ ਦੀ ਜਿਸ ਚੋਂ ਅਸੀਂ ਗੁਜ਼ਰ ਰਹੇ ਹਾਂ
ਔਰ ਇਸ ਚੋਂ ਫੇਥ ਗੁਰੂ ਦੇ ਉੱਤੇ ਔਰ ਹੋਪ, ਇਹ ਸਾਡੇ ਲਈ ਬਹੁਤ ਕੀਮਤੀ ਸ਼ੈਵਾਂ ਨੇ। ਔਰ ਅਸੀਂ ਸਮੁੱਚੀ ਸਿੱਖ ਸੰਗਤ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮੇਜ਼ਬਾਨੀ ਵੀ ਕੀਤੀ, ਮਹਿਮਾਨ ਨਵਾਜ਼ੀ ਔਰ ਸੇਵਾ ਤਾਂ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਇਨ ਜਨਰਲ, ਤੇ ਜਦੋਂ ਅਸੀਂ ਸਿੱਖ ਗੁਰਦੁਆਰਿਆਂ ਦੇ ਵਿੱਚ ਜਾਂ ਉਸ ਮਾਹੌਲ 'ਚ ਦੇਖਦੇ ਹਾਂ ਉੱਥੇ ਆ ਕੇ ਖਤਮ ਹੋ ਜਾਂਦੀ ਹੈ। ਸੋ ਸਭ ਦਾ ਸ਼ੁਕਰੀਆ। ਵੀਕਐਂਡ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਪ੍ਰੈਜ਼ੀਡੈਂਟ ਰਹੇ ਸਰਦਾਰ ਜਤਿੰਦਰ ਸਿੰਘ ਸੱਭਰਵਾਲ, ਜਿਹੜੇ ਪਿਛਲੇ ਦਿਨੀ ਜਿਹੜਾ ਸਾਨੂੰ ਵਿਛੋੜਾ ਦੇ ਗਏ ਸੀ, ਉਹਨਾਂ ਦੀ ਯਾਦ ਦੇ ਵਿੱਚ ਉਹਨੂੰ ਸਾਲਾਨਾ ਕਹਿ ਲਓ, ਬਰਸੀ ਕਹਿ ਲਓ, ਹੁਣ ਤਾਂ ਕੋਈ ਵਕਤ ਨਾਲ ਜੁੜਿਆ ਪਾਠ ਨਹੀਂ ਹੁੰਦਾ ਕਿਉਂਕਿ ਬਹੁਤ ਸਾਰੇ ਪਰਿਵਾਰ ਇਹ ਦੇਖਦੇ ਨੇ ਕਿ ਭਾਈ ਉਹ ਦਿਨ ਵੀ ਕਰ ਲਈਏ ਤੇ ਫਿਰ ਅੱਗੋਂ ਭਾਵੇਂ ਖੁਸ਼ੀ ਦੇ ਕੋਈ ਵੀ ਸਮਾਗਮ ਕਰੋ। ਸੋ ਗੱਲ ਤਾਂ ਉਹ ਜਿਵੇਂ ਹੁੰਦਾ ਹੈ ਕਿ ਵੀ ਜੋ ਕੁਛ ਇਨਸਾਨ ਕਰਦਾ ਉਹਦੇ ਨਾਲ ਹੀ ਚਲਾ ਜਾਂਦਾ ਹੈ। ਬਹੁਤ ਵਾਰ ਇਸ ਨੂੰ ਜੇ ਅਸੀਂ ਇਹ ਕਹਿਣਾ ਹੋਏ ਕਿ we try to come in grips with the grief, ਜਾਂ ਜਿਹਨੂੰ ਅਮਰੀਕਨ ਕਹਿੰਦੇ ਨੇ to put a lid on the grief, ਕਿ ਵੀ ਤੁਸੀਂ ਉਸ ਸਾਰੇ ਨੂੰ, ਔਰ ਇਹ ਸਾਰਾ ਦੁਸਹਿਰਾ 13ਵਾਂ ਜਾਂ ਜਲ ਪ੍ਰਵਾਹ ਕਰਨੇ ਅਸਥ ਜਾਂ ਬਾਅਦ ਦੇ ਵਿੱਚ ਯਾਦ ਕਰਨਾ, ਇਹ ਸਾਰਾ ਉਸ ਦਾ ਹੀ ਹਿੱਸਾ ਹੁੰਦਾ ਹੈ। ਔਰ ਜ਼ਾਹਰ ਹੈ ਕਿ ਇਹ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਸਮਾਗਮ ਸੀ। ਔਰ ਸਾਡੇ ਵੀਰ ਸਰ ਗੁਰਪ੍ਰੀਤ ਸਿੰਘ ਵੜੈਚ ਜਿਹੜੇ ਪਰਿਵਾਰ ਦੇ ਲਈ ਵੀ ਇੱਕ ਗਾਈਡ ਨੇ, ਉਹਨਾਂ ਦੀ ਅਖੀਰਲੇ ਦਿਨਾਂ 'ਚ ਜਤਿੰਦਰ ਸਿੰਘ ਸੱਭਰਵਾਲ ਉਹਨਾਂ ਦੇ ਨਾਲ ਉਹਨਾਂ ਦਾ ਰਾਬਤਾ ਵੀ ਬਹੁਤ ਲਗਾਤਾਰਤਾ ਨਾਲ ਰਿਹਾ, ਸੇਵਾ ਸੰਭਾਲ ਵੀ ਕੀਤੀ, ਉਹਨਾਂ ਦਾ ਯਤਨ ਸੀ। ਔਰ ਮੈਨੇਜਮੈਂਟ ਦੇ ਹੀ ਲੋਕ ਹੁੰਦੇ ਨੇ ਬਹੁਤ ਵਾਰ ਜਿਹੜੇ ਜਿਨ੍ਹਾਂ ਦੀ ਸ਼ਮੂਲੀਅਤ ਹੁੰਦੀ ਹੈ, ਕਿਉਂਕਿ ਆਲਰੇਡੀ ਦੀਵਾਨ ਤਾਂ ਸਾਰੇ ਦਿਨ ਦਾ ਚੱਲਦਾ ਹੀ ਹੁੰਦਾ ਹੈ ਗੁਰਦੁਆਰਾ ਰਿਚਮੰਡ ਹਿੱਲ 'ਚ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਕਿਉਂਕਿ ਵੜੈਚ ਸਾਹਿਬ ਨਾਲ ਜਦੋਂ ਤੋਂ ਰੈਗੂਲਰ ਤਾਲੁਕ ਹੋਇਆ ਤੇ ਇਸ ਵੀਰ ਸੱਭਰਵਾਲ ਦੀ ਜਿਹੜੀ ਡੈਡੀਕੇਸ਼ਨ ਹੈ ਉਸ ਬਾਰੇ ਵੀ ਖੁੱਲ੍ਹ ਕੇ ਚਰਚਾ ਹੋਈ। ਸੋ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਨੂੰ ਜਿਹੜਾ ਉਹ ਨੁਮਾਇੰਦਾ ਪ੍ਰੋਗਰਾਮ ਸੀ ਔਰ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਸਰ ਭੁਪਿੰਦਰ ਸਿੰਘ ਬੋਪਾ ਰਾਏ, ਉਹਨਾਂ ਨੇ ਵੀ ਸੀਮਤ ਸ਼ਬਦਾਂ ਦੇ ਵਿੱਚ ਆਪਣੀ ਟ੍ਰਿਬਿਊਟ ਦਿੱਤੀ। ਉਹਨਾਂ ਦਾ ਪਿੰਡ ਬਿਲਕੁਲ, ਕਿਉਂਕਿ ਬਾਰਡਰ ਤੇ ਇਹਨਾਂ ਦਾ ਪਿੰਡ ਹੈ ਔਰ ਇਹਨਾਂ ਦਾ ਪਿੰਡ ਵੀ ਨਾਲ ਲੱਗਦਾ ਹੀ ਪਿੰਡ ਸੀ। ਔਰ ਇਸੇ ਤਰ੍ਹਾਂ ਸਰਦਾਰ ਬਾਜਵਾ ਜਿਹੜੇ ਖੁਦ ਵੀ ਮੀਡੀਆ ਨਾਲ ਜੁੜੇ ਹੋਏ ਨੇ, ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਕਮੇਟੀ 'ਚ ਵੀ ਸਰਵ ਕੀਤਾ ਸੀ। ਮੈਨੂੰ ਵੀ ਮੌਕਾ ਬਣਿਆ। ਉਸ ਤੋਂ ਪਹਿਲਾਂ ਜ਼ਾਹਰ ਹੈ ਗੁਰਬਾਣੀ, ਕੀਰਤਨ, ਕਥਾ, ਵਿਚਾਰ ਇਹ ਸਾਰੇ ਹੁੰਦੇ ਹੀ ਨੇ। ਔਰ ਸਾਡਾ ਵੀ ਇਹੀ ਯਾਦ ਦਹਾਨੀ ਹੁੰਦੀ ਹੈ ਕਿ ਭਾਈ ਅਸੀਂ ਬਹੁਤ ਵਾਰ ਜਦੋਂ ਬੰਦਾ ਤੁਰ ਜਾਂਦਾ ਹੈ ਫਿਰ ਕੁਝ ਲੋਕਾਚਾਰੀ ਲਈ, ਕੁਝ ਵੈਸੇ ਹੁੰਦਾ ਇਹ ਹੈ ਕਿ ਵੀ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਵੀ ਹਰ ਇੱਕ ਨੇ ਤੁਰ ਜਾਣਾ ਹੈ। ਬਿਲਕੁਲ, ਸਭ ਚਾਲੇ ਹੈ ਹਮ ਵੀ ਚਲਣਾ, ਜੋ ਦਿਸੈ ਸੋ ਕਾਲੇ ਖੜਨਾ। ਜ਼ਿੰਦਗੀ ਦਾ ਅਲਟੀਮੇਟ ਐਂਡ ਤਾਂ ਮੌਤ ਨਾਲ ਹੈ, ਲੇਕਿਨ ਸਿੱਖੀ ਦੇ ਵਿੱਚ ਇਹ ਯੂਨੀਕਨੈਸ ਹੈ, ਅਸੀਂ ਮੌਤ ਨੂੰ ਸੈਲੀਬ੍ਰੇਟ ਨਹੀਂ ਕਰਦੇ। ਮੌਤ ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਅਸੀਂ ਜ਼ਿੰਦਗੀ ਨੂੰ ਸੈਲੀਬ੍ਰੇਟ ਕਰਦੇ ਹਾਂ ਜੀ। ਔਰ ਇਹੀ ਗੁਰਬਾਣੀ ਜਦੋਂ ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ, ਅਸੀਂ ਇਹ ਪੜ੍ਹਦੇ ਹਾਂ ਕਿ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੇ ਕਾਰਨਾਮੇ, ਉਹਨਾਂ ਦੀਆਂ ਸਾਖੀਆਂ, ਉਹਨਾਂ ਵੱਲੋਂ ਕੀਤੀ ਗਈ ਘਾਲਣਾ ਕਮਾਈ, ਉਸ ਬਾਰੇ ਗੱਲ ਕਰਦੇ ਹਾਂ ਤੇ ਫਿਰ ਉਹ ਸਾਡੇ ਜਦੋਂ ਪੁੱਤਰ ਪੁੱਤਰੀਆਂ ਸੁਣਦੇ ਨੇ ਤਾਂ ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਨੇ। ਅਸੀਂ ਜਦੋਂ ਆਪਣੇ ਬਜ਼ੁਰਗਾਂ ਦੀਆਂ ਗਾਥਾਵਾਂ ਦੇ ਨਾਲ ਇਹੀ ਪਾਠ ਜੁੜਿਆ ਹੁੰਦਾ ਹੈ। ਜੇ ਅਸੀਂ ਅਰਦਾਸ ਦੇ ਵਿੱਚ ਆਪਣੇ ਸਮੁੱਚੇ ਸ਼ਹੀਦਾਂ ਨੂੰ ਸਮੂਹਕ ਤੌਰ ਤੇ ਯਾਦ ਕਰਦੇ ਹਾਂ ਤੇ ਸਾਡੇ ਲਈ ਇੱਕ ਪੈਮਾਨਾ ਰੱਖਿਆ ਹੁੰਦਾ ਕਿ ਭਾਈ ਇਹਨਾਂ ਸਾਰਿਆਂ ਚੋਂ ਨਿਕਲ ਕੇ ਵੀ ਅਸੀਂ ਅਖੀਰ 'ਚ ਕਹਿੰਦੇ ਹਾਂ ਕਿ ਬਈ ਆਹ ਟਾਰਚਰ ਚੋਂ ਗੁਜ਼ਰੇ ਪਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਿ ਭਾਈ ਅਲਟੀਮੇਟਲੀ ਇਹ ਉਹ ਟੈਸਟ ਨੇ ਔਰ ਉਹਨਾਂ ਸਾਰਿਆਂ ਚੋਂ ਗੁਜ਼ਰ ਕੇ ਜਿਹੜੀ ਸਾਨੂੰ ਸਿੱਖੀ ਮਿਲੀ ਹੈ। ਔਰ ਇਹੀ ਅਸੀਂ ਫਿਰ ਗੁਰੂ ਤੋਂ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਦਾਨ ਗਿਫਟ ਹੈ ਕਿ ਹੇ ਵਾਹਿਗੁਰੂ ਇਹ, ਔਰ ਦਾਨਾ ਸਰਦਾਨ ਨਾਮਦਾਨ ਅਸੀਂ ਮੰਗਦੇ ਕਿ ਉਸ ਵਾਹਿਗੁਰੂ ਦੀ ਯਾਦ ਨਾ ਭੁੱਲੇ। ਸੋ ਜ਼ਾਹਰ ਹੈ ਕਿ ਪਰਿਵਾਰਾਂ ਦੇ ਲਈ ਇਹ ਹਮੇਸ਼ਾ ਹੁੰਦਾ ਹੀ ਹੈ। ਮਾਪਿਓ ਤਾਂ ਉਹ ਕਿਸੇ ਵੀ ਜ਼ਾਤ, ਰੰਗ, ਨਸਲ, ਧਰਮ, ਜੈਂਡਰ, ਤੁਸੀਂ ਕਿਸੇ ਸੁਸਾਇਟੀ 'ਚ ਵੀ ਦੇਖੋ ਪੇਰੈਂਟਸ ਤਾਂ ਪੇਰੈਂਟਸ ਹੁੰਦੇ ਨੇ, ਲੇਕਿਨ ਜਦੋਂ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਗੱਲ ਕਰਦੇ ਹਾਂ
ਤੇ ਸਾਡੇ ਲਈ ਫਿਰ ਹੋਰ ਵੀ ਅਹਿਮ ਹੋ ਜਾਂਦਾ ਹੈ ਕਿ ਅਸੀਂ ਆਪਣੇ ਬੱਚੇ ਬੱਚੀਆਂ ਨੂੰ ਜਿੱਥੇ ਸਿੱਖੀ ਵੈਲਿਊਜ਼ ਸਿੱਖੀ ਮਾਰਗ ਵੱਲ ਤੋਰਨ ਦੀ ਪ੍ਰੇਰਨਾ ਕਰੀਏ, ਘਰਾਂ 'ਚ ਉਹ ਮਾਹੌਲ ਸਿਰਜੀਏ। ਉੱਥੇ ਨਾਲ ਦੀ ਨਾਲ ਜਿਹੜਾ ਵੱਡਾ ਪੰਥ ਪਰਿਵਾਰ ਹੈ, ਜਿਸ ਦੀ ਡੈਸਟਨੀ, ਜਿਸ ਦੀ ਹੋਣੀ ਲਈ ਪਿਛਲੀਆਂ 4 ਦਹਾਈਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਗੁਰੂ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ, ਤਾਂ ਕਿ ਆਉਣ ਵਾਲਾ ਸਾਡਾ ਕੱਲ ਸ਼ਾਨਮਤਾ ਹੋਏ, ਮਾਣਮਤਾ ਹੋਏ। ਅਸੀਂ ਆਪਣੇ ਬੱਚੇ ਬੱਚੀਆਂ ਨੂੰ ਉਸ ਪ੍ਰਾਈਡ ਦੇ ਨਾਲ ਵੀ ਜੋੜੀਏ, ਹਿਸਟਰੀ ਦੇ ਪ੍ਰਾਈਡ ਨਾਲ, ਕਿ ਅਸੀਂ ਕੀ ਸੀ, ਅੱਜ ਅਸੀਂ ਕਿੱਥੇ ਆ ਕੇ ਖਲੋਤੇ ਔਰ ਕਿਵੇਂ ਅਸੀਂ 3 ਸਦੀਆਂ ਤੋਂ ਲਗਭਗ ਖਾਲਸਾ ਪੰਥ ਬਾਦਸ਼ਾਹ ਜਾਂ ਬਾਗੀ ਇਸ ਸੰਕਲਪ ਦੇ ਨਾਲ ਜੁੜਿਆ ਰਿਹਾ। ਔਰ ਜਤਿੰਦਰ ਸਿੰਘ ਸੱਭਰਵਾਲ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਨੇ ਖਾਲਿਸਤਾਨ ਦੇ ਕੌਜ਼ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ। ਬਹੁਤ ਸਾਰੀਆਂ ਗੱਲਾਂ ਪਬਲਿਕ ਪਲੇਟਫਾਰਮ ਤੋਂ ਕੀਤੀਆਂ ਨਹੀਂ ਜਾ ਸਕਦੀਆਂ। ਸੋ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਵੜੈਚ ਸਾਹਿਬ ਦੀ ਬਦੌਲਤ ਮੈਨੂੰ ਵੀ ਮੌਕਾ ਬਣਿਆ ਕਿ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇ ਸਕਾਂ। ਸੋ ਇਸ ਦੇ ਨਾਲ ਨਾਲ ਹੀ ਜਦੋਂ ਅਸੀਂ ਅੱਜ ਗੱਲ ਕਰ ਰਹੇ ਆਲਰੇਡੀ 18 ਸਤੰਬਰ ਦੀ ਘਟਨਾ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਜਿਹੜਾ 18 ਜੂਨ ਦੇ ਨਾਲ ਤੁਸੀਂ ਜੋੜ ਕੇ ਤੇ 18 ਸਤੰਬਰ ਤੱਕ ਦੇਖਦੇ ਹੋ। ਔਰ 18 ਸਤੰਬਰ ਨੂੰ ਜਸਟਿਨ ਟਰੂਡੋ ਦਾ ਐਲਾਨ, ਔਰ ਇਹਨਾਂ ਸਾਰੇ ਦਿਨਾਂ ਦੇ ਵਿੱਚ ਅੱਜ ਜਦੋਂ ਅਸੀਂ 25 ਤਰੀਕ ਨੂੰ ਗੱਲ ਕਰ ਰਹੇ, ਇਹਨਾਂ 7 ਦਿਨਾਂ ਦੇ ਵਿੱਚ ਜੇ ਕਹਿਣਾ ਹੋਵੇ ਕਿ ਹੇਠਲੀ ਉੱਤੇ ਆ ਗਈ, ਇਹੀ ਹੇਠਲੀ ਉੱਤੇ ਹੁੰਦੀ ਹੈ। ਅਸੀਂ ਅਕਸਰ ਜਦੋਂ ਬੀਤੇ ਇਤਿਹਾਸ ਦੀ ਗੱਲ ਕਰਦੇ ਹਾਂ, ਵਰਲਡ ਹਿਸਟਰੀ ਦੀ ਜਾਂ ਆਪਣੀ ਹਿਸਟਰੀ ਦੀ, ਕਿ ਕਈ ਵਾਰ ਇੱਕ ਅੱਧਾ ਵਾਕਿਆ, ਇੱਕ ਅੱਧੀ ਘਟਨਾ, ਇੱਕ ਅੱਧੀ ਜਿਹੜੀ ਹੈ ਉਹ ਝੜਪ, ਜਾਂ ਇੱਕ ਅੱਧਾ ਕੋਈ ਚੇਂਜ ਇਨ ਜਿਓ ਪੋਲਿਟਿਕਸ, ਜਾਂ ਜਿਵੇਂ ਸੰਸਾਰ ਯੁੱਧਾਂ ਦੀ ਅਸੀਂ ਗੱਲ ਕਰਦੇ ਹਾਂ, ਉਹ ਦੁਨੀਆ ਦੀ ਸਿਆਸਤ ਨੂੰ ਵੀ ਬਦਲਦਾ ਹੈ, ਜੋਗਰਾਫੀਏ ਨੂੰ ਵੀ ਬਦਲਦਾ ਹੈ, ਕਈ ਵਾਰ ਇਕਨੋਮੀ ਨੂੰ ਵੀ ਬਦਲਦਾ ਹੈ, ਡੈਫੀਨੇਸ਼ਨ ਨੂੰ ਵੀ ਬਦਲਦਾ ਹੈ। ਸਾਡੀਆਂ ਅੱਖਾਂ ਸਾਹਮਣੇ 9/11 ਅਸੀਂ ਦੇਖਿਆ ਕਿ 9/11 ਦੀ ਘਟਨਾ ਨੇ ਇਕੱਲਾ ਇਹੀ ਨਹੀਂ ਸੀ ਕਿ 3000 ਤੋਂ ਜ਼ਿਆਦਾ ਲੋਕ ਮਾਰੇ ਗਏ, ਜਾਂ ਬਿਲਡਿੰਗ ਵਰਲਡ ਟ੍ਰੇਡ ਸੈਂਟਰ ਜਾਂ ਪੈਂਟਾਗਨ ਡਿੱਗਿਆ। ਤੁਸੀਂ ਦੇਖੋਗੇ ਕਿ ਜੇ ਦੁਨੀਆ ਨੂੰ ਡਿਸਕ੍ਰਾਈਬ ਕਰਨਾ ਹੋਏ ਇਨਸਾਨੀ ਹਿਸਟਰੀ ਨੂੰ, ਤਾਂ ਫਿਰ ਪ੍ਰੀ 9/11 ਤੇ ਪੋਸਟ 9/11, ਇਹ ਦੋ ਜਿਹੜੇ ਪਾਰਟ ਨੇ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਦੇਖ ਸਕਦੇ ਹਾਂ, ਸਮਝ ਸਕਦੇ ਹਾਂ। ਇਵੇਂ ਹੀ ਹਿਸਟਰੀ ਦਾ ਨੈਰੇਟਿਵ ਬਣਦਾ। ਔਰ ਇਵੇਂ ਹੀ ਮੈਂ ਸਮਝਦਾ ਹਾਂ ਵੀ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਪਿਛਲੇ 4 ਦਹਾਈਆਂ ਦੀ ਸਾਡੀ ਹਿਸਟਰੀ 'ਚ ਇਹ ਵਾਕਿਆ ਜਿਹੜਾ 18 ਜੂਨ ਨੂੰ ਵਾਪਰਦਾ ਹੈ, ਔਰ 3 ਮਹੀਨੇ ਬਾਅਦ ਠੀਕ 18 ਸਤੰਬਰ ਨੂੰ ਜਸਟਿਨ ਟਰੂਡੋ ਜਿਹੜੇ ਨੇ ਉਹ ਪਾਰਲੀਮੈਂਟ 'ਚ ਖਲੋ ਕੇ, ਜਿਸ ਨੂੰ ਪੋਲੀਟੀਕਲ ਬੰਬਸ਼ੈਲ, ਇਹ ਮੀਡੀਆ ਦਾ ਹੀ ਲਫ਼ਜ਼ ਹੈ, ਕਿਹਾ ਗਿਆ, ਉਸ ਨੇ ਜਿਹੜਾ ਇੱਕ ਬਹੁਤ ਵੱਡੀ ਤਬਦੀਲੀ ਲਿਆਂਦੀ। ਅਸੀਂ ਜਿਵੇਂ ਜ਼ਿਕਰ ਵੀ ਕੀਤਾ ਕਿ ਵੀ ਜੇ $10 ਮਿਲੀਅਨ ਦੀ ਅਸੀਂ PR ਫਰਮ ਵੀ ਹਾਇਰ ਕੀਤੀ ਹੁੰਦੀ, ਤੇ ਉਹ ਇਵੇਂ ਸਾਡੇ ਕੌਜ਼ ਨੂੰ, ਅਸੀਂ ਕਿਵੇਂ ਵਿਕਟਮ ਹੈ, ਕਿਵੇਂ ਇੰਡੀਅਨ ਸਟੇਟ ਟਰਨੀ ਦਾ ਸਹਾਰਾ ਲੈਂਦੀ ਹੈ, ਇਹ ਖਬਰ ਨਹੀਂ ਸੀ ਪਹੁੰਚਾ ਸਕਦੀ ਜਿਵੇਂ ਕਿ ਇਸ ਘਟਨਾਕ੍ਰਮ ਨੇ ਲਿਆਂਦਾ। ਔਰ ਇਸ ਤੋਂ ਪਹਿਲਾਂ ਕਿ ਅੱਜ ਜਦੋਂ ਅਸੀਂ ਵੀਕਐਂਡ ਤੋਂ ਬਾਅਦ ਇਸ ਇਸ਼ੂ ਤੇ ਗੱਲ ਕਰ ਰਹੇ ਹਾਂ, ਵਰਲਡ ਮੀਡੀਆ 'ਚ ਕੀ ਹੈ, ਪੋਲੀਟੀਕਲੀ ਕਿਵੇਂ ਕੈਨੇਡਾ ਦਾ ਕੇਸ ਸਟਰੋਂਗ ਹੋਇਆ ਔਰ ਇੰਡੀਆ ਕਿਵੇਂ ਮਾਰਜਨਲਾਈਜ਼ ਹੋਇਆ, ਜਦੋਂ ਅਸੀਂ ਫਾਲ ਫਲੈਟ ਕਹਿੰਦੇ ਹਾਂ ਪੰਜਾਬੀ ਵਿੱਚ, ਮੂੰਹ ਦੇ ਮੂੰਹ ਡਿੱਗਣਾ, ਕਿ ਅਰਸ਼ ਤੋਂ ਫਰਸ਼ ਤੇ ਕਿਵੇਂ ਡਿੱਗਿਆ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਅੱਜ ਇਹ ਕਾਲ ਦਿੱਤੀ ਗਈ ਸੀ ਸਿੱਖਸ ਫਾਰ ਜਸਟਿਸ ਵੱਲੋਂ, ਦੂਸਰੀਆਂ ਜਥੇਬੰਦੀਆਂ ਵੱਲੋਂ ਕੈਨੇਡਾ ਦੇ ਵਿੱਚ, ਕਿ ਭਾਈ ਭਾਰਤੀ ਕੌਂਸਲੇਟਾਂ ਔਰ ਹਾਈ ਕਮਿਸ਼ਨ ਦੇ ਬਾਹਰ ਪ੍ਰੋਟੈਸਟ ਹੋਣ। ਔਰ ਟੋਰਾਂਟੋ 'ਚ ਵੀ ਹੋਇਆ ਪ੍ਰੋਟੈਸਟ, ਵੈਨਕੂਵਰ 'ਚ ਵੀ ਹੋਇਆ। ਔਰ ਸਾਡੇ ਕੈਨੇਡਾ ਦੇ ਬਿਊਰੋ ਚੀਫ ਮਨਵੀਰ ਸਿੰਘ, ਉਹਨਾਂ ਨੇ ਹੁਣੇ ਹੀ ਜਿਹੜੇ ਨੇ ਕੁਝ ਕਲਿੱਪ ਵੀ ਭੇਜੇ ਕਿ ਕਿਵੇਂ ਆਟਵਾ ਕੈਨੇਡਾ ਦੀ ਰਾਜਧਾਨੀ, ਉਸ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਹੋਇਆ। ਔਰ ਇਸ ਤੋਂ ਪਹਿਲਾਂ ਕਿਉਂਕਿ ਇਸ ਨੂੰ ਲੈ ਕੇ ਇੰਡੀਅਨ ਏਜੰਸੀਆਂ ਨੇ ਬੜਾ ਰੌਲਾ ਪਾਇਆ ਹੋਇਆ ਸੀ ਕਿ ਜੀ ਸਿਕਿਉਰਿਟੀ, ਸੇਫਟੀ, ਦੂਜਾ ਹਮਲੇ, ਇਹ ਸਾਰਾ ਉਹਨਾਂ ਦਾ ਝੂਠਾ ਘੜਿਆ ਹੋਇਆ ਬਿਆਨੀ ਹੈ, ਝੂਠਾ ਬਿਰਤਾਂਤ ਹੈ। ਕਿਉਂਕਿ ਕਦੇ ਵੀ ਕੋਈ ਵੀ ਪ੍ਰੋਟੈਸਟ, ਅਸੀਂ 20-40 ਸਾਲ ਦੀ ਜਦੋਂ ਗੱਲ ਇੱਥੇ ਕਰਦੇ ਹਾਂ, ਜੂਨ 84 ਤੋਂ ਬਾਅਦ ਖਾਸ ਤੌਰ ਤੇ ਪ੍ਰੋਟੈਸਟ ਜਿਹੜੇ ਨੇ ਹਮੇਸ਼ਾ ਹੀ ਪੀਸਫੁਲ ਹੁੰਦੇ ਨੇ। ਕਦੇ ਵੀ, ਹੁਣ ਅਮਰੀਕਾ 'ਚ ਅਕਸਰ 6 ਜੂਨ ਹੋਏ, 10 ਦਸੰਬਰ ਹੋਏ, ਜਾਂ ਜਦੋਂ ਕੋਈ VIP ਆਉਂਦਾ ਤੇ ਪ੍ਰੋਟੈਸਟ ਵਾਸ਼ਿੰਗਟਨ, ਨਿਊਯਾਰਕ, ਸ਼ਿਕਾਗੋ,
ਹਿਊਸਟਨ, ਸੈਨ ਫਰਾਂਸਿਸਕੋ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਹੁੰਦੇ ਨੇ ਕਿਉਂਕਿ ਜਿੱਥੇ ਜਿੱਥੇ ਇੰਡੀਅਨ ਕੌਂਸੂਲੇਟ ਨੇ। ਲੇਕਿਨ ਕਦੇ ਵੀ ਕੋਈ ਵਾਇਲੈਂਸ ਦੀ ਘਟਨਾ ਤਾਂ ਦੂਰ ਦੀ ਗੱਲ, ਕੋਆਪਰੇਸ਼ਨ ਹੁੰਦੀ ਹੈ ਹਮੇਸ਼ਾ ਹੀ, ਔਰ ਪੁਲਿਸ ਵੀ ਲੈਕਸ ਖੜੀ ਹੁੰਦੀ ਹੈ, ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਵੀ ਕੋਈ ਪਾਰਟ ਇਸ ਕਿਸਮ ਦਾ ਨਹੀਂ ਹੈ। ਔਰ ਲੇਕਿਨ ਇਹਨਾਂ ਨੇ ਖੁਦ ਹੀ ਬਿਆਨੀਆਂ ਔਰ ਨੈਰੇਟਿਵ ਇੱਕ ਖੌਫ ਪੈਦਾ ਕੀਤਾ ਔਰ ਇਹ ਜਿੱਥੇ ਅਸੀਂ ਕੈਨੇਡਾ ਦੀਆਂ ਉਹ 6 ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਫੀਅਰ ਫੈਕਟਰ ਹੁੰਦਾ ਹੈ। ਜਿਸ ਕਿਸਮ ਦਾ ਉਹਨਾਂ ਨੇ ਉੱਥੇ ਪਿਛਲੇ ਦਿਨਾਂ ਦੇ ਵਿੱਚ ਇਸ ਵੀਕਐਂਡ ਤੇ ਹੋਰ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਪ੍ਰਾਪਰਟੀ ਜ਼ਬਤ ਕਰਨ ਦੀ ਗੱਲ ਹੈ, ਉਹਦੀ ਵੀ ਅਸੀਂ ਗੱਲ ਕਰਾਂਗੇ ਜੀ। ਔਰ ਫੀਅਰ ਫੈਕਟਰ ਵੀ, ਲੇਕਿਨ ਇਹਦੇ ਬਾਵਜੂਦ ਡਿਫਾਈਂਸ ਦਾ ਅਸੀਂ ਹਮੇਸ਼ਾ ਹੀ ਇਹ ਕਹਿੰਦੇ ਹਾਂ ਕਿ ਬੋਤਾ ਸਿੰਘ, ਗਰਜਾ ਸਿੰਘ ਦੋ ਖਲੋ ਕੇ ਉਹਨਾਂ ਨੇ ਦੱਸ ਦਿੱਤਾ ਸੀ ਵੀ ਅਸੀਂ ਵੇਲੇ ਦੀ ਹਕੂਮਤ ਦੇ ਜ਼ੁਲਮ ਨੂੰ ਨਹੀਂ ਮੰਨਦੇ। ਨੰਬਰ ਹਜ਼ਾਰਾਂ 'ਚ ਨੇ, ਲੱਖਾਂ 'ਚ ਨੇ, ਉਹ ਤਾਂ ਦੇਖ ਲਿਆ ਜੇ 1,35,000 ਬੰਦਾ ਵੋਟਾਂ ਪਾਉਣ ਲਈ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਆ ਕੇ ਖਲੋ ਜਾਂਦਾ ਹੈ। ਔਰ ਇਹੀ ਪੈਟਰਨ ਉਸ ਤੋਂ ਪਹਿਲਾਂ ਲੰਡਨ ਤੋਂ ਸ਼ੁਰੂ ਹੋਇਆ, ਸਾਰੇ ਪਾਸੇ ਹੈ। ਸੋ ਇਹ ਹੁਣ ਕੋਈ ਉਹਨਾਂ ਦੇ ਬਿਆਨੀਆਂ 'ਚ ਦਮ ਨਹੀਂ ਰਹਿ ਗਿਆ ਕਿ ਮੁੱਠੀ ਭਰ ਨੇ। ਹੁਣੇ ਵੀ ਉਹਨਾਂ ਦੇ ਜਿਹੜੇ ਸੋ ਕਾਲਡ ਐਕਸਪਰਟ ਨੇ ਉਹ ਕਹਿਣਗੇ ਜੀ ਸਿਰਫ 15% ਸਿੱਖ ਖਾਲਿਸਤਾਨ ਚਾਹੁੰਦੇ ਨੇ, 85% ਨਹੀਂ ਚਾਹੁੰਦੇ। ਮੈਂ ਕਈ ਵਾਰੀ ਸੋਚਦਾ ਵੀ ਤੁਸੀਂ ਇਹੀ ਤਾਂ ਅਸੀਂ ਕਹਿੰਦੇ ਹਾਂ ਤੁਹਾਨੂੰ। ਔਰ ਇਹ ਗੱਲ ਜਦੋਂ ਮੈਂ ਪੜ੍ਹਿਆ ਕੱਲ ਵੀ ਕਿਸੇ ਦਾ ਸੀ ਤੇ ਮੈਂ ਉਹਨਾਂ ਨੂੰ, ਮੈਨੂੰ ਉਹ ਕੁਦਰਤੀ ਯਾਦ ਆਇਆ ਕਿ ਇੱਥੇ ਇੱਕ ਥਰਡ ਵਰਲਡ ਜਿਹੜਾ ਟੀਵੀ ਚੈਨਲ ਹੁੰਦਾ ਸੀ 1992 ਦੇ ਵਿੱਚ, ਜਦੋਂ ਬਾਬਰੀ ਮਸਜਿਦ ਢਾਈ ਗਈ 6 ਦਸੰਬਰ 1992 ਨੂੰ, ਤਾਂ ਉਹਨਾਂ ਨੇ ਥਰਡ ਵਰਲਡ ਵਾਲਿਆਂ ਨੇ ਇੱਕ ਪੈਨਲ ਡਿਸਕਸ਼ਨ ਰੱਖੀ। ਮੈਨੂੰ ਵੀ ਇਨਵਾਈਟ ਕੀਤਾ, ਇੱਕ ਸ਼ੰਕਰਾਚਾਰੀਆ ਆਇਆ ਹੋਇਆ ਸੀ। ਮੈਂ ਕਈ ਵਾਰ ਦੇਖਦਾ ਕਿ ਦਾ ਪ੍ਰਿੰਟ ਜਾਂ ਉਸ ਤੋਂ ਪਹਿਲਾਂ ਹਿੰਦੂ ਦਾ ਜਿਹੜਾ ਐਡੀਟਰ ਹੈ ਸਿਧਾਰਥ ਵਰਦਰਾਜਨ, ਇੱਥੇ ਕੋਲੰਬੀਆ ਯੂਨੀਵਰਸਿਟੀ 'ਚ ਪੜ੍ਹਦਾ ਸੀ, ਆਪਣੀ ਮਾਸਟਰਸ ਪਰਸਿਊ ਕਰ ਰਿਹਾ ਸੀ, ਤੇ ਇੰਡੀਅਨ ਪ੍ਰੋਗਰੈਸਿਵ ਯੂਨੀਅਨ ਦਾ ਪ੍ਰੈਜ਼ੀਡੈਂਟ ਉਹ ਵੀ ਆਇਆ ਹੋਇਆ ਸੀ। ਔਰ ਇਸੇ ਤਰ੍ਹਾਂ ਇੱਕ ਟਾਈਮਜ਼ ਆਫ ਇੰਡੀਆ ਦੀ ਵਿਜ ਕਰਕੇ ਬੀਬੀ ਸੀ, ਉਹ ਵੀ ਆਈ ਹੋਈ ਸੀ। ਚਲੋ ਮਕਸਦ ਫੋਕਸ ਤਾਂ ਜਿਹੜਾ ਬੜੀ ਇੰਟਰਸਟਿੰਗ ਪੈਨਲ ਡਿਸਕਸ਼ਨ ਸੀ। ਫੋਕਸ ਤਾਂ ਬਾਬਰੀ ਮਸਜਿਦ ਢਾਣ ਤੋਂ ਬਾਅਦ 6 ਦਸੰਬਰ ਨੂੰ ਢਾਈ ਗਈ, ਸ਼ਾਇਦ 10 ਦਸੰਬਰ ਜਾਂ 11 ਦਸੰਬਰ ਨੂੰ ਪ੍ਰੋਗਰਾਮ ਸੀ ਇੱਥੇ ਨਿਊਯਾਰਕ 'ਚ। ਔਰ ਗੱਲ ਚੱਲਦੇ ਆ, ਮੈਂ ਤਾਂ ਜੋ ਮੇਰਾ ਅੰਦਾਜ਼ ਹੁੰਦਾ ਕਹਿਣ ਦਾ, ਮੈਂ ਤਾਂ ਇਹ ਕਿਹਾ ਕਿ ਭਾਈ ਇਹ ਜੋ ਕੁਝ ਜੂਨ 84 'ਚ ਇਹਨਾਂ ਨੇ ਕੀਤਾ ਸਿੱਖਾਂ ਨੂੰ ਸਬਕ ਸਿਖਾਉਣ ਦਾ ਸੀ। ਔਰ ਹੁਣੇ 10 ਦਸੰਬਰ ਨੂੰ ਨਾਲੇ ਕਰ ਰਹੇ ਨੇ, ਨਾਲੇ ਕਹਿ ਰਹੇ ਨੇ ਕਿ ਵੀ ਇਹ ਤਾਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਕਿ ਭਾਈ ਇਹ ਜਿਹੜਾ ਹਿੰਦੂਤਵਾ ਦਾ ਰੱਥ ਜਿਹੜਾ ਮੋਦੀ ਨੇ ਤੋਰਿਆ, ਜਿਸ ਦੀ ਵਾਗ ਨਰਿੰਦਰ ਮੋਦੀ ਨੇ ਫੜ ਕੇ ਹੁਣ ਉਹ ਪ੍ਰਧਾਨ ਮੰਤਰੀ ਤਾਂ ਹੁਣ ਬਣਿਆ, ਉਦੋਂ ਤਾਂ ਉਸ ਦੀ ਕੋਈ ਬਹੁਤੀ ਔਕਾਤ ਨਹੀਂ ਸੀ। ਉਸ ਵੇਲੇ ਤਾਂ ਅਜੇ ਉਹ ਚੀਫ ਮਿਨਿਸਟਰ ਵੀ ਨਹੀਂ ਸੀ, ਗੁਜਰਾਤ ਦਾ ਇੱਕ ਆਮ ਸਧਾਰਨ ਪ੍ਰਚਾਰਕ ਸੀ। ਔਰ ਮੈਂ ਕਿਹਾ ਕਿ ਵੀ ਇਹ ਅਲਟੀਮੇਟਲੀ ਗੱਲ ਸਿੱਖ ਕੌਮ ਤਾਂ ਇਸ ਸਿੱਟੇ ਤੇ ਪਹੁੰਚੀ ਹੋਈ ਹੈ ਕਿ ਖਾਲਿਸਤਾਨ ਤੋਂ ਬਿਨਾਂ ਅਸੀਂ ਤਾਂ ਹੁਣ ਕੋਈ ਕੰਪਰੋਮਾਈਜ਼ ਦਾ ਜੂਨ 84 ਲੀਕ ਖਿੱਚ ਦਿੱਤੀ ਸੀ। ਤੇ ਉਹ ਜਿਹੜੀ ਵਿਜ ਟਾਈਮਜ਼ ਆਫ ਇੰਡੀਆ ਦੀ ਉਹਨੇ ਵਿੱਚ ਹੀ ਇੰਟਰਪਟ ਕਰਕੇ ਕਿਹਾ ਕਿ ਜੀ 5% ਵੀ ਸਿੱਖ ਜਿਹੜੇ ਨੇ ਉਹ ਖਾਲਿਸਤਾਨ ਨਹੀਂ ਚਾਹੁੰਦੇ। ਤੇ ਮੈਂ ਵੀ ਉਹਨੂੰ ਕਿਹਾ, ਮੈਂ ਕਿਹਾ ਜੀ ਬੀਬੀ ਜੀ ਇਹੀ ਤਾਂ ਰੌਲਾ ਹੈ ਤੁਹਾਡਾ ਤੇ ਸਾਡਾ। ਅਸੀਂ ਕਹਿੰਦੇ ਆ ਵੀ 95% ਸਿੱਖ ਖਾਲਿਸਤਾਨ ਚਾਹੁੰਦੇ ਨੇ, 5% ਰਜਿਸਟਰਡ ਬੇਈਮਾਨਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਤੁਸੀਂ ਨਾਲ ਲੈ ਜਾਇਓ ਜਦੋਂ ਜਮਨਾ ਪਾਰ ਜਾਣਾ ਹੈ ਉਹਨਾਂ ਨੇ। ਤੇ ਤੁਸੀਂ ਕਹਿੰਦੇ ਹੋ 5% ਚਾਹੁੰਦੇ ਨੇ। ਹੋਰ ਰੈਫਰੈਂਡਮ ਜਾਂ ਪਲੇਬਿਸਾਈਡ ਜਾਂ ਰਾਏਸ਼ੁਮਾਰੀ ਕੀ ਹੁੰਦੀ ਹੈ, ਇਹਦਾ ਫੈਸਲਾ ਕਰਾ ਲਓ। ਜੇ ਤੁਹਾਨੂੰ ਇਹ ਲੱਗਦਾ ਹੈ ਵੀ ਸਿੱਖ ਨਹੀਂ ਚਾਹੁੰਦੇ, ਤੁਸੀਂ ਕਹਿੰਦੇ ਜੀ ਬਾਹਰ ਕੈਨੇਡਾ 'ਚ ਬਣਾ ਦਿਓ ਖਾਲਿਸਤਾਨ। ਕੈਨੇਡਾ ਵਾਲੇ, ਕੈਨੇਡਾ ਸਰਕਾਰ ਉਹ ਜਿਵੇਂ ਉਹ ਵਿਗੜਿਆ ਹੋਇਆ ਜੁੱਤੀਆਂ ਇਹਨੇ ਜੂਨ 84 'ਚ ਵੀ ਖਾਧੀਆਂ ਸੀ। ਉਜਲ ਦੋਸਾਂਝ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਵੀ ਰਿਹਾ, ਉਹ ਕਹਿ ਰਹੇ ਸੀ ਸਿੱਖਾਂ ਨੂੰ ਇੱਥੇ ਸੈਸਕੈਚੁਆਨ ਦੇ ਦਿਓ, ਇੱਥੇ ਬਣਾ ਲੈਣ ਖਾਲਿਸਤਾਨ। ਹੁਣ ਔਰ ਜੀ ਪੰਜਾਬ ਤਾਂ ਸਿੱਖ ਚਾਹੁੰਦਾ ਹੀ ਨਹੀਂ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਆਰਗੂਮੈਂਟ ਉਹ ਦੇ ਰਹੇ ਨੇ, ਅਸੀਂ ਉਸੇ ਆਰਗੂਮੈਂਟ ਦੇ ਉੱਤੇ ਹੀ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਅਲਟੀਮੇਟਲੀ ਅਸੀਂ ਇਹੀ ਤਾਂ ਕਹਿੰਦੇ। ਜੇ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਤੁਸੀਂ ਕਹਿੰਦੇ ਹੋ ਜੀ 5% ਵੀ ਸਿੱਖ ਨਹੀਂ ਚਾਹੁੰਦੇ, ਹੁਣ ਉਹ 15% 14% ਕਹਿਣ ਲੱਗ ਗਏ, ਵੀ ਪੁੱਛ ਲਓ ਸਿੱਖਾਂ ਨੂੰ, ਪੰਜਾਬ ਦੇ ਸਿੱਖਾਂ ਨੂੰ ਪੁੱਛ ਲਓ। 6 ਮਹੀਨੇ ਤੁਸੀਂ ਵਿਦਡਰਾ ਕਰੋ ਆਪਣੀਆਂ ਫੋਰਸਿਸ ਉੱਥੋਂ, UN ਦੇ ਆਬਜ਼ਰਵਰ ਭੇਜੋ, ਇੰਟਰਨੈਸ਼ਨਲ UN ਦੀ ਅਗਵਾਈ ਦੇ ਥੱਲੇ ਜਿਹੜਾ 6 ਮਹੀਨੇ ਸਾਨੂੰ ਮੌਕਾ ਦਿਓ ਆਪਣੀ ਗੱਲ ਕਹਿਣ ਦਾ। ਇੰਡੀਅਨ ਸਟੇਟ ਆਪਣੀ ਗੱਲ ਕਰੇ, ਲੋਕਾਂ ਨੂੰ ਪੁੱਛ ਲਓ ਵੀ ਤੁਸੀਂ ਤਾਂ ਭਗੌੜੇ, ਈਵਨ ਕਸ਼ਮੀਰ ਜਿਹਦੇ ਬਾਰੇ ਤੁਸੀਂ UN ਸਿਕਿਉਰਿਟੀ ਕਾਉਂਸਲ 'ਚ ਮੰਨੇ ਹੋਏ ਹੋ, ਤੁਸੀਂ ਤਾਂ ਉਹਨਾਂ ਨੂੰ ਉਹ ਹੱਕ ਦੇਣ ਨੂੰ ਤਿਆਰ ਨਹੀਂ। ਸੋ ਬੜੀ ਰੈਟਲ ਹੋਈ ਜਾਂ ਦੂਜੀ ਹੋਈ, ਤਾਂ ਹੁਣ ਵੀ ਮੈਂ ਦੇਖ ਰਿਹਾ ਕਿ ਵੀ ਇਸ ਕਿਸਮ ਦੀ ਜਿਹੜੀ ਹੈ ਲਾਈਨ ਵਾਲੇ ਜਿਹੜਾ ਉਹਨਾਂ ਦਾ ਪ੍ਰੋਪੇਗੈਂਡਾ ਚੱਲ ਰਿਹਾ। ਸੋ ਇਹ ਜਿਹੜੀ ਡਿਫਾਇੰਸ ਹੈ ਜਦੋਂ ਵੀ ਜਿੱਥੇ ਵੀ ਦਿੱਤੀ ਜਾਂਦੀ ਹੈ,
ਇਹ ਆਪਣੇ ਆਪ ਦੇ ਵਿੱਚ ਅਹਿਮੀਅਤ ਰੱਖਦੀ ਹੈ। ਇਸ ਲਈ ਪ੍ਰੋਟੈਸਟ ਦੀ ਹਮੇਸ਼ਾ ਹੀ ਅਹਿਮੀਅਤ ਹੁੰਦੀ। ਔਰ ਮੈਂ ਇਹ ਵੀ ਯਾਦ ਦਹਾਨੀ ਕਰਵਾ ਦਿਆਂ ਕਿ ਕੱਲ ਜਦੋਂ ਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਐਸ ਜੈ ਸ਼ੰਕਰ ਨੇ ਐਡਰੈਸ ਕਰਨਾ ਹੈ ਮਾਰਨਿੰਗ ਸੈਸ਼ਨ 9:30 ਤੋਂ ਲੈ ਕੇ 12 ਤੱਕ ਦਾ ਸੈਸ਼ਨ ਹੁੰਦਾ ਹੈ। ਔਰ ਇਹ ਪਹਿਲੇ 3 ਸਪੀਕਰਸ ਦੇ ਵਿੱਚ ਹੈ, ਕਿਉਂਕਿ 3 ਸਪੀਕਰ ਜਿਨ੍ਹਾਂ 'ਚ ਇੱਕ ਜਮਾਇਕਾ ਦੇ ਹੈੱਡ ਨੇ ਐਡਰੈਸ ਕਰਨਾ ਹੈ ਔਰ ਫਿਰ ਭੂਟਾਨ ਦੇ ਨੇ ਔਰ ਐਸ ਜੈ ਸ਼ੰਕਰ। ਮੈਂ ਕਿਹਾ ਇਹ ਵੀ ਦੇਖੋ ਅਰਸ਼ ਤੋਂ ਫਰਸ਼ ਤੇ ਕਿੱਥੇ ਸੀ ਕਿ ਜੀ ਮੋਦੀ ਨੇ ਆਣਾ 22 ਨੂੰ, ਦੂਜਾ ਹੁਣ ਐਸੀਆਂ ਜੁੱਤੀਆਂ ਪੈ ਰਹੀਆਂ ਨੇ 4 ਚਫੇਰੇ, ਜੁੱਤੀ ਕੋਈ ਇਧਰੋਂ ਵਰ ਰਹੀ ਹੈ ਕੋਈ ਉਧਰੋਂ ਵਰ ਰਹੀ ਹੈ। ਮੋਦੀ ਤਾਂ ਹੁਣ ਐਸ ਜੈ ਸ਼ੰਕਰ ਨੂੰ 3 ਦਿਨ ਹੋ ਗਏ ਨੇ ਅਮਰੀਕਾ 'ਚ, 7 ਦਿਨ ਉਹਨੇ ਰਹਿਣਾ। ਤੁਹਾਨੂੰ ਕਿਤੇ ਕੋਈ ਚੂੰ ਚੀਂ ਕਿਤੇ ਕੋਈ ਆਵਾਜ਼ ਸੁਣਦੇ ਨਹੀਂ ਤਾਂ ਕਿਵੇਂ ਜਿਹੜੇ ਨੇ ਉਹ ਮਾਰਦੇ ਦਮਾਮੇ, ਕਦੇ ਇਧਰ ਨੂੰ ਤੁਰਦੇ ਸੀ ਕਦੇ ਉਧਰ ਨੂੰ ਤੁਰਦੇ ਸੀ, ਡੀਸੀ 'ਚ ਹੋ ਗਿਆ ਦੂਜਾ ਹੋ ਗਿਆ। ਹੁਣ ਉਹ ਮੂੰਹ ਚੋਂ ਉਹ ਬਾਗਚੀ ਕੇ ਕੌਣ ਹੈ, ਉਹ ਇੱਕ ਬੋਣਾ ਜਿਹਾ ਫੋਰਨ ਆਫਿਸ ਦਾ ਇਹਨਾਂ ਦਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ, ਉਹਨੂੰ ਬਿਠਾਇਆ ਹੁੰਦਾ ਬਰੀਫਿੰਗ ਕਰਨ ਦੇ ਲਈ। ਨਾ ਮੋਦੀ ਬੋਲਿਆ, ਐਸ ਜੈ ਸ਼ੰਕਰ ਅਮਰੀਕਾ ਦੀ ਧਰਤੀ ਤੇ ਵੀ 2-3 ਦਿਨ ਤੋਂ ਤੁਸੀਂ ਸਾਰਾ ਅਮਰੀਕਨ ਮੀਡੀਆ ਉਹਨਾਂ 'ਚ ਕ੍ਰੈਡੀਬਲ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, LA ਟਾਈਮਸ, ਵਾਲ ਸਟਰੀਟ ਜਰਨਲ, ਬਲੂਮਬਰਗ ਔਰ ਕਿੰਨੇ ਟੀਵੀ ਚੈਨਲ ਔਰ ਦੂਜੇ ਤੀਜੇ ਕਰ ਲੋ, ਇਹਨਾਂ ਦੀ ਕਿਤੇ ਆਵਾਜ਼ ਨਹੀਂ ਸੁਣਦੀ। ਇਹਨਾਂ ਦਾ ਐਂਬੈਸਡਰ ਨੂੰ ਵੀ ਸੱਪ ਸੁੰਘਿਆ ਹੋਇਆ, ਦੂਜਿਆਂ ਨੂੰ ਕੀ ਹੈ। ਸੋ ਇਹ ਉਹਨੂੰ ਲੋਕ ਕੀ ਰੱਖਣਾ ਚਾਹੁੰਦੇ ਨੇ ਕਿ ਭਾਈ ਉਹ ਮੂੰਹ ਬੋਲੇ ਨਾ, ਪਰ ਅਸੀਂ ਕੱਲ ਬੋਲਾਂਗੇ ਕਿਉਂਕਿ ਜਦੋਂ ਪੰਥ ਇਕੱਠਾ ਹੁੰਦਾ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਨੇ ਵੀ ਜਿਹੜਾ ਹੈ ਉਹ ਪ੍ਰੋਟੈਸਟ ਕਰਨਾ। ਅਸੀਂ ਦੇਖਾਂਗੇ ਜੇ ਨਾਲ ਸਾਡਾ ਸਪੇਸ ਹੈ ਤਾਂ ਵਿੱਚੋਂ ਬੈਰੀਕੇਡ ਚੁੱਕ ਦੇਾਂਗੇ। ਸੋ ਉਸ ਨੂੰ TV 84 ਦੀ ਟੀਮ ਸਾਡੀ ਕਵਰ ਕਰੇਗੀ। ਸੋ ਅਸੀਂ ਇਹ ਹਾਲਾਂ ਮੌਸਮ ਸ਼ਾਇਦ ਸਵੇਰੇ ਥੋੜਾ ਬਹੁਤ ਟਾਈਮ ਨਹੀਂ ਦਾ ਹੋਵੇ, ਲੇਕਿਨ ਸਾਨੂੰ ਜਦੋਂ ਜਿਹੜੀਆਂ ਕੌਮਾਂ ਆਪਣੇ ਆਜ਼ਾਦੀ ਦੇ ਮਿਸ਼ਨ ਤੇ ਨਿਕਲਦੀਆਂ ਨੇ ਉਹਨਾਂ ਨੂੰ ਕੋਈ ਝੱਖੜ ਤੂਫਾਨ ਵਾਵਰੋਲਾ ਜਾਂਦਾ ਉਹਨੂੰ ਵਾਵਰੋਲਾ ਵੀ ਨਹੀਂ, ਹਾਲਾਂ ਵਾਵਰੋਲਾ ਚੁੱਕ ਕੇ ਤੁਹਾਨੂੰ 5 ਮੀਲ ਦੂਰ ਸੁੱਟ ਦਿੰਦਾ, ਲੇਕਿਨ ਸਿੱਖ ਕਦੇ ਰੁਕੇ ਨਹੀਂ ਝੁਕੇ ਨਹੀਂ। ਇਹੀ ਸਾਡੀ ਬਿਊਟੀ ਹੈ। ਔਰ ਉਹਨਾਂ 'ਚ ਵੀ ਮੈਂ ਜਦੋਂ ਇੰਡੀਅਨ ਮੀਡੀਆ ਲਾਈਨ ਵਾਲਾ ਦੇਖਦਾ ਉਹਨਾਂ ਦੇ ਯੂਟਿਊਬਰ ਜਾਂ ਦੂਜੇ, ਉਹਨਾਂ 'ਚੋਂ 1-2 ਤੁਹਾਨੂੰ ਐਸੇ ਮਿਲ ਜਾਣਗੇ ਬਹੁਤ ਸਾਰੇ, ਉਹਨਾਂ 'ਚੋਂ ਜਾਟ ਨੇ, ਉਹ ਕਹਿੰਦੇ ਨੇ ਵੀ ਇਹ ਬੜਾ ਮੂਰਖਤਾ ਕਰ ਲਈ ਇਹਨੇ, ਅਜੀਤ ਡੋਵਲ ਨੇ ਮਰਵਾਤਾ ਇਹਨਾਂ ਨੂੰ, ਮੋਦੀ ਔਰ ਅਮਿਤ ਸ਼ਾਹ ਨੂੰ ਵੀ ਇਹ ਤਾਂ ਐਨ ਆਪਣੇ ਰਸਤੇ ਤੁਰੇ ਜਾਂਦੇ ਸੀ। ਕਹਿੰਦਾ ਵੀ ਇਹ ਆਪਣਾ ਬੜਾ ਸਪਾਈਮੈਨ ਬਣਨ ਦੇ ਨਾਤੇ ਇਹਨੇ ਸਿੱਖਾਂ ਨੂੰ ਬਾਹਰਲਿਆਂ ਨੂੰ ਹੱਥ ਪਾਇਆ। ਤੇ ਉਹ ਅੱਜ ਇੱਕ ਮੋਟੂ ਜਿਹਾ ਹੈਗਾ ਉਹਨਾਂ ਦਾ ਕਰ ਰਿਹਾ ਸੀ, ਹਾਲਾਂਕਿ ਹੈ ਤਾਂ ਸਾਰੇ ਇੰਡੀਅਨ ਪੈਟਰੀਓਟ ਨੇ। ਉਹਨਾਂ ਨੇ ਕਿਹਾ ਵੀ ਇਹ ਸਿੱਖ ਜਿਹਦੇ ਪਿੱਛੇ ਪੈ ਜਾਣ ਨਾ ਉਹਨੂੰ ਛੱਡਦੇ ਨਹੀਂ ਹੈ, ਤੇ ਇਹ ਹੁਣ ਇਹਨਾਂ ਦੇ ਲਈ ਸੌਖਾ ਨਹੀਂ ਹੋਣਾ, ਇਹਨਾਂ ਨੂੰ ਜਿਹੜਾ ਉਹ ਸਿੱਖਾਂ ਨੇ ਛੱਡਣਾ ਨਹੀਂ ਹੈ ਕਿ ਵੀ ਇਹ ਸਾਰੇ। ਔਰ ਇਹੀ ਗੱਲ ਉਹ ਸਤਪਾਲ ਮਲਿਕ ਜਿਹੜਾ ਮੇਘਾਲਿਆ ਦਾ ਵੀ ਗਵਰਨਰ ਰਿਹਾ, ਜੰਮੂ ਕਸ਼ਮੀਰ ਦਾ ਵੀ, वो कहना भी मैंने मोदी को डरा दिया था। मैंने कहा वो सिख लड़का 21 साल उसके पीछे गया माइक्रोड वायर के, उसको वहां जाके मारा, छोड़ा नहीं। इंदिरा गांधी, अरुण नेहरू ने मुझे बताया, वो मेरा दोस्त था, कि भाई इंदिरा गांधी ने मृत्युंजय यज्ञ भी करवाया शिव जी का, लेकिन सिखों ने छोड़ा नहीं उसको, वैद्या को जाके पुणे में मारा। तो मैंने मोदी को कहा भाई तुम ये समझ जाओ ये किसान हैं, सिख हैं, मार जाओ। कहना फिर वो पगड़ी बांध के गुरुद्वारों में घूमने लगा। सो मतलब ये है कि भी इन्हों ये गल दी जिहड़ी है शर्म, क्योंकि हुण अजीत डोवल जिहड़ा है ये उहदी लाइन ही है अल्टीमेटली। मोदी, अमित शाह, अजीत डोवल, जदों असीं इस खूनी तिकड़ी का जिक्र करते हैं तो हुण बाहर जिहड़े ने, क्योंकि वो कल्ला नैशनल सिक्योरिटी एडवाइजर ही नहीं है, कैबिनेट रैंक है, विच भी बैठदा है, सारे जिन्ने बाहर रॉ दे डेस्क ने, IB, रॉ, NSA, वो सारे उहदे थल्ले ही ने। NSA का चीफ भी दिनकर गुप्ता। हुण जिहड़ा उत्थों पवन कुमार कढ़िया वो रॉ दा इंटैलीजेंस डेस्क का इंचार्ज। हुण अमरीका च इन्हां दी मैं यही देख रहा सी कवरेज दा वायर दी, वो 2-3 महीने तो जिहड़ी रॉ डेस्क दी खाली पई है, क्योंकि अमरीका वाले उन्होंने कहा कैनेडाज एक्यूजेशन इज अनलाइकली टू इंक्रीज confidence levels for reasons not clear. The RA station chief's post in Washington DC, which fell vacant a few months ago, is yet to be filled as the host government is yet to agree to India's nomination. ਹੁਣ ਵਾਸ਼ਿੰਗਟਨ DC ਚ ਕਿਹੜਾ RA ਦਾ ਚੀਫ ਭੇਜਿਆ ਇਹਨਾਂ ਨੇ, ਉਹ ਬੈਠਾ ਆ ਕੇ ਇੰਡੀਅਨ ਜਿਹੜੀ US ਗਵਰਨਮੈਂਟ ਹੈ ਉਹਦੇ ਕ੍ਰੈਡੈਂਸ਼ੀਅਲਸ ਐਕਸੈਪਟ ਨਹੀਂ ਕਰ ਰਹੀ, ਕਿਉਂਕਿ ਇਹ ਗੱਲ ਪਹਿਲਾਂ ਕੈਨੇਡਾ ਦੇ ਕੰਟੈਕਸਟ ਵੀ ਆਈ ਸੀ, ਉਹ ਇਹਨਾਂ ਨੇ ਬਾਅਦ ਚ ਇੰਡੀਅਨ ਫੋਰਨ ਮਿਨਿਸਟਰੀ ਨੇ ਵੀ ਕਿਹਾ
ਜਿਨ੍ਹਾਂ ਨੇ ਉਹਨਾਂ ਦੀ ਪੰਜਾਬ ਪੁਲਿਸ 'ਚ ਜਾਂ ਇੰਟੈਲੀਜੈਂਸ ਬਿਊਰੋ 'ਚ ਪੰਜਾਬ ਜਾਂ ਕਸ਼ਮੀਰ 'ਚ ਹਿਊਮਨ ਰਾਈਟਸ ਵਾਇਲੇਸ਼ਨਸ ਕੀਤੀਆਂ ਸੀ, ਉਹਨਾਂ ਨੇ ਕੈਨੇਡਾ ਨੇ ਵੀਜ਼ਾ ਨਹੀਂ ਸੀ ਦਿੱਤਾ। ਕਈ ਸਾਲ ਤੋਂ ਉਹ ਡਿਨਾਈ ਕਰ ਰਹੇ ਸੀ ਔਰ ਇੰਡੀਅਨ ਪ੍ਰੈਸ਼ਰ ਪਾ ਰਹੇ ਸੀ। ਉਹਨਾਂ ਨੇ ਕਿਹਾ ਵੀ ਨਹੀਂ, ਅਸੀਂ ਪਹਿਲਾਂ ਉਹ ਬੈਕਗਰਾਉਂਡ ਚੈੱਕ ਕਰਾਂਗੇ। ਹੁਣ ਜਿਹੜਾ ਉਹਦਾ ਨਾਂ ਤਾਂ ਨਹੀਂ ਆ ਰਿਹਾ ਕਿ ਵੀ ਕੌਣ ਹੈ, ਇਹ ਤਾਂ ਕੁਦਰਤੀ ਕੈਨੇਡੀਅਨ ਗਵਰਨਮੈਂਟ ਨੇ ਲੀਕ ਕੀਤਾ ਜਾਂ ਕਿਵੇਂ ਕਿ ਪਵਨ ਕੁਮਾਰ ਰਾਏ, ਔਰ ਸਾਹਮਣੇ ਆ ਗਿਆ ਵੀ ਪਵਨ ਕੁਮਾਰ ਰਾਏ ਤਾਂ ਪੰਜਾਬ 'ਚ 4 ਜ਼ਿਲ੍ਹਿਆਂ ਦਾ SSP ਹੁੰਦੇ ਆ, ਕਿੰਨੇ ਟਾਰਚਰ ਵਾਇਲੈਂਸ ਦੂਜੇ ਕੇਸ ਕੀਤੇ ਨੇ। ਹੁਣ ਉਹ ਜਾ ਕੇ ਉੱਥੇ ਸਿਕਿਉਰਿਟੀ ਮੰਗ ਰਿਹਾ ਵੀ ਮੈਨੂੰ ਸਿੱਖਾਂ ਨੇ ਛੱਡਣਾ ਨਹੀਂ ਹੈ, ਮੈਨੂੰ ਸਿਕਿਉਰਿਟੀ ਦਿਓ। ਹੁਣ ਇੱਥੇ ਜਿਹੜਾ ਡੈਸਕ ਹੈ ਔਰ ਇਹਨਾਂ ਦੀ ਜਿਹੜੀ ਮੇਨ ਪਬਲੀਕੇਸ਼ਨ ਹੈ ਦਾ ਵਾਇਰ, ਉਹਨਾਂ ਦੀ ਖਬਰ ਹੈ ਕਿ ਵੀ ਜਿਹੜਾ ਰਾਹ ਦਾ ਜਿਹੜਾ ਉਹਨਾਂ ਨੇ ਖਾਲੀ ਛੱਡਿਆ ਕਿਉਂਕਿ ਉਹ ਸਾਰੇ ਦੇ ਵਿੱਚ ਉਹਦੇ ਕ੍ਰੈਡੈਂਸ਼ੀਅਲਸ ਨੂੰ ਅਮਰੀਕਾ ਵਾਲੇ ਅਪਰੂਵ ਨਹੀਂ ਕਰ ਰਹੇ। ਸੋ ਇਸ ਸਾਰੇ ਜੋ ਰੇਸ ਦਾ ਹੈਡਲਾਈਨ ਇਹ ਹੈ ਕਿ ਕੈਨੇਡਾਜ਼ ਐਲੀਗੇਸ਼ਨ creates a dissonance in the post-G20 narratives about India. Delhi wants to be seen rubbing shoulders at the high table with G7 even as it claims the leadership of the global south. Greater influence brings a higher bar and more scrutiny. ਕਿ G20 ਨਾਲ ਉਹ ਸਮਝਦੇ ਸੀ ਅਰਸ਼ ਤੇ, ਹੁਣ ਅਸੀਂ G7 ਵਾਲਿਆਂ ਦੇ ਨਾਲ ਆਪਣੇ ਮੋਢੇ ਰਗੜੇ ਨੇ। ਉਹਨਾਂ ਨੇ ਫਿਰ ਉਹ ਇਹ ਗੱਲ ਜਿਹੜੀ ਅੰਗਰੇਜ਼ੀ ਐਕਸਪ੍ਰੈਸ਼ਨ ਹੈ ਕਿ ਵੀ ਜੇ ਤੁਸੀਂ ਹਾਥੀਆਂ ਦੇ ਨਾਲ ਯਾਰੀ ਪਾਉਣੀ ਹੈ ਦਰਵਾਜ਼ੇ ਵੱਡੇ ਹਾਂ, ਫਿਰ ਜਿਹੜੀ ਡਿਊਟੀ ਦਾ ਦਰਵਾਜ਼ਾ ਜਿਹੜਾ ਹੈ ਉਹ ਤੁਹਾਨੂੰ ਖੁੱਲਾ ਹੀ ਰੱਖਣਾ ਪੈਣਾ ਹੈ। ਮਤਲਬ ਇਹ ਹੈ ਵੀ ਮੋਰ ਸਕਰੂਟਨੀ ਕਿ ਵੀ ਤੁਸੀਂ ਉਹ ਕਹੋ ਜੀ ਸ਼ੇਅਰਡ ਵੈਲਿਊਜ਼, ਅਮਰੀਕਾ ਕੈਨੇਡਾ ਸ਼ੇਅਰ, ਤੁਹਾਡੀਆਂ ਕਿੱਥੋਂ ਸ਼ੇਅਰਡ ਵੈਲਿਊਜ਼ ਹੋ ਗਈਆਂ ਬਈ। ਇਹ ਹਿਊਮਨ ਰਾਈਟਸ, ਮਾਈਨੋਰਟੀਜ਼ ਦੇ ਹੱਕ, ਫਰੀडम ਆਫ ਪ੍ਰੈਸ, ਜੇ ਇਹ 3 ਕ੍ਰਾਈਟੇਰੀਆ ਹੀ ਰੱਖ ਲਏ ਜਾਣ ਜਿਹੜੇ ਬਾਈਡਨ ਨੇ ਜਿਹਨੂੰ G20 ਵੇਲੇ ਦਿੱਲੀ 'ਚ ਪ੍ਰੈਸ ਕਾਨਫਰੰਸ ਨਹੀਂ ਕਰਨ ਦਿੱਤੀ ਗਈ, ਉੱਥੋਂ ਨਿਕਲਦੇ ਆ ਵਿਤਨਾਮ 'ਚ ਆ ਕੇ ਜਦੋਂ ਉਹਨੇ ਪ੍ਰੈਸ ਕਾਨਫਰੰਸ ਕੀਤੀ, ਇਹੀ 3 ਗੱਲਾਂ ਉਹਨੇ ਕਹੀਆਂ ਕਿ ਭਾਈ ਇਹ ਜਿਹੜੀ ਡੈਮੋਕ੍ਰੇਸੀ ਜਮਹੂਰੀਅਤ ਹੈ, ਮਾਈਨੋਰਟੀਜ਼ ਦੀ ਪ੍ਰੋਟੈਕਸ਼ਨ ਹੈ, ਹਿਊਮਨ ਰਾਈਟਸ ਨੂੰ ਤੁਸੀਂ ਵਾਇਓਲੇਟ ਨਹੀਂ ਕਰ ਸਕਦੇ, ਤੁਸੀਂ ਜਿਹੜਾ ਉਹ ਫਰੀडम ਆਫ ਪ੍ਰੈਸ ਨੂੰ ਕਰਬ ਨਹੀਂ ਕਰ ਸਕਦੇ। ਹੁਣ ਇਸ ਤੋਂ ਵੱਡੀ ਕੀ ਫਰੀडम ਆਫ ਪ੍ਰੈਸ ਦੀ ਨੂੰ ਕਰਬ ਕਰਨਾ ਹੈ ਕਿ ਵੀ ਉੱਥੇ ਉਹ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ। ਹੁਣ ਇਸ ਸਾਰੇ ਦੇ ਚਲਦਿਆਂ ਜਿਹੜੀ ਬਹੁਤ ਸਾਰੀ ਕਵਰੇਜ ਅਸੀਂ ਇਸ ਸਾਰੇ 'ਚ ਦੇਖਿਆ, ਬਹੁਤ ਸਾਰੀਆਂ ਸਟੋਰੀਜ਼ ਨੇ, ਉਹਨਾਂ ਨੂੰ ਮੈਂ ਕੱਲੇ ਨੂੰ ਡਿਸਕਸ ਨਹੀਂ ਕਰ ਸਕਦਾ, ਪਰ ਜਿਹੜੀ ਕੁੜਿੱਤਣ ਹੈ ਉਹ ਤਾਂ ਵਧੀ ਅੱਜ ਕੈਨੇਡਾ ਨੇ ਅਗੇਨ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਕੈਨੇਡਾ ਅਪਡੇਟਸ ਟਰੈਵਲ ਐਡਵਾਈਜ਼ਰੀ, ਆਸਕ ਇਟਸ ਸਿਟੀਜ਼ਨਸ ਇਨ ਇੰਡੀਆ ਟੂ ਸਟੇ ਵਿਜੀਲੈਂਟ ਐਂਡ ਐਕਸਰਸਾਈਜ਼ ਕੌਸ਼ਨ। ਉਹਨਾਂ ਨੇ ਕਿਹਾ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ, ਹਾਲਾਂਕਿ ਇੰਡੀਆ ਨੇ ਤਾਂ ਆਪਣੇ ਮਿਸ਼ਨ ਸਾਰੇ ਉਹਨਾਂ ਨੂੰ ਹਦਾਇਤ ਗਲੋਬਲੀ ਕਰਤੀ ਵੀ ਕਿਸੇ ਨੂੰ ਇੰਡੀਆ ਦਾ ਵੀਜ਼ਾ ਨਹੀਂ ਦੇਣਾ। ਕੈਨੇਡਾ ਨੇ ਇਹ ਨਹੀਂ ਕਿਹਾ ਹੈ, ਕੈਨੇਡਾ ਨੇ ਉੱਥੋਂ ਕਿਸੇ ਦਾ ਵੀਜ਼ਾ ਨਹੀਂ ਰੋਕਿਆ ਹੈ, ਲੇਕਿਨ ਕੈਨੇਡਾ ਨੇ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉੱਥੇ ਗਏ ਹੋਏ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਜਿਹੜਾ ਚੁਕੰਨੇ ਰਹੋ, ਵਿਜੀਲੈਂਟ ਰਹੋ, ਕਿਉਂਕਿ ਇਹ ਜਿਹੜਾ ਇਨ ਦਾ ਕੰਟੈਕਸਟ ਆਫ ਰੀਸੈਂਟ ਡਿਵੈਲਪਮੈਂਟਸ ਇਨ ਕੈਨੇਡਾ ਐਂਡ ਇੰਡੀਆ there are calls for protests and some negative sentiment towards Canada on social media. Please remain vigilant and exercise caution. ਕਿ ਵੀ ਧਿਆਨ ਰੱਖੋ ਕਿਉਂਕਿ ਬਹੁਤ ਨਫ਼ਰਤ ਫੈਲਾਈ ਜਾ ਰਹੀ ਹੈ। ਈਵਨ ਮੈਨੂੰ ਹੈਰਾਨੀ ਹੋਈ ਵੀ ਉਹਨਾਂ ਦਾ ਇੱਕ ਡਿਪਲੋਮੈਟ ਇਹ TV ਚੈਨਲ ਤੇ ਬੈਠ ਕੇ ਕਹਿ ਰਿਹਾ, ਕਹਿੰਦਾ ਜੀ ਜਸਟਨ ਟਰੂਡੋ ਜਿਹੜੇ ਡਿਨਰ ਤੇ ਨਹੀਂ ਆਇਆ ਜਿਹੜਾ ਸ਼ਾਮ ਨੂੰ ਇੰਡੀਅਨ ਪ੍ਰੈਜ਼ੀਡੈਂਟ ਨੇ ਦਿੱਤਾ, ਕਿਉਂਕਿ ਉਹਨੇ ਡਰੱਗ ਦੀ ਇੰਨੀ ਓਵਰਡੋਜ਼ ਲਈ ਹੋਈ ਸੀ ਕਿ ਬਈ ਉਹ ਸੰਭਲ ਹੀ ਨਹੀਂ ਸੀ ਪਾ ਰਿਹਾ। ਇਸ ਲਈ ਉਹਨਾਂ ਨੇ ਕਿਹਾ ਵੀ ਜਹਾਜ਼ ਨਹੀਂ ਖਰਾਬ ਹੋਇਆ, ਉਹ ਇੰਡੀਅਨ ਕੁੱਤਿਆਂ ਨੇ ਸੂੰਘਿਆ, ਉਹ ਜਹਾਜ਼ ਡਰੱਗਸ ਦਾ ਭਰ ਕੇ ਲਿਆ ਰਿਹਾ ਸੀ ਕੈਨੇਡਾ। ਹੁਣ ਜਦੋਂ ਤੁਸੀਂ ਡਿਪਲੋਮੈਟ, ਐਕਸ ਡਿਪਲੋਮੈਟ, ਸੋ ਜਦੋਂ ਇਸ ਲੈਵਲ ਦੀ ਨਫ਼ਰਤ ਔਰ ਸਿੱਖਾਂ ਦੇ ਖਿਲਾਫ ਤਾਂ ਜੋ ਮਾਹੌਲ ਬਣਿਆ ਉਹ ਤਾਂ ਰੱਬ ਹੀ ਰੱਖ ਹੈ, ਕਿਉਂਕਿ ਇਸ ਕਿਸਮ ਦਾ ਮਾਹੌਲ ਅਸੀਂ ਦੇਖਦੇ ਹਾਂ 80s ਦੇ ਵਿੱਚ ਵੀ ਜਿਹੜਾ ਹੈ। ਹਾਲਾਂਕਿ ਇੱਕ ਪਾਸੇ ਕਹਿ ਰਹੇ ਨੇ ਕਿ ਜੀ 15% ਤੋਂ ਜ਼ਿਆਦਾ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ, ਕੈਨੇਡਾ ਵਾਲੇ ਬਾਹਰਲੇ ਚਾਹੁੰਦੇ ਨੇ ਉਹ ਬਣਾ ਲੈਣ, ਲੇਕਿਨ ਦੂਸਰੇ ਪਾਸੇ ਇੱਕ ਡਰ ਖਾਸ ਤੌਰ ਤੇ ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਬੈਠੇ ਸਿੱਖ ਨੇ ਉਹਨਾਂ ਦੇ ਵਿੱਚ ਇੱਕ ਖੌਫ ਵੀ ਹੈ। ਜਿਵੇਂ ਮੈਂ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਇੱਕ ਬਜ਼ੁਰਗ ਆਏ ਮਿਲਣ ਔਰ ਮੈਨੂੰ ਕਹਿਣ ਲੱਗੇ ਕਿ ਜੀ ਹਾਲਾਂ ਉਹ ਖੁਦ ਸਿੱਖੀ ਸਰੂਪ 'ਚ ਨਹੀਂ ਸੀ, ਮੇਰੇ ਪੋਤੇ 2 ਜਿਹੜੇ ਨੇ ਉਹ ਡਾਕਟਰੀ ਦੇ ਕਰਦੇ ਨੇ ਮਨੀਪਾਲ ਕਰਨਾਟਕਾ ਦੇ ਵਿੱਚ, ਇੱਥੋਂ ਵੀ ਕਈ ਜਾਣਦੇ ਨੇ। ਉਹ ਸਪੈਸ਼ਲ ਇੱਕ ਜਿਹੜਾ ਹੈ ਡੋਨੇਸ਼ਨ ਬੇਸਡ ਵੀ ਹੁੰਦਾ, ਜੋ ਕਹਿੰਦੇ ਜੀ ਉਹ ਸੋਹਣੇ ਸਿੱਖੀ ਸਰੂਪ 'ਚ ਨੇ ਤੇ ਉਹਨਾਂ ਨਾਲ ਗੱਲ ਹੋ ਰਹੀ, ਬਹੁਤ ਘਬਰਾਏ ਹੋਏ ਨੇ। ਉਹ ਕਹਿੰਦੇ ਨੇ ਜੀ ਸਾਰੇ ਫੈਲੋ ਸਟੂਡੈਂਟ ਵੀ ਕਹਿੰਦੇ ਨੇ ਵੀ ਤੁਸੀਂ ਜਾਓ ਆਪਣੇ ਖਾਲਿਸਤਾਨ, ਜੀ ਉਹ ਹਰਾਸ ਕਰ ਰਹੇ ਨੇ। ਸੋ ਮਤਲਬ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਵਰਤਾਰਾ ਹੋਏਗਾ, ਕਿਉਂਕਿ ਜੇ ਮੋਦੀ ਸਰਕਾਰ ਨੇ ਇਹ ਫੈਸਲਾ ਕੀਤਾ ਵੀ ਉਹਨਾਂ ਨੇ
2024 ਦੀਆਂ ਚੋਣਾਂ ਐਂਟਾਈ ਸਿੱਖ ਜਾਂ ਦੂਸਰੇ ਨੈਰੇਟਿਵ ਚੋਂ ਕੱਢਣੇ ਆ ਤੇ ਫਿਰ ਇਹ ਨਫ਼ਰਤ ਹੋਰ ਵੀ ਵਧੇਗੀ, ਵਾਇਲੈਂਸ ਵੀ ਹੋਏਗੀ। ਕੋਈ ਕਾਨਪੁਰ ਨਾਲ ਰਿਲੇਟਡ ਅੱਜ ਰੋਡ ਰੇਜ ਦੀ ਖਬਰ ਵੀ ਸੀ ਕਿ ਕੋਈ ਬੀਜੇਪੀ ਲੀਡਰ ਦੇ ਨਾਲ ਕੋਈ ਗੱਡੀ ਵੱਜੀ ਕਿਸੇ ਸਿੱਖ ਪਰਿਵਾਰ ਦੀ ਤਾਂ ਉਹਦੇ ਤੇ ਹਮਲਾ ਕਰਕੇ ਉਹਦੀ ਅੱਖ ਕੱਢਤੀ। ਇਹ ਸੋ ਇਸ ਕਿਸਮ ਦੀਆਂ ਘਟਨਾਵਾਂ ਅਸੀਂ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਣਗੀਆਂ। ਲੇਕਿਨ ਇਸ ਦੇ ਨਾਲ ਜਿਹੜਾ ਹੁਣ ਪਹਿਲੇ ਤਾਂ ਸੀ ਕਿ ਜਸਟਿਨ ਟਰੂਡੋ ਨੂੰ ਘੇਰੋ, ਉਹਨੂੰ ਕਹੋ ਜੀ ਇਹ ਬੇਵਕੂਫ ਹੈ, ਇਹ ਬਿਲਕੁਲ ਇਹਨੂੰ ਪਤਾ ਹੀ ਨਹੀਂ ਹੈ। ਫਿਰ ਪਹਿਲਾਂ ਹੋਇਆ ਜੀ ਸਿੱਖਾਂ ਦੀਆਂ ਵੋਟਾਂ ਲੈਣ ਲਈ, ਉਹ ਕਿਸੇ ਨੇ ਕਿਹਾ ਹੈ ਕਿ ਹਿੰਦੂ ਆਬਾਦੀ ਹੁਣ ਜ਼ਿਆਦਾ ਹੈ ਕੈਨੇਡਾ 'ਚ ਤੇ ਸਿੱਖ ਤਾਂ 2% ਨੇ, ਵੋਟਾਂ 98% ਗੋਰਿਆਂ, ਕਾਲਿਆਂ, ਪੀਲਿਆਂ, ਹਰਿਆਂ ਸਾਰਿਆਂ ਨੇ ਪਾਉਣੀਆਂ ਨੇ, ਉਹਨੇ 2% ਉਹ ਸਿੱਖਾਂ ਦਾ ਪ੍ਰਾਈਮ ਮਿਨਿਸਟਰ ਹੈ। ਫਿਰ ਜੇ ਅਸੀਂ ਫੇਅਰਲੀ ਦੇਖੀਏ ਕਿ ਵੀ ਹੁਣ NDP ਜਿਸ ਪਾਰਟੀ ਨੂੰ ਜਗਮੀਤ ਸਿੰਘ ਲੀਡ ਕਰਦਾ ਹੈ ਉਹ ਤਾਂ ਅੰਮ੍ਰਿਤਧਾਰੀ ਸਿੱਖ ਹੈ। ਸੋ ਜਿਹੜੇ ਈਵਨ ਸਿੱਖ ਵੀ ਨੇ ਉਹ ਜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਧਿਓਂ ਜ਼ਿਆਦਾ NDP ਨੂੰ ਪਾਉਂਦੇ ਨੇ ਵੋਟ, ਕਿਉਂਕਿ NDP 'ਚ ਤਾਂ ਉਹਨਾਂ ਦਾ ਆਪਣਾ ਲੀਡਰ ਬੈਠਾ ਹੈ। ਵੈਸੇ ਵੀ NDP ਆਮ ਮਜ਼ਦੂਰਾਂ ਵਰਕਰਾਂ ਦੇ ਲਈ ਹਮਾਇਤ ਦੀ ਗੱਲ ਕਰਨ ਵਾਲੇ ਸੀ। ਸੋ ਇਹ ਇੱਕ ਪ੍ਰੋਪੇਗੈਂਡਾ ਹੈ, ਇਹ ਵੀ ਕਰਤਾ। ਲੇਕਿਨ ਹੁਣ ਜਿਹੜਾ ਖੁੱਲ੍ਹ ਕੇ ਜਿਹੜੀ ਗੱਲ ਇਹਨੇ ਕਹੀ ਹੈ, ਸੈਕਟਰੀ ਆਫ ਸਟੇਟ ਅਮਰੀਕਾ ਦੇ ਐਂਟਨੀ ਬਲਿੰਕਨ, ਅਮਰੀਕਾ ਦਾ ਐਂਬੈਸਡਰ ਜਿਹੜਾ ਕੈਨੇਡਾ 'ਚ, ਉਹ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦੇ, ਕਿ ਅਮਰੀਕਾ ਚਟਾਨ ਵਾਂਗ ਇਹੀ ਨਹੀਂ ਵੀ ਕੈਨੇਡਾ ਦੇ ਨਾਲ ਖਲੋਤਾ ਹੈ, ਉਹਨਾਂ ਨੇ ਇਹੀ ਇਨਕਸ਼ਾਫ ਕੀਤਾ ਕਿ ਅਸੀਂ ਜਿਹੜੀ ਹੈ ਇੰਟੈਲੀਜੈਂਸ ਕੈਨੇਡਾ ਨੂੰ ਦਿੱਤੀ। ਫਿਰ ਉਹਨਾਂ ਨੇ ਆਪਣੀ ਸਿਗਨਲ ਔਰ ਦੂਜੀ ਹਿਊਮਨ ਐਂਡ ਟੈਕਨੋਲੋਜੀ ਦੇ ਆਧਾਰ ਦੇ ਉੱਤੇ ਜਿਹੜਾ ਇਸ ਸਾਰੇ ਨੂੰ ਕਨਫਰਮ ਕੀਤਾ। ਔਰ ਇਨ ਦਾ ਮੀਨ ਟਾਈਮ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋ ਗਿਆ 18 ਜੂਨ ਨੂੰ। ਔਰ ਇਹ ਸਾਰੀਆਂ ਜਦੋਂ ਤੁਸੀਂ ਦੇਖਦੇ ਹੋ ਇਹਦੀ ਕਵਰੇਜ ਦੇ ਲਿਹਾਜ਼ ਨਾਲ, ਔਰ ਫਿਰ ਦਾ ਪ੍ਰਿੰਟ ਇਹਨਾਂ ਦੀ ਪਬਲੀਕੇਸ਼ਨ ਹੈ, ready to cooperate if Canada presents evidence, India reaches out to US, UK, Australia। ਹੁਣ ਉਹਨਾਂ ਦੀ ਹੋਸ਼ ਟਿਕਾਣੇ ਆਣੀ ਸ਼ੁਰੂ ਹੋਈ ਹੈ ਥੋੜੀ ਕਿ ਇਹਦੇ ਕਨਸੀਕੁਐਂਸਿਸ ਨੇ। ਇਹ ਐਵੇਂ ਨਹੀਂ ਤੁਸੀਂ ਅੱਜ ਹੀ ਕਰਨ ਥਾਪਰ ਨੇ ਇੱਕ ਯੇਲ ਯੂਨੀਵਰਸਿਟੀ ਦਾ ਅਸਿਸਟੈਂਟ ਪ੍ਰੋਫੈਸਰ ਸੀ ਸੁਸ਼ਾਂਤ ਸਿੰਘ ਕੇ ਕੀ ਨਾਂ ਸੀਗਾ ਉਹਦੇ ਨਾਲ, ਉਹਨੇ ਬੜਾ ਕਲੀਅਰਲੀ ਪਿਕਚਰ ਉਹਨੇ ਕਿਹਾ ਇਹ ਐਵੇਂ ਨਹੀਂ ਹੈ, ਇਹ ਜੋ ਵੀ ਅਮਰੀਕਾ ਨੇ ਜਾਂ ਦੂਜਾ ਕੀਤਾ ਹੈ ਇਹ ਪਲਾਨਡ ਹੈ ਔਰ ਇਹਨਾਂ ਨੇ ਇਹ ਫੜੇ ਗਏ ਨੇ ਔਰ ਇਹਦੇ ਲਈ ਇਹਦੀ ਜਵਾਬਦੇਹੀ ਹੋਏਗੀ। they can't run away, they have to come back with the evidence। ਔਰ ਹੁਣ ਇੰਡੀਆ ਇਹ ਪ੍ਰਿੰਟ ਮੁਤਾਬਕ ਉਹ ਕਹਿ ਰਿਹਾ ਅਮਰੀਕਾ, UK, ਆਸਟ੍ਰੇਲੀਆ ਨੂੰ ਕਿ ਜੀ ਅਸੀਂ ਤਿਆਰ ਹੈ ਜਿਹੜਾ ਉਸ ਲਈ ਕੋਆਪਰੇਟ ਕਰਨ ਦੇ ਲਈ। ਔਰ ਨਾਲ ਦੀ ਨਾਲ ਜਿਹੜੀ ਈਵਨ ਨਿਊਯਾਰਕ ਟਾਈਮਸ ਅੱਜ ਕੱਲ੍ਹ ਪੂਰਾ ਛਾਇਆ ਹੋਇਆ ਸਾਰੇ ਹਲਕਿਆਂ 'ਚ, ਸਾਡੇ ਵੀਰ GC ਸਿੰਘ ਹਿਊਸਟਨ ਤੋਂ ਉਹ ਵੀ ਸਾਨੂੰ ਜਾਣਕਾਰੀ ਭੇਜਦੇ ਨੇ ਤੇ ਉਹਨਾਂ ਨੇ ਅੱਜ ਇਹਦਾ ਨਿਊਯਾਰਕ ਟਾਈਮਸ ਦਾ ਜ਼ਿਕਰ ਸਾਰੇ ਪਾਸੇ ਹੀ ਆ। ਔਰ ਈਵਨ ਕਰਨ ਥਾਪਰ ਵੀ ਜਦੋਂ ਇੰਟਰਵਿਊ ਕਰਦਾ ਉਹ ਮੈਕਸਿਮਮ ਜਿਹੜਾ ਉਹਨੂੰ ਨਿਊਯਾਰਕ ਟਾਈਮਸ ਨੂੰ ਕੋਟ ਕਰਦੇ ਨੇ। ਔਰ ਨਿਊਯਾਰਕ ਟਾਈਮਸ ਦੀ ਸਟੋਰੀ ਜਿਹਦੇ 'ਚ ਜੂਲੀਅਨ E. ਬਾਰਨਸ ਐਂਡ ਇਆਨ ਆਸਟਨ ਦੀ ਹੈ, US ਪ੍ਰੋਵਾਈਡਡ ਕੈਨੇਡਾ ਵਿਦ ਇੰਟੈਲੀਜੈਂਸ ਔਨ ਕਿਲਿੰਗ ਆਫ ਸਿੱਖ ਲੀਡਰ, ਕਿ ਅਮਰੀਕਾ ਨੇ ਇੰਟੈਲੀਜੈਂਸ ਦਿੱਤੀ ਕੈਨੇਡਾ ਨੂੰ। ਅਮਰੀਕਨ ਇੰਟੈਲੀਜੈਂਸ ਗੇਵ ਅਸਿਸਟੈਂਸ ਬਟ ਕਮਿਊਨੀਕੇਸ਼ਨਸ ਇੰਟਰਸੈਪਟਡ ਬਾਈ ਕੈਨੇਡਾ were more definitive in linking India to the killing of ਹਰਦੀਪ ਸਿੰਘ ਨਿੱਜਰ। ਇਹਨਾਂ ਨੇ ਇੰਟੈਲੀਜੈਂਸ ਦਿੱਤੀ ਕਿ ਇਵੇਂ ਹੋਣ ਲੱਗਾ, ਪਰ ਫਰਦਰ ਫਿਰ ਜਦੋਂ ਕੈਨੇਡਾ ਨੇ ਜਿਹੜੀ ਆ ਉਹਨੂੰ ਡੈਫੀਨੇਟ ਕੀਤਾ ਤੇ ਉਸ ਦੇ ਥੱਲੇ ਹੀ ਫਿਰ ਜਿਹੜਾ ਐਂਟਨੀ ਬਲਿੰਕਨ ਸੈਕਟਰੀ ਆਫ ਸਟੇਟ ਵਿਦੇਸ਼ ਮੰਤਰੀ ਅਮਰੀਕਾ ਦਾ ਜਿਹੜਾ ਬਹੁਤ ਪ੍ਰੋ ਇੰਡੀਆ ਸੀ, ਉਹਨੇ ਬੜਾ ਕਲੀਅਰਲੀ ਕਿਹਾ ਕਿ ਵੀ he has called on India to cooperate with the Canadian investigation। American officials have largely tried to avoid triggering any diplomatic blowback from India, but the disclosure of the involvement of US intelligence risks ensnaring Washington in the diplomatic battle between Canada and India at a time when it is keen to develop New Delhi as a close partner। ਕਿ ਅਮਰੀਕਾ ਤਾਂ ਦੇਖ ਰਿਹਾ ਸੀ ਵੀ ਇਹਨੂੰ ਪਾਰਟਨਰ ਬਣਾਉਣਾ, ਪਰ ਇਹ ਜਦੋਂ ਹੁਣ ਆ ਗਿਆ ਵੀ ਡਿਪਲੋਮੈਟਿਕਲੀ ਪ੍ਰਭਾਵਿਤ ਹੋਣਗੇ ਰਿਸ਼ਤੇ, ਕਿਉਂਕਿ ਅਮਰੀਕਾ ਨੇ ਹੀ ਇਹ ਇੰਟੈਲੀਜੈਂਸ ਦਿੱਤੀ ਹੈ। ਇਸੇ ਤਰ੍ਹਾਂ ਅਸੀਂ ਸਾਊਥ ਚਾਈਨਾ ਮਾਰਨਿੰਗ ਪੋਸਟ ਉਹਨਾਂ ਦੇ ਓਪੀਨੀਅਨ ਪੇਜ ਦੇ ਉੱਤੇ ਸਾਇਰਾ ਬਾਨੋ ਦਾ ਆਰਟੀਕਲ, ਕੈਨੇਡਾ ਇੰਡੀਆ ਰੋ ਓਵਰ ਮਰਡਰਡ ਸਿੱਖ ਸੈਪਰੇਟਿਸਟ ਕੰਪਲੀਕੇਟਸ ਵੈਸਟ ਬਿਡ ਟੂ ਕਾਊਂਟਰ ਚਾਈਨਾ, ਕਿ ਵੀ ਜਿਹੜਾ ਲੱਗ ਰਿਹਾ ਸੀ ਕਿ ਸੌਖਾ ਚਾਈਨਾ ਨੂੰ ਜਿਹੜਾ ਉਹ ਮੋਢਾ ਸਾਨੂੰ ਮਿਲ ਗਿਆ ਇੰਡੀਆ ਦਾ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਰੇ ਦੇ ਨਾਲ ਹਿਊਮਨ ਰਾਈਟਸ ਸਟੈਂਸ ਔਰ ਦੂਸਰੀਆਂ ਚੀਜ਼ਾਂ ਜੁੜ ਗਈਆਂ। ਔਰ ਹਿੰਦੁਸਤਾਨ ਟਾਈਮਸ ਨੇ ਜਿਹੜਾ ਨਿਊਯਾਰਕ ਟਾਈਮਸ ਨੂੰ ਹੀ ਕੋਟ ਕਰਦੇ ਆ ਇਸ ਸਾਰੀ ਸਟੋਰੀ ਨੂੰ ਅੱਗੇ ਤੋਰਿਆ।
ਪਰ ਦਿਲਚਸਪ ਗੱਲ ਇਹ ਹੈ ਕਿ ਤੁਸੀਂ ਦੇਖੋ ਵੀ ਕਿਸ ਲੈਵਲ ਦੇ ਉੱਤੇ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਵੀ ਫੜੇ ਤਾਂ ਗਏ, ਫਸ ਗਏ। ਉਹਨਾਂ ਦੇ ਟੀਵੀ ਚੈਨਲਸ ਦੇ ਉੱਤੇ 2-3 ਦੇ ਉੱਤੇ ਮੈਂ ਦੇਖਿਆ, ਪ੍ਰਿੰਟ ਮੀਡੀਆ 'ਚ ਵੀ ਆਇਆ, ਕੋਈ ਐਕਸ ਪੈਂਟਾਗਨ ਦਾ ਕੋਈ ਥਰਡ ਰੇਟ ਜਿਹਾ ਕੋਈ ਚਪੜਾਸੀ ਵਰਗਾ ਇੱਕ ਗੋਰਾ ਫੜ ਕੇ ਲਿਆਂਦਾ ਹੋਇਆ ਉਹਨਾਂ ਨੇ, ਜਿਹੜਾ ਇਹ ਹੈ ਕਿ ਜੀ ਇਹ ਇੰਡੀਆ ਨੇ ਜੋ ਕੀਤਾ, ਜੇ ਕੀਤਾ ਹੋਏ ਕੀ ਹੈ, ਤੇ ਉਹ ਅੱਗੋਂ ਜਸਟੀਫਾਈ ਕਰ ਰਿਹਾ। ਉਹਦਾ ਨਾਮ ਫਾਰਮਰ ਪੈਂਟਾਗਨ ਆਫੀਸ਼ੀਅਲ ਮਾਈਕਲ ਰੂਬਿਨ has censured Canadian Prime Minister Justin Trudeau for alleging that India had links with the killings of Hardeep Singh Nijjar and claimed that Khalistani extremist was not a simply plumber, he had blood on his hands। ਕਿ ਜੀ ਉਹ ਪਲੰਬਰਿੰਗ ਦਾ ਕੰਮ ਕਰਦਾ ਸੀ, ਤੇ ਉਹਦੇ ਤੇ ਕਹਿ ਰਿਹਾ ਟੀਵੀ ਤੇ ਜੀ ਉਹ ਹਰਦੀਪ ਨਿੱਜਰ ਇਵੇਂ ਹੀ ਪਲੰਬਰ ਸੀ ਜਿਵੇਂ ਉਸਾਮਾ ਬਿਨ ਲੈਡਨ ਜਿਹੜਾ ਉਹ ਸਿਵਲ ਇੰਜੀਨੀਅਰ ਸੀ, ਕਿ ਉਹ ਸਿਵਲ ਇੰਜੀਨੀਅਰਿੰਗ ਨਹੀਂ ਸੀ ਕਰਦਾ, ਦਹਿਸ਼ਤਗਰਦੀ ਕਰਦਾ ਸੀ। ਔਰ ਇਹ ਜਿਹੜਾ ਅਫੀਸ਼ੀਅਲ ਹੈ ਉਹਨਾਂ ਦਾ ਸੋ ਕਾਲਡ ਪੈਂਟਾਗਨ ਦਾ, ਉਹ ਜਸਟੀਫਾਈ ਕਰ ਰਿਹਾ। ਉਹ ਕਹਿੰਦਾ ਵੀ ਜੇ ਮਾਰਿਆ ਵੀ ਏਜੰਸੀਆਂ ਨੇ ਠੀਕ ਮਾਰਿਆ, ਕਿਉਂਕਿ ਹੱਕ ਹੈ ਕਿ ਵੀ ਉਹ ਸਾਰਿਆਂ ਨੂੰ। ਸੋ ਇੱਕ ਪਾਸੇ ਇਹ ਵੀ ਨੈਰੇਟਿਵ ਡਿਫਾਈਂਸ ਦਾ ਇਹ ਆਪਣੀ ਆਡੀਅנס ਲਈ ਕਰ ਰਹੇ ਨੇ, ਕਿਉਂਕਿ ਉਹਨੂੰ ਗੋਰੇ ਨੂੰ ਜਿਹੜਾ ਸ਼ਕਲੋਂ ਹੀ ਜਿਹੜਾ ਹੈ ਉਹ ਲੱਗਦਾ ਸੀ ਕਿ ਭਾਈ ਪੈਸੇ ਦੇ ਕੇ ਲਿਆਂਦਾ ਹੋਇਆ, ਤੇ ਇਸ ਸਾਰੇ ਦੇ ਚੱਲਦੇ ਆ ਇੱਕ ਪਾਸੇ ਇਹ ਨੈਰੇਟਿਵ, ਦੂਸਰੇ ਪਾਸੇ ਆਪਣੇ ਲੋਕਾਂ ਦੇ ਵਿੱਚ ਖਾਸ ਤੌਰ ਤੇ ਸਿੱਖਾਂ 'ਚ ਇੱਕ ਖੌਫ ਪੈਦਾ ਕਰਨ ਦੇ ਲਈ। ਔਰ ਇਹਨਾਂ ਸਟੋਰੀਜ਼ ਦੀ ਜਿਹੜੀਆਂ ਇੰਟਰਨੈਸ਼ਨਲ ਲੈਵਲ ਦੀਆਂ ਨੇ, ਅਲ ਜਜ਼ੀਰਾ ਉਸ ਦੀ ਬਹੁਤ ਵੱਡੀ ਡੀਟੇਲਡ ਸਟੋਰੀ, ਅਨਪੈਕਿੰਗ ਇੰਡੀਆ ਕੈਨੇਡਾ ਟੈਂਸ਼ਨਸ amid Trudeau's bombshell allegations. A week after Canada accused India of being tied to Sikh leaders' killing, fears over safety and polarization grow. ਕਿ ਭਾਈ ਕਿਵੇਂ ਟਰੂਡੋ ਦਾ ਬੰਬਸ਼ੈਲ ਉਸ ਤੇ ਕੀ ਇਫੈਕਟ ਕਿੱਧਰ ਨੂੰ ਜਾ ਰਹੇ ਨੇ। ਦਾ ਗਾਰਡੀਅਨ ਜਿਹੜਾ ਯੂਕੇ ਤੋਂ ਹੈ ਉਹਨਾਂ ਨੇ ਕਹਿਤਾ ਨਰਿੰਦਰ ਮੋਦੀ ਡਿਵਾਈਸਿਵ ਮੈਨੀਪੂਲੇਟਰ ਹੂ ਚਾਰਮ ਦਾ ਵਰਲਡ, ਕਿ ਮਦਾਰੀ ਦੀ ਤਰ੍ਹਾਂ ਦੁਨੀਆ ਨੂੰ ਡੁਗਡੁਗੀ ਵਜਾ ਕੇ ਖੁਸ਼ ਕਰ ਰਿਹਾ ਸੀ, ਪਰ ਇਹ ਅਸਲੀ ਜਿਹਦੀ ਔਕਾਤ ਕੀ ਨਿਕਲੀ ਹੈ। ਔਰ ਉਹਨਾਂ ਨੇ ਸਿੱਖਾਂ 'ਚ ਖੌਫ ਪੈਦਾ ਕਰਨ ਲਈ ਜਿਹੜੀ ਖਬਰ ਨੂੰ ਬੜਾ ਇਹਨਾਂ ਦਾ ਮੀਡੀਆ ਇਹ ਦੱਸ ਰਿਹਾ ਕਿ ਜੀ ਦੇਖੋ ਅਸੀਂ ਰਿਵੈਂਜ ਲਵਾਂਗੇ। ਔਰ ਉਹਨਾਂ ਨੇ ਆਲਰੇਡੀ NIA ਨੇ ਜਾਰੀ ਕੀਤੀ 19 ਗਰਮ ਖਿਆਲੀਆਂ ਦੀ ਸੂਚੀ, ਸਾਰਿਆਂ ਦੀ ਜ਼ਬਤ ਹੋਵੇਗੀ ਜਾਇਦਾਦ। ਔਰ ਉਹਨਾਂ ਦੇ ਵਿੱਚ ਸਾਡੇ ਅਮਰੀਕਾ ਤੋਂ ਭਾਈ ਹਿੰਮਤ ਸਿੰਘ ਨੇ, ਉਹਨਾਂ ਦੀ ਵੀ ਇਹਨਾਂ ਨੇ ਜਾਇਦਾਦ ਜ਼ਬਤ ਕਰਨੀ ਹੈ। ਅਮਰਦੀਪ ਸਿੰਘ ਪੁਰੇਵਾਲ ਨੇ ਕੈਲੀਫੋਰਨੀਆ ਤੋਂ, ਪਰਮਜੀਤ ਸਿੰਘ ਪੰਮਾ UK ਤੋਂ, ਔਰ ਇਸੇ ਤਰ੍ਹਾਂ ਬਾਕੀਆਂ ਦੇ ਨਾਂ JS ਧਾਲੀਵਾਲ USA ਕਿਉਂਕਿ ਰੇਡੀਓ ਰਨ ਕਰਦੇ ਨੇ, ਔਰ ਹਰਪ੍ਰੀਤ ਸਿੰਘ ਉਰਫ ਰਾਣਾ ਸਿੰਘ US, ਇਹ ਜਿਹੜਾ ਸਿੰਘ ਜਿਹੜਾ ਹੈ ਉਹ ਆਪਣਾ ਡੈਡੀਕੇਟਡ ਸੀ ਇੰਗਲੈਂਡ ਦੇ ਵਿੱਚ, ਉਹਨਾਂ ਨੇ ਆਪਣਾ ਸਰੀਰ ਛੱਡਿਆ। ਔਰ ਇਸੇ ਤਰ੍ਹਾਂ ਬਾਕੀਆਂ ਦੇ ਨਾਂ, ਹਾਂ ਜਾਫੀ ਸਿੰਘ, ਹਰਜਾਪ ਸਿੰਘ ਉਰਫ ਜਾਫੀ ਸਿੰਘ ਇੰਡੀਆਨਾ 'ਚ ਨੇ, ਔਰ ਬਾਕੀਆਂ ਦੇ ਮੈਂ ਜਿਹੜੇ ਨੇ ਨਾਂ ਹੈਗੇ ਨੇ ਉਹਨਾਂ 'ਚ ਆਸਟ੍ਰੇਲੀਆ ਤੋਂ ਵੀ ਨੇ, ਕੈਨੇਡਾ ਤੋਂ ਵੀ ਨੇ। ਜਤਿੰਦਰ ਸਿੰਘ ਗਰੇਵਾਲ ਜਿਹੜੇ ਡਾਇਰੈਕਟਰ ਨੇ ਸਿੱਖਸ ਫਾਰ ਜਸਟਿਸ ਦੇ ਟੋਰਾਂਟੋ 'ਚ, ਉਹਨਾਂ ਦੀ ਵੀ ਸਰ ਹਿੰਮਤ ਸਿੰਘ USA। ਔਰ ਇਹਦੇ 'ਚ ਉਹਨਾਂ ਨੇ ਇਹ ਕਿਹਾ, ਨਾਲ ਦੀ ਨਾਲ ਕਿਹਾ ਸੈਂਟਰ ਮੂਵਸ ਟੂ ਕੈਂਸਲ OCI ਕਾਰਡਸ ਆਫ ਪ੍ਰੋ ਖਾਲਿਸਤਾਨ ਐਕਟਿਵਿਸਟ, move to seize their properties in India too। So ਇਹ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ, ਔਰ ਜਿਹੜੇ ਜਿਨ੍ਹਾਂ ਨੂੰ OCI ਕਾਰਡ ਦਿੱਤੇ ਹੋਏ ਨੇ ਬਾਹਰਲਿਆਂ ਨੂੰ, ਇਹਨਾਂ ਤੋਂ ਇਲਾਵਾ ਜਿਹੜੇ ਵੀ ਉਹਨਾਂ ਨੂੰ ਲੱਗੇਗਾ ਕਿ ਜੀ ਹਮਦਰਦ ਨੇ ਜਾਂ ਕੀ ਨੇ, ਅਸੀਂ ਤਾਂ ਕਹਿੰਦੇ ਵੀ ਇਹ ਕੱਲ ਦੀ ਬਜਾਏ ਅੱਜ ਹੀ ਕਰੋ ਸਾਰੇ, ਇਹਨਾਂ ਦਾ ਆਣਾ ਜਾਣਾ ਮੁੱਕੇ ਸਾਰਿਆਂ ਦਾ, ਫਿਰ ਸਮਝ ਆਇਆ ਕਿ ਭਾਈ ਸਟੇਟ ਕੀ ਹੈ। ਪਰ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਜਿਹੜਾ ਇੱਕ ਪਾਸੇ ਤੁਸੀਂ ਮਰਡਰ ਕੀਤਾ ਹੈ, ਨਾਲੇ ਚੋਰ ਨਾਲੇ ਚਤਰ, ਦੂਸਰੇ ਪਾਸੇ ਤੁਸੀਂ ਜਿਹੜੇ ਪੀਸਫੁਲੀ ਆਪਣਾ ਜਿਹੜਾ ਕਰਦੇ ਨੇ। ਔਰ ਉਹਨਾਂ ਦਵਿੰਦਰਜੀਤ ਸਿੰਘ UK ਜਿਹੜੇ ਸਿੱਖ ਫੈਡਰੇਸ਼ਨ ਦੇ, ਔਰ ਜਿਹੜਾ ਜਿਨ੍ਹਾਂ ਨੂੰ ਹਾਊਸ ਆਫ ਲਾਰਡਸ ਨੋਮੀਨੇਟ ਕੀਤਾ, ਉਹਨਾਂ ਦੇ ਵੀ ਜਾਇਦਾਦ, ਅਮਰੀਕ ਸਿੰਘ ਜਿਹੜੇ ਪ੍ਰਧਾਨ ਫੈਡਰੇਸ਼ਨ ਦੇ। ਸੋ ਮਤਲਬ ਇਹ ਹੈ ਵੀ ਇਹਨਾਂ ਨੇ ਬਿਲਕੁਲ ਫਰੰਟ ਖੋਲ ਦਿੱਤਾ ਹੈ, ਜਿਹੜੀ ਅਸੀਂ ਇਹ ਕਹਿੰਦੇ ਹਾਂ ਕਿ ਟੋਟਲ ਵਾਰ ਸਿੱਖ ਕੌਮ ਦੇ ਅਗੇਂਸਟ ਵਿੱਢੀ ਹੋਈ ਹੈ, ਉਸ ਦੀ ਇਹ ਸਾਰੀ ਕੰਟੀਨਿਊਟੀ ਹੈ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਕਿਵੇਂ ਭਾਰਤੀ ਏਜੰਸੀਆਂ ਵੱਲੋਂ ਅਮਰੀਕਾ ਦੇ ਪ੍ਰਮੁੱਖ ਖਾਲਿਸਤਾਨੀਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ। ਇਹ ਹਕੀਕਤ ਵੀ FBI ਨੇ ਸਾਹਮਣੇ ਲੈ ਆਂਦੀ ਹੈ। ਸੋ FBI ਵੱਲੋਂ ਸਿੱਖ ਲੀਡਰਾਂ ਨੂੰ ਮਿਲ ਕੇ ਇਸ ਸੰਬੰਧੀ ਚੇਤਾਵਨੀ ਦਿੱਤੀ ਗਈ ਸੀ। ਸੋ ਦੋ ਪ੍ਰਮੁੱਖ ਕਾਂਗਰਸਮੈਨਾਂ ਨੇ ਇਸ ਸੰਬੰਧੀ ਟਵੀਟ ਕਰਕੇ ਕਾਂਗਰਸ ਦੀ ਫੋਰਨ ਅਫੇਅਰਸ ਕਮੇਟੀ ਤੋਂ ਇਸ ਵਿਸ਼ੇ ਤੇ ਜਿਹੜੇ ਬਰੀਫਿੰਗ ਦੀ ਮੰਗ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਭਾਰਤੀ ਹਾਕਮ ਵੀ ਔਰ ਉਹਨਾਂ ਦੇ ਜਿਹੜੇ ਪੈਟਰਨ ਨੇ ਨਾਗਪੁਰ ਦੇ ਆਪਣੇ ਦਫ਼ਤਰ 'ਚ ਬੈਠੇ ਕਹਿੰਦੇ ਹੋਣੇ ਨੇ ਕਿ ਵੀ ਵਾਹ ਕਿਸਮਤ ਦੇ ਬਲੀਆ ਖਿੱਦੀ ਰਿੱਧੀ ਹੀਰ ਤੇ ਬਣ ਗਿਆ ਦੜੀਆ। ਕਿ ਭਾਈ ਤੁਰੇ ਕੀ ਸੀ, ਵਿਸ਼ਵ ਗੁਰੂ ਅਰਸ਼ ਗੱਡਾ ਮੂਨ ਤੇ ਪਹੁੰਚਾਤਾ। ਹੁਣ ਮੋਦੀ ਜੀ ਦੁਨੀਆ ਨੂੰ ਦੱਸਣਗੇ, ਦੁਨੀਆ ਪੁੱਛ ਕੇ ਚੱਲ ਰਹੀ ਹੈ ਮੋਦੀ ਜੀ ਤੋਂ। ਤੇ ਇਸ ਵੇਲੇ ਇਹ ਹੈ ਵੀ ਜਿੱਧਰ ਦੇਖੋ ਥੂ ਥੂ ਕਰ ਰਿਹਾ ਔਰ ਉਹਨਾਂ ਨੂੰ ਸਾਰਾ ਥੁੱਕਾਂ ਦੇ ਨਾਲ ਲਪੇਟ ਦਿੱਤਾ ਉਹਨਾਂ ਨੇ ਤੇ ਛਿੱਤਰ ਵੀ ਹੱਥ 'ਚ ਫੜ ਲਿਆ ਕਿ ਭਾਈ ਜਾਣਾ ਤੁਸੀਂ ਕਿੱਧਰ ਨੂੰ ਹੈ। ਔਰ ਅਮਰੀਕਾ 'ਚ ਕਿਉਂਕਿ ਦੇਖੋ ਗੱਲੀ ਗੱਲ ਇਹ ਨਹੀਂ ਹੈ ਔਰ ਅਸੀਂ ਅੱਜ ਹੀ ਇਸ ਨੂੰ ਹੁਣ ਡਿਸਕਸ ਕਰਾਂਗੇ ਕਿ ਵੀ 18 ਜੂਨ ਨੂੰ ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਉਸ ਦਿਨ ਮੋਦੀ ਅਮਰੀਕਾ ਦੀ ਧਰਤੀ ਦੇ ਉੱਤੇ ਉਹਨੇ ਪੈਰ ਰੱਖਿਆ ਸੀ। 22 ਜੂਨ ਨੂੰ ਉਸ ਦੀ ਜਿਹੜੀ ਹੈ ਉਹ ਮੀਟਿੰਗ ਸੀ ਬਾਈਡਨ ਦੇ ਨਾਲ ਵਾਈਟ ਹਾਊਸ ਦੇ ਅੰਦਰ। ਔਰ ਅਸੀਂ ਜਦੋਂ 18 ਨੂੰ ਦੀ ਇਹ ਘਟਨਾ ਸਾਹਮਣੇ ਆਈ ਅਸੀਂ ਉਸ ਦਾ ਜ਼ਿਕਰ ਕੀਤਾ ਔਰ 2-3 ਦਿਨ ਇੱਥੇ ਹੀ ਸੀ ਮੋਦੀ 22 ਤੋਂ ਪਹਿਲਾਂ। ਔਰ ਅਸੀਂ ਵਾਈਟ ਹਾਊਸ ਦੇ ਬਾਹਰ ਪ੍ਰੋਟੈਸਟ ਕਰਕੇ ਜਦੋਂ ਬਾਹਰ ਨਿਕਲ ਰਹੇ ਸੀ ਔਰ ਸਾਡੀ ਟੈਕਨੀਕਲ ਟੀਮ ਡਰਾਈਵ ਕਰ ਰਹੇ ਸੀ, ਮੈਂ ਨਾਲ ਬੈਠਾ ਸੀ, ਕਾਲ ਆਈ FBI। ਉਹਨਾਂ ਨੇ ਆਪਣੇ ਸਟੇਸ਼ਨ ਹੈੱਡਕੁਆਟਰ ਆਇਡੈਂਟੀਫਾਈ ਕੀਤਾ ਉਹਨੇ ਔਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਸਾਡੇ ਕੋਲ ਜਿਹੜਾ ਜਾਣਕਾਰੀ ਹੈ ਤੁਹਾਡੀ ਸੇਫਟੀ ਨੂੰ ਖਤਰਾ ਹੈ ਤੇ ਤੁਸੀਂ ਮਿਲਣਾ ਵੀ ਅਸੀਂ ਚਾਹੁੰਦੇ ਹਾਂ, ਤੁਸੀਂ ਰਿਸਟ੍ਰਿਕਟ ਕਰੋ ਆਪਣੀਆਂ ਮੂਵਮੈਂਟਸ। ਮੈਂ ਕਿਉਂਕਿ ਹੁਣ ਇਹ ਕਹਾਣੀ ਪਬਲਿਕ ਡੋਮੇਨ 'ਚ ਹੈ ਇਸ ਲਈ ਮੈਂ ਇਸ ਦਾ ਜ਼ਿਕਰ ਕਰ ਰਿਹਾ। ਔਰ ਉਸ ਤੋਂ ਫਿਰ 3 ਹਫ਼ਤੇ ਬਾਅਦ ਅਸੀਂ ਹੋਮਲੈਂਡ ਸਿਕਿਉਰਿਟੀ ਦੇ ਆਫਿਸ 'ਚ ਜਿੱਥੇ ਉਹਨਾਂ ਦੇ 3 ਆਲਾ FBI ਦੇ ਆਫੀਸ਼ੀਅਲ ਸੀ ਉਹਨਾਂ ਦੇ ਨਾਲ ਆਲਮੋਸਟ 2 ਘੰਟੇ ਦੀ ਮੀਟਿੰਗ ਸੀ ਉਸ ਸਾਰੇ ਪਸਮੰਜਰ ਦੇ ਵਿੱਚ ਕਿ ਪਿਛਲੇ ਇਸ ਸਾਰੇ ਪੀਰੀਅਡ ਦੇ ਵਿੱਚ ਕੀ ਹੈ, ਕਿਉਂ ਜਿਹੜਾ ਉਹ ਇੰਡੀਅਨ ਸਟੇਟ ਦਾ ਇਹ ਜਿਹੜਾ ਗੰਦਾ ਅਜੀਤ ਡੋਵਲ ਔਰ ਉਸ ਦੀ ਟੀਮ ਉਹਨਾਂ ਨੇ ਜਿਹੜਾ ਉਹ KGB ਦੀ ਤਰਜ਼ ਦੇ ਉੱਤੇ ਟਾਰਗੇਟਿੰਗ ਔਰ ਹਿਟਿੰਗ ਸ਼ੁਰੂ ਕੀਤੀ ਹੈ। ਔਰ ਉਹਨਾਂ ਦੀਆਂ ਜੋ ਵੀ ਇਨਸਟਰਕਸ਼ਨਸ ਜੋ ਸੇਫਟੀ ਕਵਰ ਹੁੰਦਾ ਹੈ ਉਹ ਮੈਂ ਡਿਸਕਸ ਨਹੀਂ ਕਰ ਸਕਦਾ। ਹੁਣ ਇਹ ਗੱਲ ਜ਼ਾਹਰ ਹੈ ਕਿ ਜਦੋਂ ਮੈਂ ਉਹਨਾਂ ਦੇ ਨਾਲ ਮੇਰੀ ਮੀਟਿੰਗ ਵੀ ਹੋਈ ਉਦੋਂ ਤੱਕ 3 ਬੰਦਿਆਂ ਦੀ ਜਾਣਕਾਰੀ ਮੇਰੇ ਕੋਲ ਸੀ ਕਿ ਜਿਨ੍ਹਾਂ ਨੂੰ ਕਿਉਂਕਿ ਪਹਿਲਾਂ ਤਾਂ ਅਸੀਂ ਕਨਫਰਮ ਕਰਨਾ ਚਾਹਿਆ ਵੀ ਇਹ ਕਿਤੇ ਫੇਕ ਕਾਲ ਹੀ ਨਾ ਹੋਏ। ਫਿਰ ਜਦੋਂ ਤੱਕ ਉਹਨਾਂ ਦੇ ਆਫੀਸ਼ੀਅਲਸ ਨੇ ਉਹਨੂੰ ਆਇਡੈਂਟੀਫਾਈ ਕੀਤਾ ਗੱਲ ਹੋ ਗਿਆ ਵੀ ਠੀਕ ਹੈ। ਫਿਰ ਜ਼ਾਹਰ ਹੈ ਕਿ ਵੀ ਤੁਸੀਂ ਆਪਣਾ ਪ੍ਰੋਟੈਕਟਿਵ ਅੰਬਰੇਲਾ ਜਾਂ ਪ੍ਰੋਟੈਕਟਿਵ ਕਵਰ ਤਾਂ ਲੈਂਦੇ ਹੋ। ਦੂਸਰਾ ਇਹ ਸੀ ਕਿ ਵੀ ਇਹ ਗੱਲ ਨੂੰ ਕਿੱਥੋਂ ਤੱਕ ਕੀਤਾ ਜਾਏ ਕਿ ਇਹਨੂੰ ਔਰ ਉਸੇ ਪੀਰੀਅਡ 'ਚ ਹੀ ਕਿਸੇ ਨੂੰ ਭਿਣਕ ਪਈ ਵਾਲ ਸਟਰੀਟ ਜਰਨਲ ਵਾਲਿਆਂ ਨੂੰ ਉਹ ਗੱਲ ਵੀ ਕਰਨਾ ਚਾਹੁੰਦੇ ਸੀ ਬਟ ਮੈਂ ਉਸ ਨੂੰ ਅਵੋਇਡ ਕੀਤਾ। ਔਰ ਦੂਸਰਿਆਂ ਨੂੰ ਕਿਉਂਕਿ
ਸਾਨੂੰ ਸੀ ਕਿ ਵੀ ਇਸ ਦੇ ਪਹਿਲਾਂ ਦੇਖੀਏ ਕਿ ਵੀ ਜੇ ਅਮਰੀਕਨ FBI 4 ਦਿਨ ਬਾਅਦ 18 ਤੋਂ ਬਾਅਦ 22 ਜੂਨ ਨੂੰ ਅਲਰਟ ਦੇ ਰਹੀ ਹੈ, ਉਹਨਾਂ ਦੇ ਕੋਲ ਪੂਰੀ ਲਿਸਟ ਔਰ ਬਾਅਦ ਚ ਹੁਣ ਤਾਂ ਸਾਹਮਣੇ ਆਇਆ ਵੀ ਕੈਲੀਫੋਰਨੀਆ 'ਚ 5-6 ਇਸ ਕਿਸਮ ਦੇ ਹੋਰ ਪਰਸਨ ਸੀ, ਹੋਰ ਵੀ ਹੋਣਗੇ ਜਿਹਨੂੰ ਵੀ ਐਸੀ ਕਿਹੜੀ ਇਹਨਾਂ ਕੋਲ ਡੈਫੀਨੇਟਿਵ ਇੰਟੈਲੀਜੈਂਸ ਹੋਏਗੀ ਵੀ ਕੋਈ ਘਟਨਾ ਵਾਪਰਦੀ ਕੈਨੇਡਾ 'ਚ ਹੈ ਔਰ ਇੱਕਦਮ ਅਮਰੀਕਾ ਦੇ ਵਿੱਚ ਜਿਹੜਾ, ਔਰ ਹੁਣ ਤਾਂ ਸਾਹਮਣੇ ਆ ਗਿਆ ਵੀ ਈਵਨ ਹਰਦੀਪ ਸਿੰਘ ਨਿੱਜਰ ਬਾਰੇ ਵੀ ਅਮਰੀਕਾ ਨੇ ਹੀ ਕੈਨੇਡਾ ਨੂੰ ਜਿਹੜਾ ਫੋਰਵਾਰਨ ਕੀਤਾ, ਉਹਨਾਂ ਨੇ ਮੋਰ ਸਪੈਸੀਫਿਕ ਇਸ ਦੇ ਉੱਤੇ ਆਪਣੀ ਇੰਟੈਲੀਜੈਂਸ ਕਲੈਕਟ ਕੀਤੀ ਔਰ ਫਾਈਨਲੀ ਉਹਨਾਂ ਨੇ ਜਿਹੜਾ 18 ਸਤੰਬਰ ਨੂੰ ਪਾਰਲੀਮੈਂਟ ਦੇ ਵਿੱਚ ਉਸ ਦਾ ਇੰਕਸ਼ਾਫ ਕੀਤਾ। ਅੱਛਾ, ਦੋ ਸਟੋਰੀਜ਼ ਇਸ ਤੋਂ ਪਹਿਲਾਂ ਕਿ ਮੈਂ ਇਹ ਦੱਸਾਂ ਕਿ ਵੀ ਇਸ ਦੀ ਗੂੰਜ ਹੁਣ ਇਸ ਕਾਂਡ ਦੀ ਅਮਰੀਕਨ ਕਾਂਗਰਸ 'ਚ ਹੈ ਔਰ ਅਮਰੀਕਾ ਦੀ ਕਾਂਗਰੈਸ਼ਨਲ ਸਿੱਖ ਕਾਕਸ, ਉਸ ਦੇ ਦੋ ਅਹਿਮ ਜਿਹੜੇ ਕਾਂਗਰਸਮੈਨ ਨੇ, ਰਿਪਰੈਜ਼ੈਂਟੇਟਿਵ ਜਿਮ ਕੋਸਟਾ ਔਰ ਰਿਪਰੈਜ਼ੈਂਟੇਟਿਵ ਐਰਿਕ ਸਵਾਲਵੈਲ, ਉਹਨਾਂ ਨੇ ਕੀ ਕਿਹਾ ਟਵੀਟ ਕਰਕੇ। ਪਰ ਦੋ ਸਟੋਰੀਜ਼ ਜਿਹੜੀਆਂ ਮੀਡੀਆ ਦੇ ਵਿੱਚ ਇੰਟਰਨੈਸ਼ਨਲੀ ਅੱਜ ਚਰਚਾ ਦੇ ਵਿੱਚ ਨੇ, ਇੱਕ ਵੱਡੀ ਪਬਲੀਕੇਸ਼ਨ ਦਾ ਇੰਟਰਸੈਪਟ ਦੇ ਥੱਲੇ ਹੈ ਜਿਹੜੀ ਅਨਬਾਇਸ ਤਰੀਕੇ ਨਾਲ ਇੰਟਰਨੈਸ਼ਨਲ ਪੋਲਿਟਿਕਸ ਤੇ ਸਟੋਰੀ ਕਰਦੀ ਹੈ ਔਰ ਉਸ ਦਾ ਇਹ ਹੈਡਲਾਈਨ ਹੈ ਔਰ ਵੱਡੀ ਡਿਟੇਲ ਸਟੋਰੀ ਹੈ, FBI warned Sikhs in the US about death threats after killing of Canadian activist। ਕਿ FBI ਨੇ US ਦੇ ਵਿੱਚ ਸਿੱਖਾਂ ਨੂੰ ਜਿਹੜਾ, ਔਰ ਫਿਰ ਸਬ ਹੈਡਿੰਗ ਹੈ The FBI visits took on a new urgency after Canada alleged Indian government involvement in the assassination of a Sikh separatist on Canadian soil। ਕਿ ਵੀ FBI ਨੇ ਫੌਰਨ ਜਿਹੜਾ ਸਿੱਖਾਂ ਨੂੰ ਕਿ ਵੀ ਉਹਨਾਂ ਨੂੰ ਡੈਥ ਥ੍ਰੈਟ ਹੈ, ਉਹਨਾਂ ਨੂੰ ਵਾਰਨ ਕੀਤਾ ਔਰ ਉਸ ਦੇ ਵਿੱਚ ਉਹਨਾਂ ਨੇ ਸਪੈਸੀਫਿਕਲੀ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਨਾਲ ਜੁੜੇ ਹੋਏ ਨੇ, ਕੋਆਰਡੀਨੇਟਰ ਨੇ, ਉਹਨਾਂ ਨੂੰ ਇੰਟਰਵਿਊ ਕੀਤਾ ਔਰ ਉਹਨਾਂ ਨੇ ਵੀ ਆਪਣੀ ਕਹਾਣੀ ਕਿ ਕਿਵੇਂ ਦੋ FBI ਦੇ ਸਪੈਸ਼ਲ ਏਜੰਟ ਜੂਨ ਦੇ ਵਿੱਚ ਉਹਨਾਂ ਕੋਲ ਆਏ ਔਰ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਜਾਣਕਾਰੀ ਹੈ ਕਿ ਤੁਹਾਡੀ ਜਾਨ ਨੂੰ ਖਤਰਾ ਹੈ, ਪਰ ਅਸੀਂ ਇਹ ਸਪੈਸੀਫਿਕ ਨਹੀਂ ਦੱਸ ਸਕਦੇ ਕਿ ਕੇਸ ਤੋਂ ਹੈ। ਫਿਰ ਜਿਹੜਾ ਉਹਨਾਂ ਨੇ ਇਹ ਕਿਹਾ ਇਸ ਇੰਟਰਸੈਪਟ ਨੇ ਕਿ ਦੋ ਹੋਰ ਸਿੱਖ ਐਕਟਿਵਿਸਟ ਨੇ ਜਿਨ੍ਹਾਂ ਨੇ ਸਿਕਿਉਰਿਟੀ ਦੀ ਵਜ੍ਹਾ ਕਰਕੇ ਆਪਣੇ ਆਪ ਨੂੰ ਐਨੋਨਿਮਸ ਰੱਖਿਆ ਔਰ ਇਸ ਤੋਂ ਉਹਨਾਂ ਨੇ ਫਿਰ ਉਹਨਾਂ ਨੇ ਕੋਟ ਕੀਤਾ ਹੈ ਸੁਖਮਨ ਸਿੰਘ ਧਾਮੀ ਜਿਹੜੇ ਕੋਆਰਡੀਨੇਟਰ ਨੇ ਇਨਸਾਫ ਦੇ, ਕੈਲੀਫੋਰਨੀਆ ਬੇਸਡ ਨਾਨ ਪ੍ਰੋਫਿਟ ਗਰੁੱਪ ਹੈ ਔਰ ਇਹੀ ਨੇ ਜਿਨ੍ਹਾਂ ਨੇ ਈਵਨ ਪਵਨ ਕੁਮਾਰ ਰਾਏ ਜਿਹੜਾ ਬਾਹਰ ਕੱਢਿਆ ਉੱਥੋਂ ਰਾਹ ਦਾ ਹੈਡ, ਉਹਨੇ ਪੰਜਾਬ 'ਚ ਹੁੰਦਿਆਂ ਕਿਵੇਂ ਡਿਸਅਪੀਅਰੈਂਸ ਕੀਤੀਆਂ ਨੇ ਕਿਉਂਕਿ ਉਹਨਾਂ ਨੇ ਕਾਫੀ ਡਾਟਾ ਕਲੈਕਟ ਕੀਤਾ ਹੈ ਡੇਟਾ ਪੰਜਾਬ 'ਚੋਂ, ਉਹਨਾਂ ਨੇ ਉਹਨੂੰ ਪਵਨ ਕੁਮਾਰ ਦੇ ਵੀ ਰਿਕਾਰਡ ਕੱਢੇ ਨੇ ਵੀ ਉੱਥੇ ਉਹ ਕੀ ਕਰਦਾ ਰਿਹਾ ਔਰ ਨਾਲ ਦੀ ਨਾਲ ਇਹ ਜਿਹੜੀ ਕਾਫੀ ਡਿਟੇਲਡ ਸਟੋਰੀ ਹੈ ਜਿਹੜਾ ਉਹਦੇ ਤੇ ਅਖੀਰ 'ਚ ਮੰਗ ਵੀ ਕੀਤੀ ਹੋਈ ਹੈ ਕਿ ਭਾਈ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜਾ ਇਮੀਡੀਏਟ ਸਪੋਰਟ ਦੀ ਲੋੜ ਹੈ। ਵੀ ਡੋ ਨਾਟ ਵਾਂਟ ਥਾਟਸ ਐਂਡ ਪ੍ਰੇਅਰਸ ਲੇਟਰ ਕਿ ਵੀ ਮਾਰ ਦਿੱਤੇ ਜਾਈਏ ਤਾਂ ਮੁੜ ਕੇ ਕਹੋ ਜੀ ਕਹਿਣ ਵੀ ਫੀਲ ਸੌਰੀ, ਜਿਵੇਂ ਜਸਟਿਨ ਟਰੂਡੋ ਨੇ ਵੀ ਪਾਰਲੀਮੈਂਟ 'ਚ ਖਲੋ ਕੇ ਕਿਹਾ ਜੀ ਵੀ ਫੀਲ ਸੌਰੀ ਫॉर द ਫੈਮਿਲੀ ਆਫ ਹਰਦੀਪ ਸਿੰਘ ਨਿੱਜਰ ਐਂਡ ਦਿਸ ਦੈਟ ਸਾਰਾ। ਸੋ ਇਸੇ ਤਰ੍ਹਾਂ ਦੂਸਰਾ ਜਿਹੜੀ ਸਾਡੀ ਆਪਣੀ ਸਿੱਖ ਪਬਲੀਕੇਸ਼ਨ ਹੈ ਕੈਨੇਡਾ 'ਚ ਬਾਜ਼, ਉਹਨਾਂ ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ FBI warns more Sikh American activists of death threats ਔਰ ਉਹਨਾਂ ਨੇ ਇਹ ਕਿਹਾ ਕਿ ਵੀ FBI ਨੇ ਜਿਹੜਾ ਇਹ ਉਹਨਾਂ ਨੂੰ ਵਾਰਨ ਕੀਤਾ ਔਰ ਦੋ ਸਿੱਖ ਐਕਟਿਵਿਸਟ ਦਾ ਉਹਨਾਂ ਨੇ ਹਵਾਲਾ ਦਿੱਤਾ ਔਰ ਕਿ ਜਿਨ੍ਹਾਂ ਨਾਲ FBI ਨੇ ਆ ਕੇ ਗੱਲ ਕੀਤੀ ਔਰ ਉਹਨਾਂ ਨੂੰ ਕਿਹਾ ਵੀ ਤੁਹਾਡੀ ਜਾਨ ਦਾ ਨੂੰ ਖਤਰਾ ਹੈ। ਉਹਨਾਂ 'ਚ ਇੱਕ ਸੁਖਵਿੰਦਰ ਸਿੰਘ ਸਿੱਧੂ ਨੇ, ਇਹ ਸਿੱਖਸ ਫਾਰ ਜਸਟਿਸ ਦੇ ਕੈਲੀਫੋਰਨੀਆ 'ਚ ਮੈਂਬਰ ਨੇ, ਉਹਨਾਂ ਨੇ ਕਿਹਾ ਕਿ I was told that there was a threat on my life and on a few other Sikhs and whoever wanted to kill us would be using local gangs to make the hits। ਕਿ ਵੀ ਉਹਨਾਂ ਨੇ ਆਲਰੇਡੀ ਗੈਂਗਾਂ ਰਾਹੀਂ ਉਹ ਸਾਨੂੰ ਮਰਵਾਉਣਗੇ ਔਰ ਉਹਨਾਂ ਨੇ ਕਿਹਾ ਵੀ ਮੈਨੂੰ ਦੇ ਟੋਲਡ ਮੀ ਟੂ ਮੂਵ ਟੂ ਏ ਸੇਫ ਲੋਕੇਸ਼ਨ ਇਫ ਆਈ ਕੁਡ ਐਂਡ ਟੂ ਸਟੇ ਅਵੇ ਫਰਮ ਲੋਕੇਸ਼ਨਸ ਵੇਅਰ ਆਈ ਕੁਡ ਬੀ ਈਜ਼ੀਲੀ ਟਰੈਕਡ ਕਿ ਵੀ ਤੂੰ ਲੁਕ ਜਾ, ਹਾਈਡ ਆਊਟ ਚਲਾ ਜਾ ਇਹ ਉਹ। ਸੋ ਇਸੇ ਤਰ੍ਹਾਂ ਬੌਬੀ ਸਿੰਘ ਜਿਹੜੇ ਨੇ ਇਹ ਵੀ ਯੂਥ ਖਾਲਿਸਤਾਨੀ ਐਕਟਿਵਿਸਟ ਨੇ ਸੈਕਰਾਮੈਂਟੋ ਤੋਂ, ਉਹਨਾਂ ਨਾਲ ਵੀ FBI ਮਿਲੀ ਔਰ ਉਹਨਾਂ ਨੂੰ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ people constantly state it's easy to live in foreign countries to advocate for Khalistan. He shares it's not. Nobody knows what people go through until they enter the battlefield. ਕਿ ਵੀ ਤੁਸੀਂ ਇਹ ਰਿਅਲਾਈਜ਼ ਨਹੀਂ ਕਰ ਸਕਦੇ ਕਿ ਤੁਸੀਂ ਇੱਥੇ ਵੀ ਕਿੰਨੇ ਵਲਨਰੇਬਲ ਹੋ। ਫਿਰ ਇਸ ਸਟੋਰੀ ਦੇ ਵਿੱਚ ਕਾਫੀ BJP ਹਿੰਦੂ ਨੈਸ਼ਨਲਿਜ਼ਮ ਕੀ ਹੈ ਔਰ ਉਹਨਾਂ ਨੇ ਇੰਟਰਸੈਪਟ ਨੂੰ ਵੀ ਕੋਟ ਕੀਤਾ ਹੈ
ਕਿ ਵੀ ਉਹਨਾਂ ਨੇ ਵੀ ਕਿਵੇਂ ਇਸ ਸਟੋਰੀ ਨੂੰ ਦਿੱਤਾ। ਹੁਣ ਇਸ ਸਾਰੇ ਤੋਂ ਬਾਅਦ ਕਿਉਂਕਿ ਹੁਣ ਇਹ ਪਬਲਿਕ ਅਰੀਨਾ 'ਚ ਹੈ, ਇਸ ਲਈ ਮੈਂ ਵੀ ਆਪਣਾ ਐਕਸਪੀਰੀਅੰਸ ਇਸ ਦੇ ਉੱਤੇ ਡਿਸਕਸ ਕੀਤਾ। ਔਰ ਇਹ ਕਿਉਂਕਿ ਜਿਹੜੀ ਪਬਲਿਕ ਫੀਲਡ ਦੇ ਵਿੱਚ ਜਾਂ ਪਬਲਿਕ ਇੰਟਰਸਟ 'ਚ ਆ ਜਾਂਦਾ ਹੈ, ਜ਼ਾਹਰ ਹੈ ਜਿਹੜੇ ਕਾਂਗਰਸਮੈਨ ਨੇ ਉਹ ਲੋਕਾਂ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ। ਜੇ FBI ਨੇ ਇਹ ਸਾਰਾ ਕੀਤਾ ਵੀ ਐਪਰੀਸ਼ੀਏਟ, ਕਿਉਂਕਿ FBI ਨੂੰ ਫੌਰਨ ਲੱਗਾ ਕਿ ਔਰ ਉਹਨਾਂ ਕੋਲ ਜਿਹੜੀ ਹੈ ਉਹ ਡਿਜ਼ਾਇਰਡ ਇੰਟੈਲੀਜੈਂਸ ਹੋਏਗੀ ਕਿ ਅਮਰੀਕਾ 'ਚ ਜਿਹੜੇ ਸਿੱਖ ਐਕਟਿਵਿਸਟ ਨੇ ਉਹ ਇਨ ਡੇਂਜਰ ਨੇ, ਉਹਨਾਂ ਨੇ ਉਹਨਾਂ ਨੂੰ ਵਾਰਨ ਕੀਤਾ। ਔਰ ਚਲੋ ਇਹ ਵੀ ਰੱਬ ਦੀ ਰਹਿਮਤ ਹੈ ਕਿ ਕੋਈ ਅੱਜ ਜਦੋਂ ਅਸੀਂ 3 ਮਹੀਨੇ ਬਾਅਦ ਗੱਲ ਕਰ ਰਹੇ ਤੇ ਕੋਈ ਦੁਰਘਟਨਾ ਨਹੀਂ ਹੋਈ, ਕਿਉਂਕਿ ਇਹਦਾ ਸ਼ਾਇਦ ਕਾਰਨ ਇਹ ਵੀ ਕਿ ਇੰਡੀਅਨ ਇੰਟੈਲੀਜੈਂਸ ਨੂੰ ਵੀ ਜਿਹੜੇ ਗੈਂਗਸਟਰ ਜਾਂ ਦੂਜੇ ਹਾਇਰ ਕੀਤੇ ਹੋਣਗੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ FBI ਨੇ ਕੰਨ ਚੁੱਕ ਲਏ ਨੇ। ਔਰ ਜਦੋਂ ਇੱਕ ਵਾਰ ਤੁਹਾਡਾ ਪਲਾਟ ਐਕਸਪੋਜ਼ ਹੋ ਜਾਏ ਫਿਰ ਤੁਸੀਂ ਕਾਰਵਾਈ ਤੋਂ ਭੱਜਦੇ ਹੋ। ਔਰ ਹੁਣ ਜਿਹੜੀ ਪਬਲਿਕ ਰਿਪਰੈਜ਼ੈਂਟੇਸ਼ਨ ਵਾਲੇ ਲੋਕ ਜਿਹੜੇ ਕਾਂਗਰਸਮੈਨ ਨੇ, ਔਰ ਜਿਮ ਕੋਸਟਾ ਜਿਹੜੇ ਸਟਾਕਟਨ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਕਾਂਗਰੈਸ਼ਨਲ ਸਿੱਖ ਕਾਕਸ ਦੇ ਵੋਕਲ ਮੈਂਬਰ ਨੇ। ਔਰ ਜਦੋਂ ਮੋਦੀ ਇੱਥੇ 22 ਜੂਨ ਨੂੰ ਆਇਆ ਉਸ ਤੋਂ ਪਹਿਲਾਂ ਵੀ ਜਿਹੜੀ ਇੱਕ ਹੀਅਰਿੰਗ ਸਿੱਖ ਕਾਂਗਰੈਸ਼ਨਲ ਕਮੇਟੀ ਵੱਲੋਂ ਸੀ, ਉਹਦੇ 'ਚ ਵੀ ਜਿਮ ਕੋਸਟਾ ਨੇ ਜਿਹੜਾ ਉਹ ਆਪਣੀ ਬਰੀਫਿੰਗ ਦਿੱਤੀ ਸੀ ਕਿ ਵੀ ਮੈਂ ਸਵਾਲ ਚੁੱਕਾਂਗਾ। ਔਰ ਸ਼ਾਇਦ 40 ਕੇ 42 ਕਾਂਗਰਸਮੈਨਾਂ ਨੇ ਚਿੱਠੀ ਵੀ ਲਿਖੀ ਸੀ ਬਾਈਡਨ ਨੂੰ ਕਿ ਵੀ ਇਹ ਮੋਦੀ ਨੂੰ ਜਦੋਂ ਮਿਲਣਾ ਹੈ ਤੇ ਹਿਊਮਨ ਰਾਈਟਸ ਔਰ ਜੋ ਚੱਲ ਰਿਹਾ ਇਹਦੇ ਤੇ ਪੁੱਛਿਆ ਜਾਏ। ਜਿਮ ਕੋਸਟਾ ਨੇ ਕਿਹਾ ਟਵੀਟ ਕਰਕੇ, I am very concerned about reports that Canadian Sikh leader Hardeep Singh Nijjar was assassinated and I have requested an official briefing as a member of House Foreign Affairs Committee। ਹੁਣ ਜਿਮ ਕੋਸਟਾ ਬਹੁਤ ਸੀਨੀਅਰ ਕਾਂਗਰਸਮੈਨ ਹੈ ਔਰ ਜਿਹੜੀ ਕਾਂਗਰਸ ਦੀ ਫੋਰਨ ਅਫੇਅਰਸ ਕਮੇਟੀ ਹੈ ਉਹਦਾ ਉਹ ਮੈਂਬਰ ਵੀ ਹੈ। ਉਹਨੇ ਕਿਹਾ ਕਿ ਭਾਈ ਮੈਂ ਜਿਹੜਾ ਇਸ ਤੋਂ ਬੜਾ ਕੰਸਰਨ ਹੈ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਦੀ ਖਬਰ ਤੋਂ, ਔਰ ਮੈਂ ਹਾਊਸ ਫੋਰਨ ਅਫੇਅਰਸ ਕਮੇਟੀ ਨੂੰ ਕਿਹਾ ਕਿ ਇਸ ਮੁੱਦੇ ਦੇ ਉੱਤੇ ਬਰੀਫਿੰਗ ਮਤਲਬ ਹੁੰਦਾ ਫਿਰ ਹੀਅਰਿੰਗ ਹੁੰਦੀ ਹੋਏ। ਵੀ ਮਸਟ ਫੁਲੀ ਇਨਵੈਸਟੀਗੇਟ ਦਿਸ ਕ੍ਰਾਈਮ ਟੂ ਡਿਟਰਮਿਨ ਹੂ ਸ਼ੁੱਡ ਬੀ ਹੈਲਡ ਅਕਾਊਂਟੇਬਲ, ਕਿ ਅਮਰੀਕਨ ਕਾਂਗਰਸ ਦੀ ਫੋਰਨ ਅਫੇਅਰਸ ਕਮੇਟੀ 'ਚ ਇਸ ਦੇ ਉੱਤੇ ਹੀਅਰਿੰਗ ਹੋਣੀ ਚਾਹੀਦੀ ਹੈ ਔਰ ਇਹ ਪਤਾ ਲੱਗਣਾ ਚਾਹੀਦਾ ਕਿ ਕੌਣ ਇਹਦੇ ਲਈ ਜ਼ਿੰਮੇਵਾਰ ਹੈ। ਇਸੇ ਤਰ੍ਹਾਂ ਕਾਂਗਰਸਮੈਨ ਰਿਪਰੈਜ਼ੈਂਟੇਟਿਵ ਐਰਿਕ ਸਵਾਲਵੈਲ, ਉਹਨਾਂ ਨੇ ਇਹ ਵੀ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦਾ ਮੈਂਬਰ ਹੈ। ਔਰ ਇਹ ਜਿਹੜੇ ਲੋਕ ਬਹੁਤ ਵਾਰ ਜੀ ਸਿੱਖ ਕਾਕਸ ਜੀ ਇੰਡੀਆ ਨੇ ਖੜਾ ਕਰਤਾ ਜੀ ਫਲਾਣਾ, ਦਿਸ ਇਜ਼ ਦਾ ਟਾਈਮ ਜਦੋਂ ਤੁਸੀਂ ਦੇਖੋ ਜਿਹੜਾ ਤੁਸੀਂ ਵਕਤ ਲੌਬੀ ਪੈਸਾ ਇਨਵੈਸਟ ਕੀਤਾ ਹੁੰਦਾ ਹੈ ਉਹ ਹੌਲੀ ਇਸ ਲੈਵਲ ਤੱਕ ਗੱਲ ਜਾਂਦੀ ਹੈ। ਬਹੁਤੀ ਸੀ ਜੀ ਇਹ ਖਾਲਿਸਤਾਨ ਦੀ ਹਮਾਇਤ ਕਿਉਂ ਨਹੀਂ ਕਰਦੇ ਜੀ ਜਾਂ ਦੂਜਾ ਕਿਉਂ ਨਹੀਂ ਕਰਦੇ। ਅੱਜ ਜੇ ਨਾਲ ਖਲੋਣ ਦਾ ਵੇਲਾ ਆਇਆ, ਸਭ ਤੋਂ ਪਹਿਲਾਂ ਜਿਹੜਾ ਜਿਵੇਂ ਅਮਰੀਕਨ ਏਜੰਸੀਆਂ ਆ ਕੇ ਖਲੋਤੀਆਂ ਨੇ। ਔਰ ਐਰਿਕ ਸਵਾਲਵੈਲ ਨੇ ਕਿਹਾ, ਐਜ਼ ਏ ਮੈਂਬਰ ਆਫ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਆਈ ਸਟੈਂਡ ਵਿਦ ਦ ਸਿੱਖ ਕਮਿਊਨਿਟੀ ਅਗੇਂਸਟ ਹੇਟ and political violence. Sikhs deserve to live in peace in America and worldwide, free from political persecution. I am concerned by reports that India's government is targeting Sikh activists abroad and will seek to learn more as a member of the Committee on Homeland Security. ਇਹ ਜਿਹੜੇ ਕਾਂਗਰਸਮੈਨ ਐਰਿਕ ਸਵਾਲਵੈਲ ਹੈ ਇਹ ਹੋਮਲੈਂਡ ਸਿਕਿਉਰਿਟੀ ਦਾ ਮੈਂਬਰ ਹੈ। ਔਰ ਇਹੀ ਉਹਨੇ ਕਿਹਾ ਕਿ ਵੀ ਮੈਂ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦਾ ਮੈਂਬਰ ਹੋਣ ਦੇ ਨਾਤੇ ਸਿੱਖ ਕੌਮ ਦੇ ਨਾਲ ਖੜਾ, ਕਿਉਂਕਿ ਉਹ ਸਿੱਖ ਕੌਮ ਇਸ ਵੇਲੇ ਨਫ਼ਰਤ ਔਰ ਸਿਆਸੀ ਜਿਹੜੀ ਹਿੰਸਾ ਹੈ ਉਸ ਦਾ ਸ਼ਿਕਾਰ ਹੈ। ਸਿੱਖ ਇਹ ਡਿਜ਼ਰਵ ਕਰਦੇ ਨੇ ਕਿ ਵੀ ਉਹ ਅਮਰੀਕਾ ਔਰ ਦੁਨੀਆ ਭਰ ਦੇ ਵਿੱਚ ਅਮਨ ਅਮਾਨ ਦੇ ਨਾਲ ਰਹਿ ਸਕਣ, ਉਹਨਾਂ ਦੀ ਉੱਤੇ ਕੋਈ ਸਿਆਸੀ ਜ਼ੁਲਮ ਨਾ ਹੋਏ, ਪੋਲੀਟੀਕਲ ਪਰਸੀਕਿਊਸ਼ਨ ਨਾ ਹੋਏ। ਮੈਂ ਇਸ ਗੱਲ ਨੇ ਮੈਨੂੰ ਫਿਕਰਮੰਦ ਕੀਤਾ ਕਿ ਇੰਡੀਆ ਦੀ ਗਵਰਨਮੈਂਟ ਸਿੱਖ ਐਕਟਿਵਿਸਟ ਨੂੰ ਬਾਹਰਲੇ ਮੁਲਕਾਂ 'ਚ ਟਾਰਗੇਟ ਕਰ ਰਹੀ ਹੈ ਔਰ ਮੈਂ ਇਸ ਬਾਰੇ ਹੋਮਲੈਂਡ ਸਿਕਿਉਰਿਟੀ ਵਾਲਿਆਂ ਤੋਂ ਹੋਰ ਵੀ ਜਾਣਕਾਰੀ ਲੈਣਾ ਚਾਹਾਂਗਾ। I will work with local and federal government officials to ensure necessary actions are undertaken to protect the Sikh community। ਕਿ ਮੈਂ ਇਸ ਗੱਲ ਨੂੰ ਯਕੀਨੀ ਬਣਾਵਾਂਗਾ ਲੋਕਲ ਲੈਵਲ ਤੇ ਔਰ ਫੈਡਰਲ ਗਵਰਨਮੈਂਟ ਆਫੀਸ਼ੀਅਲਸ ਦੇ ਨਾਲ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਏਗਾ ਤਾਂ ਕਿ ਸਿੱਖ ਕੌਮ ਦੀ ਪ੍ਰੋਟੈਕਸ਼ਨ, ਉਹਨਾਂ ਦੀ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾਣ। ਸੋ ਅਸੀਂ ਜਿੱਥੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਭਾਈ ਉਹਨਾਂ ਦੇ ਐਫਰਟਸ ਰੰਗ ਲਿਆ ਰਹੇ ਨੇ, ਉੱਥੇ ਅਸੀਂ ਇਹ ਦੋਵੇਂ ਹੀ ਜਿਹੜੇ ਸੀਨੀਅਰ ਕਾਂਗਰਸਮੈਨ ਨੇ, ਇੱਕ ਜਿਹੜੇ ਹੋਮਲੈਂਡ ਸਿਕਿਉਰਿਟੀ ਕਮੇਟੀ ਦਾ ਮੈਂਬਰ ਹੈ, ਇੱਕ ਫੋਰਨ ਅਫੇਅਰਸ ਕਮੇਟੀ ਦਾ ਮੈਂਬਰ ਨੇ, ਉਹਨਾਂ ਨੇ ਸਾਡੇ ਲਈ ਹਾਂ ਦਾ ਨਾਰਾ ਮਾਰਿਆ। ਆਉਣ ਵਾਲੇ ਪੀਰੀਅਡ 'ਚ ਅਸੀਂ ਅਮਰੀਕਾ ਦੇ
ਲਾਅ ਮੇਕਰਸ ਦੇ ਲੈਵਲ ਤੇ ਹੋਰ ਵੀ ਪੋਜ਼ਿਟਿਵ ਜਿਹੜੀ ਹੈ ਉਹਨਾਂ ਦੀ ਅਪਰੋਚ ਦੇਖਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਦਰਸਾਉਣ ਨਾਲ ਇੰਡੀਅਨ ਸਟੇਟ ਰਿਪਰੈਸ਼ਨ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਣਿਆ ਹੋਇਆ। ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਸੈਸ਼ਨ ਵਿੱਚ ਇੰਡੀਅਨ ਫੋਰਨ ਮਿਨਿਸਟਰ ਜੈ ਸ਼ੰਕਰ 26 ਸਤੰਬਰ ਨੂੰ ਸੰਬੋਧਨ ਕਰਨਗੇ। ਨਿਊਯਾਰਕ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮੰਗਲਵਾਰ 26 ਸਤੰਬਰ ਨੂੰ ਸਵੇਰੇ 11 ਵਜੇ ਭਾਰਤੀ ਸਟੇਟ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਯੂਨਾਈਟਿਡ ਨੇਸ਼ਨਜ਼ ਦੇ ਸਾਹਮਣੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ, ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਨੂੰ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਵਿੱਚ ਮਾਰਨਾ ਐਵੇਂ ਹੀ ਹੈ ਜਿਵੇਂ ਕੋਈ ਭਾਰਤ ਵਿੱਚ ਕੋਈ ਦਲਾਈ ਲਾਮੇ ਦਾ ਨੁਕਸਾਨ ਕਰ ਦੇਵੇ। ਸੋ ਦਲਾਈ ਲਾਮੇ ਨੇ ਵੀ ਭਾਰਤ ਵਿੱਚ ਸਿਆਸੀ ਸ਼ਰਨ ਲੈ ਕੇ ਜਿਹੜਾ ਉਹ ਰਹਿ ਰਿਹਾ, ਔਰ ਠੀਕ ਐਵੇਂ ਭਾਰਤੀ ਜ਼ੁਲਮਾਂ ਦੇ 27,000 ਸਿੱਖ ਹਰਦੀਪ ਸਿੰਘ ਨਿੱਜਰ ਵੀਰ ਕੈਨੇਡਾ, ਅਮਰੀਕਾ ਅਤੇ ਦੂਸਰੇ ਯੂਰਪੀਅਨ ਮੁਲਕਾਂ ਵਿੱਚ ਸਿਆਸੀ ਸ਼ਰਨ ਲਈ ਬੈਠੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਿਉਂਕਿ ਕਈ ਵਾਰ ਆਪਣੇ ਲੋਕਾਂ ਨੂੰ ਵੀ ਇਹ ਪਸਮੰਜਰ ਜਾਂ ਬੈਕਗਰਾਉਂਡ ਸਮਝਾਉਣੀ ਜ਼ਰੂਰੀ ਹੁੰਦੀ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਕੇਸ ਇੰਨਾ ਹਾਈ ਪ੍ਰੋਫਾਈਲ ਸਡਨਲੀ ਕਿਵੇਂ ਬਣਿਆ, ਔਰ I5 ਕੰਟਰੀਜ਼ ਜਿਨ੍ਹਾਂ ਦੇ ਵਿੱਚ ਕੈਨੇਡਾ, ਅਮਰੀਕਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਜਿਹੜਾ ਅਲਾਇੰਸ ਆਲਮੋਸਟ 75 ਸਾਲ ਤੋਂ ਜ਼ਿਆਦਾ ਪੁਰਾਣਾ ਹੈ, ਔਰ ਕਿਵੇਂ ਇਸ ਇੱਕ ਵਾਕਿਆ ਨੇ ਜਿੱਥੇ ਅਮਰੀਕਾ ਉਹ ਭਾਰਤ ਨੂੰ ਜਿਹੜਾ ਹੈ ਉਹ ਕਿਵੇਂ ਆਪਣੇ ਜ਼ੇਰ ਲਿਆਉਣ ਦੇ ਲਈ ਐਕਸਟਰਾ ਮਾਈਲ ਜਾ ਰਿਹਾ ਸੀ, ਕਿਵੇਂ ਅਮਰੀਕਾ ਨੇ ਜਿਹੜਾ ਉਹ ਆਪਣਾ ਮੂੰਹ ਬੰਦ ਕੀਤਾ ਹੋਇਆ ਸੀ ਕਿ ਵੀ ਪਬਲਿਕਲੀ ਉਹ ਹਿਊਮਨ ਰਾਈਟਸ ਦੇ ਉੱਤੇ ਜਾਂ ਪ੍ਰੈਸ ਦੀ ਫਰੀडम ਜਾਂ ਮਾਈਨੋਰਟੀਜ਼ ਨਾਲ ਕੀ ਹੋ ਰਿਹਾ ਉਹ ਕਹਿਣ ਨੂੰ ਤਿਆਰ ਨਹੀਂ ਸੀ ਕਿ ਜੀ ਤੁਸੀਂ ਦੋਸਤ ਨੂੰ ਐਮਬੈਰਸ ਨਹੀਂ ਕਰਦੇ, ਕਿਉਂਕਿ ਡਿਪਲੋਮੇਸੀ ਇਹੀ ਹੁੰਦੀ ਹੈ ਕਿ ਬਿਹਾਈਂਡ ਡੋਰ ਤੁਸੀਂ ਗੱਲ ਕਰਦੇ ਹੋ। ਲੇਕਿਨ ਐਸਾ ਕੀ ਹੋਇਆ ਕਿ ਵੀ ਕੱਲਾ ਇਹੀ ਨਹੀਂ ਕਿ ਵੀ ਕੈਨੇਡਾ ਨੇ ਜਾਂ ਜਸਟਨ ਟਰੂਡੋ ਨੇ ਜਿਵੇਂ ਨੇ ਇੰਡੀਅਨ ਮੀਡੀਆ ਜਾਂ ਉਹਨਾਂ ਦੇ ਪੋਲੀਟੀਸ਼ੀਅਨਸ ਨੇ ਇਸ ਹੱਦ ਤੱਕ ਘਟੀਆ ਬਿਆਨਬਾਜ਼ੀ ਜਿਹੜੀ ਹੈ, ਔਰ ਇਹ ਸ਼ਾਇਦ ਡਿਪਲੋਮੇਸੀ ਦੀ ਸਭ ਤੋਂ ਬਦਤਰ ਜ਼ਬਾਨ ਹੋਏਗੀ ਜਦੋਂ ਇੰਡੀਅਨ ਫੋਰਨ ਮਿਨਿਸਟਰੀ ਨੇ ਕਿਹਾ ਕਿ ਕੈਨੇਡਾ ਜਿਹੜਾ ਹੈ ਇਹ ਸੇਫ ਹੇਵਨ ਹੈ ਟੈਰਰਿਸਟਾਂ ਲਈ, ਕ੍ਰਿਮੀਨਲਸ ਲਈ ਔਰ ਡਰੱਗ ਮਾਫੀਆ ਲਈ, ਕਿ ਵੀ ਇਹ ਸੁਰੱਖਿਅਤ ਉਹਨਾਂ ਦੀ ਪਨਾਹਗਾਹ ਹੈ। ਇਹੀ ਗੱਲ ਇੰਡੀਆ ਤਾਂ ਪਾਕਿਸਤਾਨ ਲਈ ਕਹਿੰਦਾ ਰਿਹਾ, ਔਰ ਪਾਕਿਸਤਾਨ ਨੂੰ ਹਾਲਾਂ ਵਿੱਚ ਪਾਕਿਸਤਾਨ ਦੇ ਖੁਦ ਵੜ ਕੇ ਉਹ ਕੁਲਭੂਸ਼ਣ ਯਾਦਵ ਹੋਏ, ਦੂਸਰੇ ਵਾਕਿਆਤ ਹੋਣ ਇਹਨਾਂ ਦੇ, ਜਾਂ ਹੁਣ ਈਵਨ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਹੋਏ, ਮਤਲਬ ਰੌਕ ਸਟੇਟ ਵਾਂਗ ਬਿਹੇਵ ਕਰ ਰਿਹਾ ਸੀ। ਪਰ ਪਾਕਿਸਤਾਨ ਅਨਫੋਰਚੂਨੇਟਲੀ ਇੰਨਾ ਕੁ ਨੂੰ ਕੰਧ ਨਾਲ ਲਾਇਆ ਹੋਇਆ ਜਾਂ ਇੰਨਾ ਕੁ ਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਬਦਨਾਮ ਕੀਤਾ ਹੋਇਆ ਸੀ ਕਿ ਉਹ ਕਿਸੇ ਨੇ ਨੋਟਿਸ ਹੀ ਨਹੀਂ ਲਿਆ। ਉਹ ਤਾਂ ਹੋਇਆ ਜੀ ਖੁਸ ਕੇ ਮਾਰਾ, ਉਹ ਕ੍ਰੈਡਿਟ ਲੈ ਰਹੇ ਸੀ। ਪਰ ਇਹੀ ਹੁੰਦਾ ਹੈ ਕਿ ਵੀ ਇਹ ਜਦੋਂ ਬੰਦਾ ਕੋਈ ਚਾਂਬੜਦਾ ਹੈ ਜਾਂ ਕੋਈ ਇਸ ਕਿਸਮ ਦੀ ਆਈਡੀਓਲੋਜੀ ਜਿਹੜੀ ਉਹਨਾਂ ਦੇ ਅੱਜ ਕੱਲ੍ਹ ਸਿਰ ਤੇ ਸਵਾਰ ਹੈ ਹਿੰਦੂਤਵਾਦ ਦੀ, ਉਹ ਸੱਚਮੁੱਚ ਹੀ ਆਪਣਾ ਜਿਹੜਾ ਪਹਿਲਾਂ ਤਾਂ ਏਡਾ ਵੱਡਾ ਝੂਠ ਕਿ ਜੀ ਅਸੀਂ ਵਿਸ਼ਵ ਗੁਰੂ ਔਰ ਮੋਦੀ ਇਹ ਬਣ ਗਏ ਤੇ ਭਾਰਤ ਇਹ ਬਣ ਗਿਆ, ਉਹ ਤੁਹਾਡੀ ਕੋਈ ਔਕਾਤ ਨਹੀਂ ਹੈ। ਤੁਹਾਡੀ 3.5 ਟ੍ਰਿਲੀਅਨ ਡਾਲਰ ਦੀ ਸਾਰੀ ਇਕਨੋਮੀ ਹੈ। ਕੈਨੇਡਾ ਜਿਹਦੀ ਆਬਾਦੀ ਤੁਹਾਡੇ ਨਾਲੋਂ
ਜਿਹੜੀ ਆ ਉਹ 100 ਗੁਣਾ ਥੱਲੇ ਆ, ਸਾਰੀ 4 ਕਰੋੜ ਦੀ ਆਬਾਦੀ ਹੈ। ਤੁਸੀਂ ਜਿਹੜਾ 1 ਬਿਲੀਅਨ, ਜਿਹੜਾ 400 ਮਿਲੀਅਨ ਲੋਕ ਹੋ, ਔਰ ਤੁਸੀਂ ਉਹਦੇ ਨਾਲ ਮੁਕਾਬਲਾ ਕਰ ਰਹੇ ਹੋ। ਉਹਨਾਂ ਦੇ ਚਾਰਟ ਆ ਰਹੇ ਨੇ ਜੀ, ਕੈਨੇਡਾ ਦੀ ਇੰਨੀ, ਉਹ ਕਹਿ ਰਹੇ ਨੇ ਕੈਨੇਡਾ ਨੂੰ ਨਿਊਕ ਕੈਨੇਡਾ, ਉਹ ਨਿਊਕਲੀਅਰ ਬੰਬਾਂ ਨਾਲ ਉਡਾ ਦਿਓ, ਸਾਡੇ ਕੋਲ ਅਸੀਂ ਨਿਊਕ ਨੇ ਵੀ। ਐਸਾ ਦਿਮਾਗ ਖਰਾਬ ਜਿਹੜਾ ਜਾਂ ਦੂਜਾ। ਹੁਣ ਉਹਨਾਂ ਨੂੰ ਇਹ ਗੱਲ ਸਮਝ ਹੀ ਨਹੀਂ ਆ ਸਕਦੀ ਕਿ ਭਈ ਇਹ ਜਿਹੜੀਆਂ, ਜਦੋਂ ਅਸੀਂ ਵੈਲਿਊ ਸਿਸਟਮ ਦੀ ਗੱਲ ਕਰਦੇ ਹਾਂ, ਅਮਰੀਕਾ, ਕੈਨੇਡਾ, ਯੂਰਪੀਅਨ ਕੰਟਰੀਜ਼, ਡੈਮੋਕ੍ਰੇਸੀ, ਇੱਥੇ ਉਹਨਾਂ ਦੇ ਸ਼ਹਿਰੀਆਂ ਦੇ ਹੱਕ ਨੇ, ਆਪਣੇ ਸ਼ਹਿਰੀਆਂ ਦੇ ਲਈ ਕਿਸ ਹੱਦ ਤੱਕ ਜਾਂਦੇ ਨੇ। ਹੁਣ ਤੁਸੀਂ ਪਿਛਲੇ ਦਿਨਾਂ 'ਚ ਉਸ ਖਬਰ ਨੂੰ ਬਹੁਤਾ ਚਰਚਾ ਨਹੀਂ ਹੋਈ ਕਿ 6 ਅਮਰੀਕੀ ਜਿਹੜੇ ਨੇ ਉਹ ਈਰਾਨ ਦੀ ਹਿਰਾਸਤ ਦੇ ਵਿੱਚ ਸੀ ਪਤਾ ਨਹੀਂ ਕਿੰਨੇ ਸਾਲਾਂ ਤੋਂ। 6 ਬਿਲੀਅਨ ਡਾਲਰ ਦੇ ਕੇ ਜਿਹੜਾ ਈਰਾਨ ਦਾ ਫਰੀਜ਼ ਕੀਤਾ ਹੋਇਆ ਸੀ ਅਮਰੀਕਾ ਨੇ, ਉਹ ਡੀ ਫਰੀਜ਼ ਕੀਤਾ। ਇਹ 3-4 ਦਿਨ ਪਹਿਲਾਂ ਦੀ ਗੱਲ ਹੈ। ਔਰ ਉਹ 6 ਅਮਰੀਕੀ ਉਹਨਾਂ ਨੇ ਰਿਹਾ ਕਰਵਾਏ ਈਰਾਨ ਤੋਂ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਲਈ ਆਪਣੇ ਇੱਕ ਸ਼ਹਿਰੀ ਦੀ ਕੀਮਤ 1 ਬਿਲੀਅਨ ਡਾਲਰ ਹੈ ਉਹਦੀ ਜਾਨ ਸੇਵ ਕਰਨ ਦੇ ਲਈ। ਉਹ ਕੋਈ ਵੀ ਹੋਏ, ਜਿਹਦੇ ਕੋਲ ਅਮਰੀਕਨ ਪਾਸਪੋਰਟ ਹੈ, ਅਮਰੀਕਨ ਸਿਟੀਜ਼ਨ ਹੈ, ਇਹਦੇ 'ਚ ਕੋਈ ਰੇਸ, ਰੰਗ, ਕਲਰ, ਇਵੇਂ ਹੀ ਕੈਨੇਡਾ ਦਾ ਹੈ, ਉਹਨਾਂ ਵੈਲਿਊਜ਼ ਦੇ ਉੱਤੇ ਖੜਾ। ਹੁਣ ਇੱਕ ਤਾਂ ਆਪਣੇ ਸ਼ਹਿਰੀਆਂ ਦੀ ਪ੍ਰੋਟੈਕਸ਼ਨ ਲਈ ਉਹ ਕਿਸੇ ਹੱਦ ਤੱਕ ਵੀ ਜਾ ਸਕਦੇ ਨੇ। ਦੂਸਰੇ ਵੈਸਟਰਨ ਮੁਲਕ ਨੇ ਜਿਨ੍ਹਾਂ ਨੇ ਉਹ ਵੈਲਿਊ ਸਿਸਟਮ ਬਣਾਇਆ ਕਿ ਵੀ ਜੇ ਤੁਸੀਂ ਆਪਣੇ ਮੁਲਕਾਂ ਦੇ ਵਿੱਚ ਰਹਿੰਦੇ ਆ, ਸਫਰ ਕਰ ਰਹੇ ਹੋ, ਪੋਲੀਟੀਕਲ ਪਰਸੀਕਿਊਸ਼ਨ ਹੈ, ਧਾਰਮਿਕ ਕਾਰਨਾਂ ਕਰਕੇ ਹੈ, ਜੈਂਡਰ ਕਰਕੇ ਹੈ, ਰੰਗ ਕਰਕੇ ਹੈ, ਕੋਈ ਇਕਨੋਮਿਕਲ ਸਟੇਟਸ ਕਰਕੇ ਹੈ, ਕੋਈ ਸੈਕਸ਼ੂਅਲ ਓਰੀਐਂਟੇਸ਼ਨ ਕਰਕੇ ਹੈ, ਤੇ ਤੁਸੀਂ ਆ ਕੇ ਇੱਥੇ ਆਪਣਾ ਕੇਸ ਪਲੀਡ ਕਰ ਸਕਦੇ ਹੋ, ਤੁਹਾਨੂੰ ਸਿਆਸੀ ਪਨਾਹ ਮਿਲੇਗੀ। ਔਰ ਇਹੀ ਨਹੀਂ, ਅਮਰੀਕਾ ਜਦੋਂ ਤੁਸੀਂ ਸਿਟੀਜ਼ਨਸ਼ਿਪ ਦੀ ਓਥ ਲੈਂਦੇ ਹੋ, ਤੁਹਾਡੇ ਕੋਲ ਚੋਇਸ ਹੁੰਦੀ ਹੈ ਵੀ ਤੁਸੀਂ ਨਾਂ ਬਦਲ ਸਕਦੇ ਹੋ ਆਪਣਾ। ਉਹ ਇਸ ਲਈ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਵੀ ਤੁਹਾਡੇ ਉਸ ਨਾਂ ਤੇ ਪਿਛਲਾ ਦੁਸ਼ਮਣ ਤੁਹਾਨੂੰ ਹੰਟ ਕਰੇਗਾ, ਉਹ ਲੱਭੇਗਾ, ਜਾਂ ਪਿਛਲੇ ਉਸ ਨਾਂ ਦੇ ਥੱਲੇ ਤੁਹਾਡੇ ਅੰਦਰ ਉਹ ਐਗਨੀ ਹੈ, ਪੇਨ ਹੈ, ਜਿਹੜਾ ਉਹ ਟਰਾਮਾ ਹੈ ਜਿਹਦੇ ਚੋਂ ਤੁਸੀਂ ਗੁਜ਼ਰ ਰਹੇ ਹੋ, ਤੇ ਅਮਰੀਕਾ ਜਾਂ ਕੈਨੇਡਾ ਤੁਹਾਨੂੰ ਮੌਕਾ ਪ੍ਰੋਵਾਈਡ ਕਰਦਾ ਹੈ ਕਿ ਯੂ ਸਟਾਰਟ ਅ ਨਿਊ ਲਾਈਫ ਵਿਦ ਅ ਨਿਊ ਸਲੇਟ ਵਿਦ ਅ ਨਿਊ ਨੇਮ, ਤਾਂ ਕਿ ਉਹ ਤੁਹਾਨੂੰ ਪੁਰਾਣਾ ਨਾਮ ਵੀ ਹੌਂਟ ਨਾ ਕਰੇ ਤੇ ਦੁਸ਼ਮਣ ਤੁਹਾਡੇ ਤੱਕ ਨਾ ਪਹੁੰਚੇ। ਸੋ ਜਿਨ੍ਹਾਂ ਮੁਲਕਾਂ ਦਾ ਇਹ ਵੈਲਿਊ ਸਿਸਟਮ ਹੈ, ਉਹਨਾਂ ਦੇ ਵਿੱਚ ਆ ਕੇ ਤੁਸੀਂ ਇਹ 3rd ਰੇਟ ਰੋਗ ਮੰਗਤਿਆਂ ਦਾ ਮੁਲਕ, ਜਿਨ੍ਹਾਂ ਦੀ ਕੋਈ ਔਕਾਤ ਨਹੀਂ ਹੈ, ਗਾਂ ਮੂਤਰ ਪੀਣ ਵਾਲੇ ਤੇ ਗੋਹਾ ਖਾਣ ਵਾਲੇ, ਉਹਨੂੰ ਕੈਂਸਰ ਦਾ ਇਲਾਜ ਦੱਸਣ ਵਾਲੇ, ਬੈਕਵਰਡ ਮਿਡੀਏਵਲ ਜ਼ਮਾਨੇ ਦੀ ਜਿਹੜੇ ਲੋਕ ਨੇ, ਉਹ ਆ ਕੇ ਕੈਨੇਡਾ ਦੀ ਧਰਤੀ ਤੇ ਜਾਂ ਅਮਰੀਕਾ 'ਚੋਂ ਟਾਰਗੇਟ ਕਰਨ ਦਾ ਪਲਾਨ ਕਰਕੇ ਇਹ ਕਰਨ, ਇਹ ਨਾ ਕਾਬਲੇ ਬਰਦਾਸ਼ਤ ਹੈ। ਕਿਉਂਕਿ ਜੇ ਤੁਸੀਂ ਉਹਨਾਂ ਦੇ ਖਾਨੇ 'ਚ ਗੰਦ ਪਾਣੀ ਹੋਏ, ਦਲਾਈ ਲਾਮਾ, ਹੁਣ ਦਲਾਈ ਲਾਮੇ ਉਹਨੂੰ ਆਪਣੇ ਪਿਓ ਨੂੰ ਬਿਠਾਇਆ ਹੋਇਆ, ਤੁਸੀਂ ਉੱਥੇ ਧਰਮਸ਼ਾਲਾ ਲਿਆ ਕੇ 1959 ਤੋਂ, ਤੁਹਾਡਾ ਪਿਓ ਲੱਗਦਾ, ਮਾਮਾ ਲੱਗਦਾ ਤੁਹਾਡਾ, ਪਰ ਆਰਗੂਮੈਂਟ ਤੇ ਹੀ ਕਿ ਜੀ ਚਾਈਨਾ ਤਿੱਬਤ 'ਚ ਆ ਗਿਆ, ਪਰਸੀਕਿਊਸ਼ਨ ਹੋਈ, ਦਲਾਈ ਲਾਮਾ 16 ਸਾਲਾਂ ਦਾ ਸੀ, ਉਹਨੂੰ ਉੱਥੋਂ CIA ਔਰ IB ਇੰਟੈਲੀਜੈਂਸ ਬਿਊਰੋ ਦੇ ਆਪਰੇਸ਼ਨ ਨਾਲ ਕੱਢਿਆ, ਉਹਨੂੰ 60,000 ਨਾਲ ਉਹਦੇ ਤਿੱਬਤੀਆਂ ਨੂੰ ਅਸਾਈਲਮ ਦਿੱਤੀ ਹੋਈ ਹੈ, ਪੂਰੇ ਦਾ ਪੂਰਾ ਸ਼ਹਿਰ ਵਸਾਇਆ ਹੋਇਆ। ਉਹਨਾਂ ਨੂੰ ਤੁਸੀਂ ਚੀਨ ਨੂੰ ਪ੍ਰਵੋਕ ਕਰਨ ਦੇ ਲਈ ਹੁਣ ਵੀ ਹੈ ਕਿ ਐਮਿਡ ਟੈਂਸ਼ਨਸ ਵਿਦ ਚਾਈਨਾ, ਦਲਾਈ ਲਾਮਾ ਟੂ ਵਿਜ਼ਿਟ ਸਿੱਕਮ। ਹੁਣ ਚੀਨ ਦੇ ਵਿੱਚ ਏਸ਼ੀਆਡ ਖੇਡਾਂ ਹੋਈਆਂ ਨੇ, ਚੀਨ ਨੇ ਅਰੁਣਾਚਲ ਦੇ ਪਲੇਅਰ ਨਹੀਂ ਆਣ ਦਿੱਤੇ, ਉਹਨੇ ਕਿਹਾ ਜੀ ਇੰਡੀਅਨ ਪਾਸਪੋਰਟ ਤੇ ਨਹੀਂ ਆ ਸਕਦੇ, ਸਲਿੱਪ ਅੱਡ ਹੋਏਗੀ। ਔਰ ਇਹ ਦਲਾਈ ਲਾਮੇ ਨੂੰ ਲਿਜਾ ਕੇ ਉੱਥੇ ਜਿਹੜਾ ਸਿੱਕਮ ਦੇ ਵਿੱਚ ਉਹ ਚੀਨ ਨੂੰ ਜਿਹੜਾ ਰੈੱਡ ਟੈਗ ਦਿਖਾ ਰਹੇ ਨੇ, ਜਿਵੇਂ ਬੁੱਲ ਨੂੰ, ਉਹਨੂੰ ਬੋਲਦ ਨੂੰ ਤੁਸੀਂ ਲਾਲ ਕੱਪੜਾ ਦਿਖਾਉਂਦੇ। ਹੁਣ ਇਸ ਲੈਵਲ ਦੇ ਉੱਤੇ ਜੋ ਕੰਮ ਇੱਥੇ, ਤਾਂ ਕੋਈ ਐਸਾ ਨਹੀਂ ਸੀ ਕਿ ਕੋਈ ਕੈਨੇਡੀਅਨ ਗਵਰਨਮੈਂਟ ਵੱਲੋਂ ਕਦੇ ਖਾਲਿਸਤਾਨ ਦੇ ਲਈ ਜਾਂ ਇੰਡੀਆ ਨੂੰ ਤੋੜਨ ਦੇ ਲਈ ਕੋਈ ਐਫਰਟ, ਉਹ ਤਾਂ ਦਲਾਈ ਲਾਮਾ ਇਹਨਾਂ ਨੇ ਰੱਖਿਆ ਹੋਇਆ, ਉਹਨੂੰ ਪੈਸੇ ਵੀ ਦਿੰਦੇ ਨੇ, ਉਹਨੂੰ ਦੂਜਾ ਵੀ ਕਰਵਾਉਂਦੇ ਨੇ। ਸੋ ਜੋ ਸਟੇਟਸ ਦਲਾਈ ਲਾਮੇ ਦਾ, ਉਹਦੇ ਕੋਲ ਕੀ ਹੈ ਜੀ, ਅਸਾਈਲਮ, ਰਿਫਿਊਜੀ ਸਟੇਟਸ, ਕੱਲਾ ਉਹਨੂੰ ਨਹੀਂ, ਕਿੰਨੇ ਹਜ਼ਾਰ, 50,000 ਹੈ ਕਿ 60,000 ਤਿੱਬਤੀ ਨੇ ਜਿਨ੍ਹਾਂ ਨੂੰ ਨਾਲ ਬਿਠਾਇਆ ਹੋਇਆ ਲਿਆ ਕੇ। ਸੋ ਉਸੇ ਦੇ ਥੱਲੇ ਜੇ ਤਿੱਬਤ ਦੇ ਵਿੱਚ ਤੁਹਾਡੇ ਇਹਨਾਂ ਦੇ ਕਹਿਣ ਮੁਤਾਬਕ ਪਰਸੀਕਿਊਸ਼ਨ ਉਹਦੇ ਮਜ਼ਹਬ ਦੀ ਹੋਣ ਕਰਕੇ ਤੁਸੀਂ ਅਸਾਈਲਮ ਦਿੱਤੀ, ਕੱਲੇ ਅਸਾਈਲਮ ਨਹੀਂ ਦਿੱਤੀ, ਉਹ ਤੁਹਾਡੀ ਧਰਤੀ ਤੇ ਬਹਿ ਕੇ ਪੋਲੀਟੀਕਲ ਐਕਟੀਵਿਟੀ ਕਰ ਰਿਹਾ। ਦਲਾਈ ਲਾਮੇ ਨੇ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ, ਜਲਾਵਤਨ ਸਰਕਾਰ ਹੈ ਤਿੱਬਤੀਆਂ ਦੀ। ਹੁਣ ਜੇ ਚੀਨ ਨੇ ਉੱਥੇ ਹਿੱਟ ਕਰਨਾ ਹੈ, ਉਹਨਾਂ ਦੇ ਲਈ ਤਾਂ ਉੱਤੇ ਬੈਠੇ ਨੇ ਸਤਲੁਜ ਦੇ ਉੱਤੇ, ਔਨ ਦਾ ਰੂਫ ਆਫ ਦਾ ਵਰਲਡ ਤਿੱਬਤ, ਉਹਨਾਂ ਨੂੰ ਤਾਂ ਕੋਈ ਜਿਹੜੇ ਨੇ ਉਹ ਗਨਮੈਨ ਭੇਜਣ ਦੀ ਲੋੜ ਨਹੀਂ, ਜਿਵੇਂ ਤੁਸੀਂ ਗੁੰਡੇ ਭੇਜੇ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕਰਨ ਦੇ ਲਈ। ਲੇਕਿਨ ਚਾਈਨਾ ਵੀ ਹਾਲਾਂ ਉਹਨਾਂ ਨੂੰ ਪਤਾ ਹੈ ਕਿ ਦਲਾਈ ਲਾਮਾ ਸਟੂਜ ਹੈ ਇੰਡੀਆ ਵੈਸਟਰਨ ਪਾਵਰਸ ਦਾ,
ਪਰ ਉਹ ਕਦੇ ਵੀ ਉਹਨੂੰ ਪਤਾ ਹੈ ਵੀ ਇਹ UN ਕਨਵੈਨਸ਼ਨ ਹੈ ਰੈਫਿਊਜੀ ਸਟੇਟਸ ਦੇ ਥੱਲੇ, ਯੂ ਕਾਂਟ ਡੂ ਇਟ। ਬਿਲਕੁਲ ਲੇਕਿਨ ਇਹ ਗੋਬਰ ਸਟੇਟ ਇੰਡੀਆ, ਇਹਨਾਂ ਨੂੰ ਇਹ ਨਜ਼ਰ ਇਹਨਾਂ ਨੂੰ ਲੱਗਾ ਕਿ ਵੀ ਇਹ ਕੈਨੇਡਾ ਔਰ ਅਮਰੀਕਾ ਦੀਆਂ ਏਜੰਸੀਆਂ ਪਤਾ ਨਹੀਂ ਇਹ ਸੁੱਤੀਆਂ ਹੋਈਆਂ ਨੇ ਭੰਗ ਪੀ ਕੇ, ਇਹ ਜੋ ਮਰਜ਼ੀ ਕਰਨਗੇ, ਅਜੀਤ ਡੋਵਲ ਜੋ ਮਰਜ਼ੀ ਕਰੇਗਾ ਉਹ ਸਾਰੇ ਦਾ ਹੈ। ਸੋ ਇਸ ਦੇ ਕਨਸੀਕੁਐਂਸਿਸ ਹੁਣ ਹੋਣਗੇ, ਇਹਦੀ ਅਕਾਊਂਟੇਬਿਲਟੀ ਹੋਏਗੀ ਔਰ ਅਸੀਂ ਡਿਸਕਸ ਕਰਾਂਗੇ ਕਿ ਵੀ ਅਸੀਂ ਹੁਣ ਇਹਨਾਂ ਨੂੰ ਵੀ ਵਾਂਟ ਲੈਟ them off the hook। ਅੱਛਾ ਕਿਉਂਕਿ ਇਹ ਇਕੱਲਾ ਗੱਲ ਇਹ ਨਹੀਂ ਹੈ ਕਿ ਵੀ ਸਾਡਾ ਇੱਕ ਕੀਮਤੀ ਹੀਰਾ ਸਾਥੋਂ ਖੋਇਆ, ਪਰਿਵਾਰ ਦਾ ਤੁਸੀਂ ਦੇਖੋ ਫੈਮਿਲੀ ਵਾਈਜ਼, ਜੇ ਹੁਣ ਉਹ ਇੱਕ ਕਿਹੜਾ ਪੈਨਾਮ ਅਮਰੀਕਾ ਦਾ ਜਹਾਜ਼ ਜਿਹਦਾ ਹਾਈਜੈਕ ਹੋਇਆ ਜਾਂ ਨੁਕਸਾਨ ਹੋਇਆ ਸੀ, ਉਹ ਲਿਬੀਅਨ ਗਵਰਨਮੈਂਟ ਤੋਂ ਕਿੰਨੇ ਬਿਲੀਅਨ ਡਾਲਰ ਦਾ ਹਰਜਾਨਾ ਅਮਰੀਕਾ ਨੇ ਲੈ ਕੇ ਮੁੜ ਕੇ ਉਹਨੂੰ ਮੇਨ ਸਟ੍ਰੀਮ 'ਚ ਲਿਆਂਦਾ ਸੀ ਕਿ ਵੀ ਇੰਨੇ ਅਮਰੀਕਨ ਉਹਦੇ 'ਚ ਮਾਰੇ ਗਏ, ਔਰ ਹੁਣ ਉਹਦਾ ਤੇ ਅਸੀਂ ਜਿੰਨੇ ਕਿ ਇਹਨਾਂ ਨੇ ਮਾਰੇ ਨੇ ਉਹਨਾਂ ਦੇ ਹਿਸਾਬ ਨਾਲ ਤਾਂ ਇਹਨਾਂ ਦਾ ਜਿੰਨਾ ਕੁ ਇਹਨਾਂ ਨੇ ਖਜ਼ਾਨਾ ਰੱਖਿਆ ਹੋਇਆ ਉਹ ਅਸੀਂ ਇਹਨਾਂ ਤੋਂ ਕਢਵਾਉਣਾ ਕਿ ਵੀ ਦੇ ਹੈਵ ਟੂ ਔਰ ਵਿਲ ਮੇਕ them bleed through the nose। ਇਹਨਾਂ ਦੀਆਂ ਨਾਸਾਂ 'ਚੋਂ ਖੂਨ ਕੱਢਣ ਵਾਲਾ ਕੰਮ ਹੋਏਗਾ ਅੰਡਰ ਦਾ ਲਾਅ, ਇੰਟਰਨੈਸ਼ਨਲ ਲਾਅ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਦਰਸਾਉਣ ਨਾਲ ਇੰਡੀਅਨ ਸਟੇਟ ਰਿਪਰੈਸ਼ਨ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਣਿਆ ਹੋਇਆ। ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਸੈਸ਼ਨ ਵਿੱਚ ਇੰਡੀਅਨ ਫੋਰਨ ਮਿਨਿਸਟਰ ਜੈ ਸ਼ੰਕਰ 26 ਸਤੰਬਰ ਨੂੰ ਸੰਬੋਧਨ ਕਰਨਗੇ। ਨਿਊਯਾਰਕ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮੰਗਲਵਾਰ 26 ਸਤੰਬਰ ਨੂੰ ਸਵੇਰੇ 11 ਵਜੇ ਭਾਰਤੀ ਸਟੇਟ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਖਾਲਿਸਤਾਨ ਦਾ ਜਿਹੜਾ ਡੰਡਾ ਹੁਣ ਹਿੰਦੂ ਤਵੀਆਂ ਦੇ ਗਲੇ ਵਿੱਚ ਹੋਰ ਡੂੰਘਾ ਉਤਰਿਆ। ਤਾਜ਼ਾ ਘਟਨਾਕ੍ਰਮ ਨਾਲ ਹਿੰਦੂ ਤਵੀ ਪੂਰੀ ਤਰ੍ਹਾਂ ਬੋਂਦਲ ਗਏ ਹਨ, ਜਦੋਂ ਕਿ ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਵਿੱਚ ਨਵੀਂ ਆਸ ਜਾਗੀ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਸਮੇਤ ਪੱਛਮੀ ਤਾਕਤਾਂ ਖਾਲਿਸਤਾਨ ਦੇ ਮੁੱਦੇ ਨੂੰ ਹੁਣ ਜ਼ਿਆਦਾ ਬਿਹਤਰ ਸਮਝ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪੰਜਾਬੀ ਦੇ ਬੜੇ ਅਮੀਰ ਅਖਾਣ ਨੇ, ਜਦੋਂ ਕਿਸੇ ਤੋਂ ਬਦਲਾ ਲੈਣ ਦੀ ਗੱਲ ਹੁੰਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਜੋ ਇਹਨੇ ਕੀਤਾ ਇਹਨੂੰ ਨਾਸਾਂ ਥਾਣੀ ਕੱਢਾਂਗੇ। ਤੇ ਜ਼ਾਹਰ ਹੈ ਕਿ ਵੀ ਜਦੋਂ ਕੋਈ ਇਸ ਕਿਸਮ ਦੇ ਹਾਲਾਤ ਦੇ ਵਿੱਚ ਜਿਹੜੀ ਗੱਲ ਉਹ ਕਹੇ ਜੀ ਮੈਂ ਤਾਂ ਇਹਨੂੰ ਆਪਣੀ ਜੀਭ ਤੇ ਨਹੀਂ ਰੱਖ ਸਕਦਾ, ਮੈਂ ਤਾਂ ਇਸ ਨੂੰ ਟੋਲਰੇਟ ਨਹੀਂ ਕਰ ਸਕਦਾ, ਤਾਂ ਉਦੋਂ ਹੁੰਦਾ ਵੀ ਕੋਈ ਗੱਲ ਨਹੀਂ, ਤੇਰੇ ਸੰਗ ਚੋਂ ਉਤਾਰਾਂਗੇ। ਸੋ ਇਹ ਹੁਣ ਟਰਮ ਮੈਂ ਨਹੀਂ ਯੂਜ਼ ਕਰ ਰਿਹਾ, ਇਹ ਗਲਤ ਲਫ਼ਜ਼ ਸੰਗ ਨੂੰ ਕਹਿੰਦੇ ਨੇ, ਗਲੇ ਨੂੰ ਕਹਿੰਦੇ ਨੇ। ਔਰ ਇਹ ਹਰਤੋਜ ਸਿੰਘ ਬੱਲ ਜਿਨ੍ਹਾਂ ਦਾ ਇੱਕ ਆਰਟੀਕਲ ਕਮੈਂਟਰੀ ਪੋਲਿਟਿਕਸ ਦੇ ਥੱਲੇ ਹੈ, ਔਰ ਉਹਨਾਂ ਦਾ ਹੈਡਲਾਈਨ ਹੀ ਇਹ ਹੈ, ਦਾ ਖਾਲਿਸਤਾਨ ਸਟਿਕ, ਖਾਲਿਸਤਾਨ ਦਾ ਡੰਡਾ। The Sikhs are a proverbial bone stuck in the RSS gullet। ਕਿ ਪ੍ਰੋਵਰਬੀਅਲ ਅਖੌਤੀ ਕਿ ਵੀ ਇਹ ਜਿਹੜੀ ਡੰਡਾ ਹੈ ਉਹਨਾਂ ਦੇ ਸੰਗ ਦੇ ਵਿੱਚ ਫਸਾ ਦਿੱਤਾ ਹੈ। ਔਰ ਇਹ ਹਾਲਾਂ ਉੱਤੇ ਫਿਰ ਇੱਕ ਫੋਟੋ ਹੈ ਦਿੱਤੀ ਹੋਈ ਜਿਹਦੇ 'ਚ ਨਰਿੰਦਰ ਮੋਦੀ ਦੇ ਪੱਗ ਬੰਨੀ ਜਾ ਰਹੀ ਹੈ। ਔਰ ਇਹ ਮੋਦੀ ਨੇ ਖੁਦ ਜਦੋਂ ਇਹ ਭੱਜਿਆ ਹੋਇਆ ਸੀ ਐਮਰਜੈਂਸੀ ਦੇ ਵੇਲੇ ਜਾਂ ਦੂਜੇ, ਤੇ ਉਹਨੇ ਇਹ ਕਿਹਾ, ਉਹਦੀ ਫੋਟੋ ਵੀ ਆ ਉਸ ਪੀਰੀਅਡ ਦੀ, ਉਹਨਾਂ ਜ਼ਮਾਨੇ 'ਚ ਲੱਗੀ ਵੀ ਜਦੋਂ ਪ੍ਰਾਈਮ ਮਿਨਿਸਟਰ ਪਹਿਲੀ ਵਾਰ ਬਣਿਆ, ਕਿ ਕਿਵੇਂ ਦਾੜੀ ਰੱਖ ਕੇ ਪੱਗ ਬੰਨ੍ਹ ਕੇ ਜਿਹੜਾ ਸਿੱਖਾਂ ਦੇ ਵਿੱਚ ਲੁੱਕ ਲੱਗ ਕੇ ਜਿਹੜਾ ਉਹਨੇ ਆਪਣੇ ਦਿਨ ਕੱਟੇ। ਔਰ ਉਜਾਲੀ ਹੈ। ਵੈਸੇ ਇਹੀ ਗੱਲ ਸੁਬਰਾਮਨੀਅਮ ਸਵਾਮੀ ਵੀ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਉਹਦਾ ਇੱਕ ਇੰਟਰਵਿਊ ਸਾਰੇ ਮੁੱਦੇ 'ਤੇ ਸੀ, ਉਹਨੇ ਇਸ ਦੇ ਉੱਤੇ ਬੜੀ ਰੀਅਲਿਸਟਿਕ ਅਪਰੋਚ ਲਈ। ਉਹਨੇ ਕਿਹਾ ਵੀ ਹਰਦੀਪ ਸਿੰਘ ਨਿੱਜਰ ਨੂੰ ਇੱਕ ਪਾਸੇ ਤੁਸੀਂ ਸੈਸੈਸ਼ਨਿਸਟ ਕਹਿੰਦੇ ਹੋ, ਇੱਕ ਪਾਸੇ ਟੈਰਰਿਸਟ ਕਹਿੰਦੇ ਹੋ, ਇਹ ਦੋ ਅੱਡ-ਅੱਡ ਟਰਮਸ ਨੇ। ਪਹਿਲਾਂ ਦੱਸੋ ਵੀ ਉਹ ਦਹਿਸ਼ਤਗਰਦ ਹੈ ਜਾਂ ਲਗਾਵਵਾਦੀ ਹੈ। ਫਿਰ ਉਹਨੇ ਸਿੱਖਾਂ ਦੇ ਇਸ਼ੂ ਦੀ ਗੱਲ ਕੀਤੀ ਕਿ ਜੀ ਜਿਹੜਾ ਉਹਨਾਂ ਦੇ ਨਾਲ ਧੱਕਾ ਹੋਇਆ ਵੀ ਦਰਬਾਰ ਸਾਹਿਬ ਤੇ ਹਮਲਾ, ਦੂਜਾ ਇਹ ਸਾਰੀ ਕਮਿਊਨਿਸਟ ਗੇਮ ਸੀ ਹਰਕਿਸ਼ਨ ਸੁਰਜੀਤ ਦੀ, ਔਰ ਦੂਜੀ ਕਹਿੰਦਾ ਮੈਂ ਇੰਦਰਾ ਗਾਂਧੀ ਨੂੰ ਸਮਝਾਉਂਦਾ ਰਿਹਾ ਇਹ ਨਾ ਕਰ, ਜਦੋਂ ਕਹਿੰਦਾ ਹੋ ਗਿਆ 2-3 ਮਹੀਨੇ ਬਾਅਦ ਕਹਿੰਦੇ ਵੀ ਹੁਣ ਮੈਂ ਕੀ ਕਹਾਂ, ਕਹਿੰਦਾ ਵੀ ਹੁਣ ਕੁਛ ਨਹੀਂ, ਹੁਣ ਤਾਂ
ਤੈਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ। ਸੋ ਉਹਨੇ ਇੱਕ ਡਿਸਕਸ਼ਨ ਸੀ 4-5 ਇੰਟੈਲੈਕਚੁਅਲਸ ਦੀ, ਕੱਲ੍ਹ ਉਹਨੇ ਇਹ ਸਾਰੇ ਦੇ ਉੱਤੇ ਜਿਹੜਾ ਉਹ ਆਬਜੈਕਟਿਵ ਗੱਲ ਕੀਤੀ। ਉਹਨੇ ਕਿਹਾ ਜੀ ਸਿੱਖਾਂ ਨੂੰ ਜਿਹੜਾ ਉਹ ਫਿਰ ਉਹਨੇ ਕਿਸਾਨ ਮੋਰਚੇ ਦੀ ਗੱਲ ਕੀਤੀ। ਉਹਨੇ ਕਿਹਾ ਜੀ 12-13 ਮਹੀਨੇ ਬੈਠੇ ਸੀ ਔਰ ਉਹਨਾਂ ਨੂੰ ਬਦਨਾਮ ਕਰਨ ਲਈ ਕੀ ਕੀ ਕਿਹਾ ਗਿਆ। ਉਹ ਕਹਿੰਦਾ ਵੀ ਅੜੇ ਸੀ ਵੀ ਕਾਨੂੰਨ ਵਾਪਸ ਲਿਓ, ਚਲੇ ਗਏ ਆਪਣੇ ਘਰਾਂ ਨੂੰ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਗੱਲ ਦੇਖਣ ਵਾਲੀ ਹੈ ਕਿ ਵੀ ਅੱਜ ਜਿਸ ਮੁਕਾਮ ਦੇ ਉੱਤੇ, ਜਿਸ ਲੈਵਲ ਦੇ ਉੱਤੇ ਆ ਕੇ ਉਹਨਾਂ ਨੇ ਟਾਰਗੇਟ ਕਿਲਿੰਗ ਸ਼ੁਰੂ ਕੀਤੀਆਂ ਔਰ ਇਸ ਦੇ ਉੱਤੇ ਜਿਹੜਾ ਨਰਿੰਦਰ ਮੋਦੀ ਇਹ ਵੀ ਉਵੇਂ ਹੀ ਸੀ। ਸੁਬਰਾਮਨਿਅਮ ਸਵਾਮੀ ਜੀ ਦਾ ਮੈਂ ਜ਼ਿਕਰ ਕੀਤਾ, ਉਹ ਜਦੋਂ ਸੰਤ ਭਿੰਡਰਾਣਿਆਂ ਨੂੰ ਮਿਲਣ ਆਇਆ ਤਾਂ ਉਹਨਾਂ ਨੂੰ ਕਹਿੰਦਾ ਜੀ ਮੈਂ ਵੀ ਐਮਰਜੈਂਸੀ ਵੇਲੇ ਸੁਬਰਾਮਨਿਅਮ ਸਵਾਮੀ ਵੀ ਭਗੌੜਾ ਸੀ, ਜੋ ਸਿੱਖੀ ਰੂਪ ਦੇ ਵਿੱਚ ਜਿਹੜਾ ਘੁੰਮ ਰਿਹਾ ਸੀ। ਉਹ ਕਹਿੰਦਾ ਜੀ ਜਦੋਂ ਮੈਂ ਵੀ ਲੁਕਿਆ ਹੋਇਆ ਸੀ ਤਾਂ ਮੈਂ ਸਿੱਖ ਸੀ। ਹਾਂ, ਸੰਤ ਕਹਿੰਦਾ ਵੀ ਹਾਂ ਠੀਕ ਹੈ, ਕਈ ਵਾਰ ਕਹਿੰਦੇ ਵੀ ਗਿੱਦੜ ਵੀ ਸ਼ੇਰ ਦੀ ਖੱਲ ਪਾ ਕੇ ਆ ਜਾਂਦਾ, ਪਰ ਕਹਿੰਦਾ ਫਿਰ ਉਹ ਗਿੱਦੜ ਗਿੱਦੜ ਹੀ ਰਹਿੰਦਾ। ਸ਼ਰਮਿੰਦਾ ਜਿਹਾ ਹੋਇਆ ਪਰ ਉਹ ਐਡਮਾਇਰ ਕਰਦਾ, ਅੱਜ ਵੀ ਐਡਮਾਇਰ। ਹਾਲਾਂ ਉਹ ਪੱਕਾ ਹਿੰਦੂਤਵੀ ਆਈਡੀਆਲੋਗ, ਮੁਸਲਮਾਨਾਂ ਲਈ ਨਫ਼ਰਤ ਨਾਲ ਭਰਿਆ ਹੋਇਆ। ਉਹ ਵੀ ਇਹ ਕਹਿੰਦਾ ਸਿੱਖਾਂ ਤੋਂ ਬਿਨਾਂ ਭਾਰਤ ਨਹੀਂ ਸਰਵਾਈਵ ਕਰ ਸਕਦਾ, ਤੇ ਉਹ ਸਾਰਾ ਉਹਦਾ ਇੱਕ ਆਪਣਾ। ਹੁਣ ਇਹ ਜਿਹੜਾ ਖਾਲਿਸਤਾਨ ਸਟਿਕ ਦੀ ਗੱਲ ਕਰਦੇ ਆ ਉਹਦੇ ਚ ਉਹਨੇ ਕਿਹਾ, ਇਸਨੇ ਹਰਤੋਜ ਸਿੰਘ ਬੱਲ ਨੇ, ਦਾ ਟਰਾਂਸਫਰਮੇਸ਼ਨ ਆਫ ਰਿਲੇਸ਼ਨਸ਼ਿਪ ਬਿਟਵੀਨ ਪ੍ਰਾਈਮ ਮਿਨਿਸਟਰ ਮੋਦੀ ਐਂਡ ਦਾ ਸਿੱਖਸ embodies the problems of the community faces in a climate where RSS worldview prevails in the country। ਕਿਉਂਕਿ ਹੁਣ RSS ਨੇ ਆਪਣਾ ਜਿਹੜਾ ਬਿਆਨੀ ਹੈ ਉਹ ਸਾਰਾ 20 ਕਰੋੜ ਮੁਸਲਮਾਨਾਂ ਦੇ ਵੀ ਸੰਘ ਚੋਂ ਉਤਾਰ ਦਿੱਤਾ ਹੋਇਆ। ਫਿਰ ਉਹਨਾਂ ਕਿਹਾ the story begins with a photo the BJP would once display with great pride of a turbaned Modi disguised as a Sikh to hide from government clampdown during the emergency। ਕਿ BJP ਮੋਦੀ ਦੇ ਸਿੱਖੀ ਸਰੂਪ ਪੱਗ ਵਾਲੀ ਫੋਟੋ ਬੜੀ ਸਰਕੂਲੇਟ ਕਰਦੇ ਸੀ ਕਿ ਜੀ ਇਹ ਦੇਖੋ ਹੋਇਆ। ਹੁਣ ਉਹਨੇ ਕਿਹਾ ਕਿ ਵੀ ਨੀਅਰਲੀ 50 years later stranded on a flyover in Punjab because of protesting farmers, Modi was to declare that he felt his life was in danger from the same community that he once used as a shield। ਇਹ ਉਹ ਵਾਕਿਆ ਹੈ ਪਿਛਲੀਆਂ ਚੋਣਾਂ ਤੋਂ ਪਹਿਲਾਂ ਜਦੋਂ ਮੋਦੀ ਨੇ ਡਰਾਮਾ ਕੀਤਾ ਕਿ ਜੀ ਮੈਂ ਉਹ ਕਿਸਾਨਾਂ ਦੀ ਮੂਵਮੈਂਟ ਚੱਲ ਰਹੀ ਸੀ ਜੀ, ਮੇਰੇ ਤੇ ਤਾਂ ਅਟੈਕ ਹੋਣ ਲੱਗਾ ਸੀ, ਮੈਂ ਵਾਪਸ ਆਇਆ। ਉਹ ਕਹਿ ਦੇਣਾ ਉਸ ਚੰਨੀ ਜੀ ਕੋ ਕਿ ਮੈਂ ਜਾਨ ਬਚਾ ਕੇ ਆ ਗਿਆ ਹੂੰ। ਕਹਿੰਦਾ ਵੀ ਉਹੀ ਪੱਗ ਬਨ ਕੇ ਲੁਕਿਆ ਸੀ, ਉਹਨੂੰ ਮੁੜ ਕੇ ਪਗਾੜਿਆਂ ਤੋਂ ਜਾਨ ਦਾ ਖਤਰਾ ਹੋਇਆ। ਦਿਸ ਚੇਂਜ ਇਨ ਪਰਸੈਪਸ਼ਨ ਸੇਜ਼ ਲੈਸ ਅਬਾਊਟ ਦਾ ਸਿੱਖਸ ਦੈਨ ਇਟ ਡਜ਼ ਅਬਾਊਟ ਮੋਦੀ। ਕਿ ਵੀ ਇਹ ਸਿੱਖ ਤਾਂ ਉਹੀ ਨੇ, ਉਦੋਂ ਵੀ ਉਹੀ ਸੀ, ਅੱਜ ਵੀ ਉਹੀ ਨੇ, ਪਰ ਇਹ ਮੋਦੀ ਐਂਡ ਕੰਪਨੀ RSS ਦਾ ਕੀ ਫੀਅਰ ਹੈ। His disguise was only an acknowledgement that the single most determined opposition to emergency had come from the Sikhs and he was seeking shelter among people he was sure would keep him safe। ਉਹ ਕਹਿੰਦਾ ਸਿੱਖ ਇਸ ਲਈ ਬਣਿਆ ਸੀ ਡਰਾਮੇਬਾਜ਼ ਜਾਨ ਬਚਾਉਣ ਨੂੰ ਕਿਉਂਕਿ ਐਮਰਜੈਂਸੀ ਦੇ ਖਿਲਾਫ ਸਿਰਫ ਸਿੱਖ ਖਲੋਤੇ ਸੀ। ਉਹਨੇ ਕਿਹਾ ਜੇ ਮੈਂ ਸਿੱਖ ਬਣ ਕੇ ਇਹਨਾਂ 'ਚ ਰਵਾਂਗਾ ਇਹ ਮੈਨੂੰ ਫੜੇ ਨਹੀਂ ਜਾਣ ਦਿੰਦੇ, ਮੈਨੂੰ ਪ੍ਰੋਟੈਕਟ ਕਰਨਗੇ। ਔਰ ਕੀਤਾ ਵੀ ਉਹਨੂੰ। ਉਹਨਾਂ ਨੇ ਕਿਹਾ ਵੀ ਹੁਣ ਬਟ ਇਨ ਡੂਇੰਗ ਸੋ he was also traducing the most basic facet of Khalsa identity. The physical appearance of the Khalsa was always meant as an open declaration of one's identity, especially to anyone who would want to threaten or persecute it। ਉਹਨੇ ਕਿਹਾ ਵੀ ਇਹ ਕੋਈ ਡਰਾਮਾ ਨਹੀਂ ਹੈ ਵੀ ਤੁਸੀਂ ਪੱਗ ਬੰਨ ਲਈ, ਲਾਤੀ, ਦਾੜੀ ਰੱਖ ਲਈ, ਜੋ ਭਗਵੰਤ ਮਾਨ ਡਰਾਮਾ ਕਰਦਾ ਕਿ ਜਿਹੜਾ ਉਹ ਭੰਡ, ਇਹ ਤੁਹਾਡੀ ਪਛਾਣ ਤੁਹਾਡੇ ਅੰਦਰ ਨਾਲ ਜੁੜੀ ਹੋਈ ਹੈ। ਮੋਦੀ ਨੇ ਸਮਝਿਆ ਸੀ ਕਿ ਜੀ ਕੋਈ ਨਹੀਂ, ਮੈਂ ਇਹ ਡਰਾਮੇਬਾਜ਼ੀ ਜੇ ਕੀਤੀ ਹੈ ਗਧੇ ਦੇ ਉੱਤੇ ਜਿਹੜੀ ਹੈ ਉਹ ਸ਼ੇਰ ਦੀ ਖੱਲ ਪਾ ਕੇ ਅਲਟੀਮੇਟਲੀ ਡੈਂਚੂ ਹੀ ਕਰਨਾ ਮੈਂ, ਤੇ ਉਹ ਸਿੱਖ ਜਿਹੜਾ ਭੁੱਲ ਜਾਣਗੇ। ਟੂ ਯੂਜ਼ ਦਿਸ ਆਈਡੈਂਟੀਟੀ ਐਜ਼ ਏ ਡਿਸਗਾਈਜ਼ ਅਗੇਂਸਟ ਰਿਪਰੈਸ਼ਨ ਵਾਜ਼ ਐਨ ਇਨਸਲਟ ਟੂ ਦਾ ਵੈਰੀ ਸਪਿਰਿਟ in which the identity was instituted। ਬਈ ਜਿਹੜੀ ਸਿੱਖ ਆਈਡੈਂਟੀਟੀ ਬਣੀ ਇਸ ਕਿਸਮ ਦੀ ਡਰਾਮੇਬਾਜ਼ੀ ਤਾਂ ਉਸ ਆਈਡੈਂਟੀਟੀ ਨੂੰ ਬਿਲਿਟਲ ਕਰਦੀ ਹੈ। ਸੱਚ ਕੋਵਾਰਡਿਸ ਵਾਜ਼ ਅਗੇਨ ਇਨ ਐਵੀਡੈਂਸ ਔਨ ਦਾ ਫਲਾਈਓਵਰ। ਉਦੋਂ ਜਾਨ ਬਚਾਉਣ ਲਈ ਇਹ ਕੀਤਾ। ਫਿਰ ਉਹ ਫਲਾਈਓਵਰ ਵਾਲੀ ਘਟਨਾ ਜਿਹੜਾ ਮੋਦੀ ਨੇ ਕਿਹਾ ਚੰਨੀ ਜੀ ਕੋ ਕਹਿ ਦੇਣਾ ਮੈਂ ਜਾਨ ਬਚਾ ਕੇ ਆ ਗਿਆ ਹੂੰ, ਔਰ ਇਹ ਸਾਰਾ ਲੰਬਾ ਚੌੜਾ ਆਰਟੀਕਲ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਜਦੋਂ 2014 ਦੀਆਂ ਚੋਣਾਂ ਆਈਆਂ, ਬੇਸ਼ੱਕ ਬਾਦਲ ਮੋਦੀ ਦਾ ਰੱਥ ਫੜ ਕੇ ਰਥਵਾਨ ਬਣ ਕੇ ਸਭ ਤੋਂ ਪਹਿਲਾਂ ਉਹਦਾ ਰੱਥ ਦਾ ਰਥਵਾਨ ਉਹ ਬਣਿਆ ਸੀ, ਪਰ ਬਾਕੀ ਭਾਰਤ ਦੇ ਵਿੱਚ ਰੱਥ ਫਿਰਿਆ, ਪੰਜਾਬ ਦੇ ਵਿੱਚ ਰੁਕਿਆ। ਇਹ ਵੱਖਰੀ ਕਹਾਣੀ ਹੈ ਕਿ ਆਮ ਆਦਮੀ ਪਾਰਟੀ ਜਾਂ ਦੂਜਾ ਉਹਨਾਂ ਦਾ ਕੀ ਕਿਰਦਾਰ ਰਿਹਾ, ਪਰ ਇਹਦੇ 'ਚ ਕੋਈ ਸ਼ੱਕ 2019 'ਚ
ਪੁਲਵਾਮਾ ਦੀ ਆੜ 'ਚ ਬਾਲਾਕੋਟ ਸਟ੍ਰਾਈਕ, ਇੱਧਰ ਉੱਧਰ ਸਾਰੀ ਨੌਟੰਕੀ ਦੇ ਬਾਵਜੂਦ ਪੰਜਾਬ ਨੇ ਇਹਦੇ ਪੈਰ ਨਹੀਂ ਲੱਗਣ ਦਿੱਤੇ। ਔਰ ਉਹ ਮੋਦੀ ਜਿਹਦੇ ਬਾਰੇ ਜੀ ਮੁਮਕਿਨ ਹੈ ਫਲਾਣਾ ਹੈ 3 ਖੇਤੀ ਕਾਨੂੰਨ 13 ਮਹੀਨੇ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਗੋਡਿਆਂ ਪਰਨੇ ਹੋ ਕੇ ਮਾਫੀ ਮੰਗ ਕੇ 3 ਕਾਨੂੰਨ ਵਾਪਸ ਲੈਂਦਾ। ਹੁਣ ਇਹ ਸਾਰੇ ਦੇ ਚੱਲਦੇ ਆ ਇਹਨਾਂ ਨੇ ਇੱਕ ਸਟੇਜ ਤਾਂ ਉਹੀ ਸੀ ਜਿਹੜੀ ਇੰਦਰਾ ਗਾਂਧੀ ਦੀ ਸੀ ਪਹਿਲੀ ਸਟੇਜ ਦੇ ਉੱਤੇ ਕਿ ਬਈ ਐਮਰਜੈਂਸੀ ਵੇਲੇ ਉਹਨੇ ਸਿੱਖਾਂ ਨੂੰ ਆਫਰ ਕੀਤੀ ਆ ਜਾਓ ਪਾਣੀ ਵੀ ਲੈ ਲਓ ਆਪਣਾ ਚੰਡੀਗੜ੍ਹ ਵੀ ਲੈ ਲਓ ਪੰਜਾਬੀ ਇਹ ਇੱਕ ਵੱਖਰੀ ਡਿਬੇਟ ਹੈ ਕਿ ਵੀ ਵੈਦਰ ਬਾਦਲਾਂ ਦੇ ਥੱਲੇ ਲੀਡਰਸ਼ਿਪ ਨੇ ਜਿਵੇਂ ਉਹ ਮੌਕੇ ਨੂੰ ਗਵਾਇਆ। ਲੇਕਿਨ ਗੱਲ ਇਹ ਨਹੀਂ ਹੈ ਜਦੋਂ ਫਿਰ ਪਹਿਲਾਂ ਹੁੰਦਾ ਵੀ ਤੁਸੀਂ ਜਿਹੜਾ ਉਹ ਸਾਮ ਵਾਂਗ ਕਰਦੇ ਹੋ ਕਿ ਬਈ ਗਧੇ ਨੂੰ ਪਿਓ ਕਹਿੰਦੇ ਹੋ, ਦੂਜੇ ਬਹੁਤ ਤਾਰੀਫ ਕਰਦੇ ਹੋ। ਇੰਦਰਾ ਗਾਂਧੀ ਵੀ ਜਕਾਰੇ ਛੱਡਦੇ ਹੁੰਦੇ ਸੀ ਦੀਵਾਨਾ 'ਚ ਆ ਕੇ। ਬਾਅਦ 'ਚ ਤੁਹਾਨੂੰ ਲੱਗਾ ਵੀ ਨਹੀਂ ਇਹਨਾਂ ਨੂੰ ਸਬਕ ਸਿਖਾਈਏ, ਇਹਨਾਂ ਨੇ ਨਹੀਂ ਮੰਨਣਾ ਹੈ। ਫਿਰ ਅਸੀਂ ਦੇਖਦੇ ਹਾਂ ਟੋਟਲ ਵਾਰ ਜਿਹੜੀ ਜੂਨ 84 ਤੱਕ ਲੀਡ ਕੀਤੀ। ਇਹੀ ਲਾਈਨ ਮੋਦੀ ਅਮਿਤ ਸ਼ਾਹ ਜਾਂ RSS ਜਿਹੜਾ ਪ੍ਰੋਪਰ ਇਹਨਾਂ ਦਾ ਪਿਓ ਹੈ ਨਾਗਪੁਰ 'ਚ ਉਹਨਾਂ ਨੇ ਵੀ ਉਹੀ ਕੀਤਾ ਕਿ ਜੀ ਸਿੱਖਾਂ ਨੂੰ ਪੱਗ ਬੰਨ੍ਹ ਕੇ ਆ ਜਾਓ, ਇਹ ਕਹਿ ਦਿਓ ਅਸੀਂ ਕਰਤਾਰਪੁਰ ਕੋਰੀਡੋਰ ਖੋਲ ਦਿੱਤਾ, ਅਸੀਂ ਬਲੈਕ ਲਿਸਟਾਂ ਬੰਦ ਕਰਤੀਆਂ, ਹੁਣ ਤੁਸੀਂ ਪ੍ਰਾਪਰਟੀਆਂ ਜ਼ਬਤ ਕਰਨ ਤੇ ਆ ਗਏ ਹੋ। ਕਿਉਂਕਿ ਉਹਨਾਂ ਨੇ ਵੀ ਉਹ ਸਾਰੀ ਨੌਟੰਕੀ ਡਰਾਮੇਬਾਜ਼ੀ ਕਰਕੇ ਦੇਖ ਲਈ। ਉਹਨਾਂ ਨੂੰ ਲੱਗਾ ਵੀ ਇਹ ਜਿਹੜੀ ਸਿੱਖਾਂ ਦੇ ਵਿੱਚ ਰਾਜ ਕਰਨ ਦੀ ਭਾਵਨਾ ਹੈ ਜਿਸ ਦਾ ਜਿਹੜਾ ਉਹ 175 ਸਾਲ ਪਹਿਲਾਂ ਅਸੀਂ 1.5 ਲੱਖ ਮਰਬਾ ਮੀਲ ਤੇ ਰਾਜ ਕੀਤਾ ਹੋਇਆ। ਤੁਸੀਂ ਜਿਹੜੇ ਪੜ੍ਹਦੇ ਹੀ 2 ਵੇਲੇ ਦੀ ਅਰਦਾਸ ਰਾਜ ਕਰੇਗਾ ਖਾਲਸਾ ਨੇ ਉਹ ਤੁਹਾਡੇ ਹਿੰਦੂ ਤਵੀਆਂ ਦੀ ਗੁਲਾਮੀ ਕਿਵੇਂ ਕਬੂਲ ਹੈ? ਠੀਕ ਹੈ 20 ਕਰੋੜ ਮੁਸਲਮਾਨਾਂ ਨੂੰ ਕਸ਼ਮੀਰੀਆਂ ਨੂੰ ਛੱਡ ਕੇ ਤੁਸੀਂ ਜਿਹੜਾ ਡਰਾ ਲਿਆ ਹੋਇਆ। ਸਿੱਖ ਤਾਂ ਮੁਗਲਾਂ ਨਾਲ ਭਿੜੇ ਨੇ, ਦਰਾ ਖੈਬਰ ਪਾਰ ਦੇ ਅਫਗਾਨਾਂ ਨਾਲ ਭਿੜੇ ਨੇ, ਅੰਗਰੇਜ਼ਾਂ ਦੇ ਨਾਲ 98 ਸਾਲ ਕਿ ਉਹ ਇੱਕ ਪੰਜਾਬੀ ਦਾ ਕਪਲੇਟ ਹੁੰਦਾ ਸੀ ਕਿ ਵੀ ਮੈਨੂੰ ਬਚਪਨ 'ਚ ਯਾਦ ਰਿਹਾ ਕਿ ਕੀਤਾ ਜ਼ੁਲਮ ਔਰੰਗੇ ਪਰ ਸਰਦਾਰ ਕਦੇ ਵੀ ਮੁੱਕੇ ਨਾ, ਨਾਲ ਪਲੇ ਇਹ ਖੂਨ ਦੇ ਬੂਟੇ ਅਹਿਮਦ ਸ਼ਾਹ ਤੋਂ ਸੁੱਕੇ ਨਾ, ਕਾਫਲੇ ਇਹ ਸਿਰਲੱਥਾਂ ਵਾਲੇ ਅੰਗਰੇਜ਼ਾਂ ਤੋਂ ਵੀ ਰੁਕੇ ਨਾ, ਮੁੱਕਦੀ ਗੱਲ ਕਿ ਅਜੇ ਤੀਕ ਇਹ ਕਿਸੇ ਅੱਗੇ ਵੀ ਝੁਕੇ ਨਾ, ਇਹੋ ਜਿਹੇ ਮਰ ਜੀਵੜਿਆਂ ਨੂੰ ਕੀ ਕਰਨਾ ਇਹਨਾਂ ਸਰਕਾਰਾਂ ਨੇ, ਜਿੰਦ ਧਰਮ ਦੇ ਲੇਖੇ ਲਾਉਣੀ ਸਿੱਖਿਆ ਇਹ ਸਰਦਾਰਾਂ ਨੇ। ਇਹਨਾਂ ਨੂੰ ਇਹ ਸਮਝ ਨਹੀਂ ਸਕਦੇ RSS ਕਿਉਂਕਿ ਸਾਰੇ ਨੌਟੰਕੀ ਮਾਸਟਰ ਬੇਈਮਾਨ ਬਹੁ ਰੂਪੀਏ ਉਹ ਜਿਹੜੇ ਚੈਮਲੀਓਨ ਨੇ ਗਿਰਗਟ ਨੇ ਸਾਰੇ, ਇਹਨਾਂ ਨੂੰ ਅਹਿਸਾਸ ਨਹੀਂ। ਹੁਣ ਇਸ ਲੈਵਲ ਦੇ ਉੱਤੇ ਇਹਨਾਂ ਨੇ ਦੇਖਿਆ ਕਿ ਵੀ ਇਹਨਾਂ ਨੂੰ ਪਨਿਸ਼ ਕਰੋ। ਪੰਜਾਬ 'ਚ ਅਸੀਂ ਦੇਖਦੇ ਹਾਂ ਅੱਧਾ ਪੰਜਾਬ BSF ਦੇ ਹਵਾਲੇ, NSA ਭਾਈ ਅਮਰਤਪਾਲ ਸਿੰਘ ਦੇ ਨਾਲ ਕੀ ਕੀਤਾ, ਡਰੱਗਸ ਪੰਜਾਬ ਦੇ ਵਿੱਚ ਲਿਆਂਦੀਆਂ। ਔਰ ਇਹ ਜਿਹੜੀ ਵਰਸਟ ਖੇਡ ਜਿਹੜਾ ਆਪਣੇ ਆਪ ਨੂੰ ਸਮਝਦਾ ਸੀ ਜਿਵੇਂ ਮੈਂ ਬਲੈਕ ਥੰਡਰ 2 ਕਰਕੇ ਪੰਜਾਬ 'ਚ ਲੱਕ ਤੋੜਤਾ ਖਾਲਿਸਤਾਨ ਦੀ, ਅਜੀਤ ਡੋਵਲ ਨਾਲ ਉਹਦੇ ਦਿਨਕਰ ਗੁਪਤਾ ਔਰ ਇਹ ਪਵਨ ਕੁਮਾਰ ਜਿਹੜਾ IB ਦੇ ਵਿੱਚ ਗਿਆ ਪੰਜਾਬ 'ਚੋਂ ਡੈਲੀਗੇਸ਼ਨ ਤੇ। ਔਰ ਇਹ ਸਾਰਾ ਨੋਟੋਰੀਅਸ ਨੈਟਵਰਕ ਜਿਹੜਾ ਦੁਨੀਆ ਭਰ 'ਚ ਇਹਨਾਂ ਨੇ ਫੈਲਾਇਆ। ਇਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਪਹਿਲਾਂ 4 ਦਿਨ ਪਹਿਲਾਂ ਅਵਤਾਰ ਸਿੰਘ ਖੰਡੇ ਦਾ ਮਰਡਰ, ਉਸ ਤੋਂ ਪਹਿਲਾਂ ਮਈ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਲਾਹੌਰ 'ਚ, ਯਾਨੀ ਇੱਕ ਕਿਲਿੰਗ ਸਪਰੀ ਕਰਕੇ ਉਹਨਾਂ ਨੂੰ ਲੱਗਾ ਜੀ ਇਹ ਤਾਂ ਫ੍ਰੀ ਫਾਰ ਆਲ ਗੇਮ ਹੈ। ਪਰ ਇਹੀ ਗੇਮ ਚੇਂਜਰ ਬਣਿਆ ਸਿੱਖਾਂ ਦੇ ਲਈ। ਔਰ ਉਹਨਾਂ ਦੇ ਹੁਣ ਸੰਘ ਦੇ ਵਿੱਚ ਇਕੱਲਾ ਇਹ ਨਹੀਂ ਹੁਣ ਕਿ ਵੀ ਅਸੀਂ ਆਪਣਾ ਮੁਲਕ ਆਜ਼ਾਦ ਕਰਵਾਉਣਾ ਖਾਲਿਸਤਾਨ, ਮੈਂ ਦੇਖ ਰਿਹਾ ਪਾਕਿਸਤਾਨ ਮੀਡੀਆ ਤੇ ਇੰਟਰਨੈਸ਼ਨਲ ਮੀਡੀਆ ਤਾਂ ਕਰ ਹੀ ਰਿਹਾ, ਉਹਨਾਂ ਨੂੰ ਵੀ ਸਾਹ ਆਇਆ। ਉਹ ਕਹਿ ਰਹੇ ਨੇ ਇੱਕ ਸਿੱਖ ਮਰਾ, ਸਾਰੀ ਕੌਮ ਨੇ ਖੜੇ ਹੋ ਕੇ ਮੋਦੀ ਕੋ ਧਰਤੀ पे ਪਟਕਾ ਕੇ ਮਾਰਾ। ਉਹ ਆਪਣਿਆਂ ਨੂੰ ਲਾਹਨਤ ਪਾ ਰਹੇ ਨੇ ਵੀ ਤੁਸੀਂ ਤੁਹਾਡੇ ਮੁਲਕ 'ਚ ਵੜ ਕੇ ਕਿੰਨੇ ਮਾਰੇ ਨੇ ਉਹਨਾਂ ਨੇ। ਸੋ ਇਸ ਸਾਰੇ ਦੇ ਉੱਤੇ ਕਾਫੀ ਪੋਜ਼ਿਟਿਵਿਟੀ ਹੈ, ਜਿਵੇਂ ਸਿੱਖ ਕੌਮ 'ਚ ਇੱਕ ਆਸ ਹੈ, ਹੋਪ ਹੈ। ਲੱਗਦਾ ਹੈ ਕਿ ਬਈ ਹਾਲਾਂ ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਵੀ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ, ਹਰ ਇੱਕ ਦੇ ਹਿੱਤ ਜੁੜੇ ਹੁੰਦੇ ਨੇ। There are no friends or foes in politics, only permanent are interests। ਸੋ ਇਹ ਇਹਨਾਂ ਪਰ ਇਹਨਾਂ ਦੇ ਇੰਟਰਸਟ ਦੇ ਵਿੱਚ ਪੱਛਮੀ ਤਾਕਤਾਂ ਦੇ ਜੇ ਸਾਡਾ ਵੀ ਦਾ ਲੱਗ ਜਾਂਦਾ ਹੈ ਜਿਹੜਾ ਜਿਸ ਪਾਸੇ ਵੱਲ ਗੱਲ ਜਾ ਰਹੀ ਹੈ ਤੇ ਇਹਨੂੰ ਵੈਲਕਮ ਹੀ ਕਰਨਾ ਚਾਹੀਦਾ। ਔਰ ਕਰਮਜੀਤ ਸਿੰਘ ਜਿਹੜੇ ਚੰਡੀਗੜ੍ਹ ਬੇਸਡ ਪੱਤਰਕਾਰ ਨੇ ਉਹਨਾਂ ਨੇ ਇੱਕ ਇਸ ਦੇ ਉੱਤੇ ਪੂਰਾ ਰਾਈਟ ਅਪ ਕੀਤਾ ਹੈ। ਮੈਂ ਸਿਰਫ ਉਹਨਾਂ ਦੇ ਬੁਲੇਟ ਪੁਆਇੰਟ ਪੜ੍ਹਨਾ ਚਾਹੁੰਦਾ ਕਿ ਵੀ ਇੱਕ ਐਕਸ਼ਨ ਨੇ ਕੀ ਜਿਹੜੀ ਜਦੋਂ ਅਸੀਂ ਰੇ ਆਫ ਹੋਪ ਕਹਿੰਦੇ ਹਾਂ, ਟਰੂਡੋ ਦੇ ਬਿਆਨ ਨਾਲ ਸਿੱਖ ਇਤਿਹਾਸ ਨੇ ਇੱਕ ਨਵੀਂ ਪੁਲਾਂਗ ਪੁੱਟੀ, ਇੱਕ ਨਵੀਂ ਅੰਗੜਾਈ ਲਈ। ਇੱਕ ਪੁਲਾਂਗ ਵੀ ਹੈ ਤੇ ਇੱਕ ਨਵੀਂ ਅੰਗੜਾਈ ਵੀ ਹੈ। ਪਰ ਬਿਆਨ ਦੇ ਹਾਣ ਦੀ ਨਹੀਂ ਹੈ। ਅਜੇ ਸਾਡੀ ਲੀਡਰਸ਼ਿਪ ਗੋਲ ਮੋਲ ਗੱਲਾਂ ਕਰ ਰਹੀ ਹੈ। ਅਕਾਲੀ ਲੀਡਰਸ਼ਿਪ ਅੱਜ ਵੀ SGPC ਦੂਜੇ
ਬੀਟਿੰਗ ਅਰਾਊਂਡ ਦਾ ਬੁਸ਼, ਆਪਣਾ ਜਾਨ ਵੀ ਬਚਾ ਰਹੇ ਨੇ, ਸਿੱਖਾਂ ਦੀਆਂ ਜੁੱਤੀਆਂ ਤੋਂ ਵੀ ਡਰਦੇ ਨੇ, ਸਰਕਾਰ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਨਿੱਜਰ ਦੀ ਸ਼ਹਾਦਤ ਪਿੱਛੋਂ ਖਾਲਿਸਤਾਨੀ ਤੇ ਸਿੱਖ ਹੁਣ ਇੱਕ ਸਮਝੇ ਜਾਣ ਲੱਗੇ। ਹੁਣ ਜਿਹੜਾ ਫਰਕ ਸੀ ਨਾ ਜੀ, ਇਹ ਖਾਲਿਸਤਾਨੀ ਹੈ, ਨਹੀਂ ਜੀ ਅਸੀਂ ਸਿੱਖ ਹਾਂ ਪਰ ਅਸੀਂ ਨਹੀਂ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਹਿੰਦੂ ਤਵੀਆਂ ਨੇ, ਹਿੰਦੂ ਮੈਜੋਰੀਟੇਰੀਅਨਸ ਨੇ ਤੁਹਾਨੂੰ ਇੱਕੋ ਹੀ ਬਣਾਤਾ। ਖਾਲਸਾ ਪੰਥ ਸਿਆਸੀ ਕੌਮ ਬਣ ਕੇ ਉੱਭਰਿਆ। ਸਿੱਖ ਨੇਸ਼ਨ ਦੀ ਗੱਲ ਦੁਨੀਆ ਭਰ 'ਚ ਇਹਨੂੰ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ। ਸਿੱਖ ਬੁੱਧੀਜੀਵੀ ਨਹੀਂ ਸਮਝਦੇ ਕਿ ਜਾਨ ਦੇ ਵੈਰੀ ਅੱਜ ਕੱਲ੍ਹ ਦੋਸਤਾਂ ਵਾਂਗ ਮਿਲ ਰਹੇ ਨੇ। ਵੀ ਇੱਕਦਮ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਵੀ ਇਹ ਤਾਂ ਬਹੁਤ ਵੱਡੇ ਨੇ, ਇਹਨਾਂ ਦਾ ਫੈਕਟਰ ਸਿਆਸੀ, ਇਹਨਾਂ ਦਾ ਕੱਦ ਇੰਟਰਨੈਸ਼ਨਲੀ ਸਿੱਖਾਂ ਦਾ ਹੋਇਆ। ਕੈਨੇਡਾ ਦਾ ਰਾਜਦੂਤ ਭਾਰਤ ਛੱਡਣ ਤੋਂ ਪਹਿਲਾਂ ਕਿਉਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸੀ ਉਤਾਵਲਾ, ਜਿਹਨੂੰ ਕੱਢਿਆ ਕਿ ਵੀ ਉਹ ਦਰਬਾਰ ਸਾਹਿਬ ਆਇਆ। ਕਿਉਂ ਅਮਰੀਕੀ ਫੁੱਟਬਾਲ ਟੀਮ ਦੇ ਖਿਡਾਰੀਆਂ ਉੱਤੇ ਲਿਸ਼ਕ ਰਹੀਆਂ ਨੇ ਸਾਡੇ ਜਰਨੈਲ ਹਰੀ ਸਿੰਘ ਨਲੂਏ ਦੀਆਂ ਤਸਵੀਰਾਂ। ਕਿਉਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਹਾ ਜਾ ਰਿਹਾ ਦੁਨੀਆ ਦਾ ਸਭ ਤੋਂ ਵਧੀਆ ਰਾਜ। ਮੈਨੂੰ ਤਾਂ ਇਹ ਖੇਡ ਲੱਗ ਰਹੀ ਹੈ, ਇੱਕ ਕਲਾ ਵਰਤ ਰਹੀ ਹੈ। ਇੱਕ ਇਤਿਹਾਸਕਾਰ ਦੀ ਟਿੱਪਣੀ, ਉਹਨੇ ਕਿਹਾ ਜੀ ਇਹ ਵਾਕਈ ਇਹ ਕਲਾ ਹੈ। ਹੁਣ ਕੀ ਹਨ ਜੀਓ ਪੋਲਿਟਿਕਸ ਦੇ ਖਾਲਸਾਈ ਸੰਦੇਸ਼? ਸੁਖਬੀਰ ਬਾਦਲ ਲਈ ਗੁਨਾਹ, ਇਹ ਫਿਰ ਉਹ ਅਕਾਲੀਆਂ ਦੇ ਉੱਤੇ। ਅਖਬਾਰਾਂ ਤੇ ਚੈਨਲਾਂ ਉੱਤੇ ਭੀੜ ਬੋਲੀ ਜਾ ਰਹੀ ਹੈ ਪਰ ਸੁਣਦੀ ਉੱਕਾ ਹੀ ਨਹੀਂ, ਰੌਲਾ ਕਾਵਾਂ ਰੌਲੀ ਪਾਈ ਹੋਈ ਹੈ। ਟਰੂਡੋ ਦੇ ਇੱਕੋ ਝਟਕੇ ਨਾਲ ਵਿਸ਼ਵ ਗੁਰੂ ਡਿੱਗਿਆ ਮੂੰਹ ਦੇ ਮੂੰਹ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਆਸ ਦੀ ਕਿਰਨ ਦੇ ਇਹ ਬੁਲਟ ਪੁਆਇੰਟ ਆਪਣੇ ਆਪ 'ਚ ਸਮਝਾ ਦਿੰਦੇ ਨੇ ਕਿ ਅਸੀਂ ਕਿੱਥੇ ਪਹੁੰਚ ਗਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੈਨੇਡਾ ਵੱਲੋਂ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਦਰਸਾਉਣ ਨਾਲ ਇੰਡੀਅਨ ਸਟੇਟ ਰਿਪਰੈਸ਼ਨ ਦਾ ਮੁੱਦਾ ਅੰਤਰਰਾਸ਼ਟਰੀ ਪੱਧਰ ਤੇ ਸੁਰਖੀਆਂ ਬਣਿਆ ਹੋਇਆ। ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਸੈਸ਼ਨ ਵਿੱਚ ਇੰਡੀਅਨ ਫੋਰਨ ਮਿਨਿਸਟਰ ਜੈ ਸ਼ੰਕਰ 26 ਸਤੰਬਰ ਨੂੰ ਸੰਬੋਧਨ ਕਰਨਗੇ। ਨਿਊਯਾਰਕ ਟ੍ਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਮੰਗਲਵਾਰ 26 ਸਤੰਬਰ ਨੂੰ ਸਵੇਰੇ 11 ਵਜੇ ਭਾਰਤੀ ਸਟੇਟ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਯੂਨਾਈਟਿਡ ਨੇਸ਼ਨਜ਼ ਦੇ ਸਾਹਮਣੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ। ਆਪ ਸਭ ਨੂੰ ਇਸ ਪ੍ਰੋਟੈਸਟ ਵਿੱਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਨ ਵਾਲੇ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਕੱਲ੍ਹ ਗਲੋਬਲ ਮੀਡੀਆ ਵੱਲੋਂ ਸਿੱਖ ਐਕਟਿਵਿਸਟ ਨਾਲ ਗੱਲਬਾਤ ਕਰਨ ਦੀ ਜਿਹੜੀ ਹੋੜ ਹੈ ਉਹ ਲੱਗੀ ਹੋਈ ਹੈ, ਔਰ ਸਾਡਾ ਕੀ ਨੈਰੇਟਿਵ ਹੋਣਾ ਚਾਹੀਦਾ ਹੈ ਅਤੇ ਅਮਰੀਕਾ ਕੈਨੇਡਾ ਤੋਂ ਸਾਡੀ ਕੀ ਮੰਗ ਹੋਣੀ ਚਾਹੀਦੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਨ ਦੇ ਨਾਲ ਨਾਲ ਜਿਹੜੇ ਲਾਈਵ ਮੈਸੇਜ ਨੇ ਤੁਹਾਡੇ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਐਂ ਲਿਖਣੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੀਡੀਆ ਜਿਹੜਾ ਹੁੰਦਾ ਉਹ ਹਮੇਸ਼ਾ ਥਰਸਟੀ ਫॉर ਦਾ ਨਿਊਜ਼ ਹੁੰਦਾ ਹੈ, ਔਰ ਜਦੋਂ ਵੀ ਕੁਝ ਘਟਨਾ ਵਾਪਰਦੀ ਹੈ ਆਲ ਆਫ ਏ ਸਡਨ ਜਦੋਂ ਇੱਕ ਨਿਊਜ਼ ਆਊਟਲੈਟ 'ਚੋਂ ਖਬਰ ਲੱਗਦੀ ਹੈ ਤੇ ਫਿਰ ਬਾਕੀਆਂ ਦੀ ਵੀ ਦੌੜ ਹੁੰਦੀ ਹੈ। ਤੇ ਇੱਥੇ ਤਾਂ ਜਦੋਂ 18 ਸਤੰਬਰ ਨੂੰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਇਹ ਇੰਕਸ਼ਾਫ ਕੀਤਾ ਤੇ ਆਲਰੇਡੀ ਟਾਈਮਿੰਗ ਮੈਂ ਜ਼ਿਕਰ ਕੀਤਾ ਸੀ ਕਿ ਉਸ ਤੋਂ ਅਗਲੇ ਦਿਨ UN ਜਨਰਲ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੋਇਆ। ਟਰੂਡੋ ਇੱਥੇ ਵੀ ਆਇਆ, ਇੱਥੇ ਵੀ ਪ੍ਰੈਸ ਕਾਨਫਰੰਸ ਹੋਈ, ਔਰ ਜਿੰਨੀ ਇਸ ਖਬਰ ਨੂੰ ਪਬਲਿਸਿਟੀ ਮਿਲੀ ਹੈ, ਹਾਲਾਂਕਿ ਜਦੋਂ ਤੱਕ ਇਹ ਸਾਲ ਐਂਡ ਹੋਏਗਾ ਉਸ ਤੋਂ ਬਾਅਦ ਫੈਸਲਾ ਹੁੰਦਾ ਹੈ ਕਿ ਮੋਸਟ ਡਿਸਕਸਡ ਨਿਊਜ਼ ਇਨ ਦਾ ਵਰਲਡ ਕਿਹੜੀ ਸੀ ਇਸ ਸਾਲ ਦੀ, ਤੇ ਇਹ ਉਸ ਕੈਟਾਗਰੀ ਦੇ ਵਿੱਚ ਆਏਗੀ। ਹੁਣ ਜ਼ਾਹਰ ਹੈ ਕਿ ਜਦੋਂ ਚਲੋ ਕੁਛ ਤਾਂ ਨੋਨ ਨੇ, ਲੇਕਿਨ ਈਵਨ ਜਿਸ ਲੈਵਲ ਦੇ ਉੱਤੇ ਅੱਜ ਅਸੀਂ ਹਫ਼ਤੇ ਬਾਅਦ ਗੱਲ ਕਰ ਰਹੇ ਹਾਂ, ਅੱਜ ਵੀ ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, LA ਟਾਈਮਸ, ਬਲੂਮਬਰਗ, ਉਹ ਸਾਰੇ ਜਿਹੜੇ ਨੇ ਉਹਨਾਂ ਦੀ ਅਲ ਜਜ਼ੀਰਾ, ਇਹਨਾਂ ਸਾਰੇ, ਗਾਰਡੀਅਨ, ਰੈਗੂਲਰ ਸਟੋਰੀਜ਼ ਐਵਰੀ ਡੇ, ਹਰ ਆਸਪੈਕਟ ਉਸ ਦੇ ਉੱਤੇ ਹੋ ਰਿਹਾ। ਔਰ ਹੁਣ ਬਾਕੀ ਜਿਹੜੇ ਲੋਕਲ ਜਾਂ ਉਹਨਾਂ ਦੇ ਅੱਗੋਂ ਜਿਹੜੇ ਨੇ ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ। ਹੁਣ ਉਹਨਾਂ ਦੀ ਇੱਕ ਦੌੜ ਵੀ ਲੱਗੀ ਹੋਈ ਹੈ, ਉਹ ਜਦੋਂ ਸਿੱਖਾਂ ਨੂੰ ਜਾਨਣਾ ਚਾਹੁੰਦੇ ਨੇ
ਹੁਣ ਜਿਹੜੇ ਪ੍ਰੋ ਇੰਡੀਆ ਸਿੱਖ ਸੀ ਉਹ ਦੌੜ ਗਏ ਹੋਏ ਨੇ। ਅੱਗੇ ਤਾਂ ਹੁੰਦਾ ਸੀ ਨਾ ਵੀ ਤੁਸੀਂ ਉਹ ਵਾਸ਼ਿੰਗਟਨ ਇੱਕ ਬੈਠਾ ਹੋਇਆ এনवायरमेंट ਦੇ ਨਾਂ ਥੱਲੇ ਗੱਲਾਂ ਕਰਨ ਵਾਲਾ, ਕੋਈ ਕੈਲੀਫੋਰਨੀਆ, ਉਹਨਾਂ ਨੂੰ ਕਰੋ ਨਹੀਂ ਜੀ ਇੰਡੀਆ ਗੁੱਡ ਜੀ ਪੀਸ ਫਲਾਣਾ, ਅਸੀਂ ਬਹੁਤ ਅਮਨ ਦੇ ਰਾਖੇ, ਅਸੀਂ ਫਲਾਣੇ ਢਮਕੇ। ਹੁਣ ਉਹ ਮੀਡੀਆ ਤੋਂ ਉਹਨਾਂ ਨੂੰ ਲੱਭਦਾ ਕਿ ਭਾਈ ਜਿਹੜੇ ਸੱਚਮੁੱਚ ਐਕਟਿਵਿਸਟ ਨੇ, ਜਿਨ੍ਹਾਂ ਦੇ ਨਾਲ ਜਿਹੜਾ ਉਹ ਜਿਨ੍ਹਾਂ ਦੇ ਮਰਡਰ ਦੀ ਉਹਨਾਂ ਨੇ ਸਪਰੀ ਸ਼ੁਰੂ ਕੀਤੀ ਵੀ ਇੱਕ ਤੋਂ ਬਾਅਦ ਇੱਕ। ਹੁਣ ਇਸ ਸਾਰੇ ਦੇ ਵਿੱਚ ਹਾਲਾਂ ਹੁਣ ਤੱਕ ਜਿੰਨੀਆਂ ਸਟੋਰੀਜ਼ ਦੇ ਵਿੱਚ ਸਾਡੇ ਸਿੱਖ ਐਕਟਿਵਿਸਟ ਆਏ ਨੇ, ਕਿਉਂਕਿ ਪ੍ਰੋਮੀਨੈਂਟ ਨਾਲ ਗੱਲ ਹੋਈ, ਉਹਨਾਂ ਨੂੰ ਆਪਣੇ ਨੈਰੇਟਿਵ ਦੀ ਸਮਝ ਹੈ। ਪਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਕਿ ਵੀ ਹੁਣ ਇੰਡੀਆ ਲੈਵਲ ਤੇ ਤੁਸੀਂ ਦੇਖੋ ਉੱਥੇ ਬਿਠਾਏ ਹੁੰਦੇ ਨੇ, ਮਨਜਿੰਦਰ ਸਰਸਾ ਬਿਠਾਇਆ ਹੋਇਆ ਹੈ, ਕੋਈ ਹੋਰ ਬਿਠਾਇਆ। ਇੱਕ ਚੈਨਲ ਤੇ ਸਿਮਰਨਜੀਤ ਸਿੰਘ ਮਾਨ ਨੂੰ ਲੈ ਆਂਦਾ, ਉਹਨਾਂ ਨੂੰ ਪਤਾ ਨਹੀਂ ਸੀ ਉਹ ਮਨਜਿੰਦਰ ਬਿੱਟਾ ਸਾਈਕਲ ਚੋਰ ਉਹ ਲੱਗਾ, ਤੇ ਉਹ ਉਹਨਾਂ ਨੇ ਆਪਣਾ ਲਾਇਆ ਕੰਨ ਤੋਂ ਦੂਜਾ, ਤੇ ਉਹਨੂੰ ਕਹਿੰਦੇ ਇਹ ਸਾਈਕਲ ਚੋਰ ਹਿਸਟਰੀ ਸ਼ੀਟਰ, ਇਹਨੂੰ ਤੂੰ ਦੱਸਿਆ ਨਹੀਂ ਇੱਥੇ ਕਰਕੇ। ਉਹ ਇੱਦਾਂ ਹੀ ਹੁਣ ਪੰਜਾਬੀ 'ਚ ਵੀ ਗਾਲ ਕੱਢੀ ਫਿਰ ਲਾ ਕੇ, ਜਿਹੜੀ ਉਹ ਸਾਰੇ ਮੀਡੀਆ 'ਤੇ ਸੁਣਾ ਰਹੇ ਨੇ। ਸੋ ਮਤਲਬ ਇਹ ਆ ਵੀ ਉੱਥੇ ਤਾਂ ਉਹਨਾਂ ਨੂੰ ਉੱਦਾਂ ਦੇ ਰੈਂਟਾ ਸਿੱਖ ਮਿਲੇ ਹੋਏ ਨੇ ਜਿਹੜੇ ਜਿਨ੍ਹਾਂ ਨਾਲ ਨਾ ਅਸੀਂ ਖਾਲਿਸਤਾਨ ਨਹੀਂ ਚਾਹੁੰਦੇ, ਅਸੀਂ ਫਲਾਣਾ ਟਰੂਡੋ ਕੀ ਗੇਮ ਫਲਾਣਾ। ਪੰਜਾਬ ਵਾਲੇ ਘਬਰਾ ਗਏ। ਹੁਣ ਭਗਵੰਤ ਮਾਨ 4-5 ਦਿਨ ਤਾਂ ਬੋਲਿਆ ਨਹੀਂ ਸੀ, ਹੁਣ ਵੀ ਉਹ ਬਿਲਕੁਲ ਕੌਸ਼ੀਅਸ। ਕਾਂਗਰਸ ਦਾ ਰਵਨੀਤ ਬਿੱਟੂ ਵਰਗੇ ਦੂਜੇ ਤੀਜੇ ਬੁੱਚੜ ਬੇਅੰਤੇ ਦੀ ਔਲਾਦ, ਉਹ ਤਾਂ ਆਪਣਾ ਲੱਗੇ ਹੋਏ ਨੇ, ਮੂੰਹ ਨੂੰ ਕੁੱਤਾ ਬੰਨਿਆ ਹੋਇਆ। ਸਭ ਤੋਂ ਪਹਿਲਾਂ ਕੁੱਤਾ ਉਹ ਜਿਹੜਾ ਪਟਿਆਲੇ ਵਾਲਾ ਉਹਨੂੰ ਬਾਹੂ ਕਰਾਈ ਅਮਰਿੰਦਰ ਨੂੰ। ਸੋ ਇੱਕ ਕਲਾਸ ਤਾਂ ਉੱਥੇ ਉਹ ਹੈ, ਉਹਨਾਂ ਦਾ ਤਾਂ ਨਹੀਂ। ਲੇਕਿਨ ਇੰਟਰਨੈਸ਼ਨਲੀ ਦੌੜ ਗਏ ਸਾਰੇ ਜਿਹੜੇ ਇਸ ਕਿਸਮ ਦੇ ਐਮਬੈਸੀਆਂ 'ਚ ਹਾਜ਼ਰੀ ਲਵਾਉਣ ਵਾਲੇ ਸੀ, ਕੋਈ ਹਨੇਰੇ ਕੋਈ ਸਵੇਰੇ। ਮਰਡਰ ਅਮਰੀਕਾ, ਔਰ ਜਿਨ੍ਹਾਂ ਦੇ ਨਿਆਣੇ ਇੱਥੇ ਕੈਨੇਡਾ ਜਾਂ ਦੂਜੇ ਨੇ ਪੰਜਾਬ ਵਾਲੇ, ਉਹ ਵੀ ਦੌੜ ਗਏ। ਉਹਨਾਂ ਨੂੰ ਪਤਾ ਹੈ ਕਿ ਵੀ ਇਹ ਹੁਣ ਸਿੱਖਾਂ ਨੇ ਅੱਖ ਵੀ ਰੱਖੀ ਹੋਈ ਹੈ। ਸੋ ਇਸ ਸਾਰੇ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜਿਹੜੀ ਦੋ ਗੱਲਾਂ ਸਾਨੂੰ ਬਹੁਤ ਧਿਆਨ ਰੱਖਣ ਵਾਲੀਆਂ ਨੇ। ਸਾਡੇ ਇੱਕ ਵੀਰ ਨੇ ਮੈਸੇਜ ਵੀ ਲਿਖਿਆ, ਇੱਕ ਜਿਹੜੀ ਸਾਡੀ ਲੀਡਰਸ਼ਿਪ, ਹਾਲਾਂਕਿ ਇੱਕ ਮੈਂ ਪੁਆਇੰਟ ਆਊਟ ਪਹਿਲਾਂ ਕੀਤਾ ਸੀ ਕਿ ਇਹ ਉਹ ਟਾਈਮ ਹੈ ਜਦੋਂ ਕਿ ਸਾਨੂੰ ਗਲੋਬਲ ਲੈਵਲ ਦੇ ਉੱਤੇ ਇੱਕ ਰਾਊਂਡ ਟੇਬਲ ਦੇ ਤੌਰ ਤੇ ਸਾਡੀਆਂ ਜਥੇਬੰਦੀਆਂ ਇੱਕ ਨੈਟਵਰਕ 'ਚ ਹੋਣੀਆਂ ਚਾਹੀਦੀਆਂ ਨੇ। ਨੈਕਸਟ ਸਟ੍ਰੈਟਜੀ ਉਸ ਦੇ ਲਈ ਕੀ ਕਰਨ ਦੀ ਲੋੜ ਹੈ, ਕਿਉਂਕਿ ਇਹ ਜਿਹੜੀ ਹਾਈਪ ਹੈ ਬਹੁਤੀ ਦੇਰ ਰਹਿੰਦੀ ਨਹੀਂ ਹੁੰਦੀ। ਜਦੋਂ ਫਿਰ ਹੋਰ ਖਬਰ ਆਏਗੀ ਇਹ ਬੈਕ ਤੇ ਚਲੀ ਜਾਏਗੀ, ਉਹਨਾਂ ਦੀ ਇਨਵੈਸਟੀਗੇਸ਼ਨ ਹੋਏਗੀ ਕੈਨੇਡਾ ਦੀ, ਉਹਨਾਂ ਨੇ ਕੀ ਕਹਿਣਾ ਹੈ, ਡਿਪਲੋਮੈਟਿਕ ਕਾਮ ਡਾਊਨ, ट्रेड वापस रिस्टोर हो गई, अमरीका ने इन्नी इन्वेस्टमेंट इंडिया दे कीती है चाइना दे अगेंस्ट। ये नहीं है भी इस मुद्दे ते अमरीका ने इंडिया नालों संबंध तोड़ लेने ने जां अदरवाइज होना। सो सानू इस गल नू जिहड़ा लॉन्ग टर्म असी किवें कंटिन्यू रखना है, बिल्कुल असी कहना की है, पहला तो अपनी साडी कंसेंसस वाला पार्ट होना चाहिए जिहदे थल्ले असी एक्ट करिए। और इत्थे भी जदों किसी मीडिया दे नाल उस लैवल दी गल हुंदी है तो मैं वैसे हुण मैं घड़ी वाल देख रहा, मैं डिटेल च नहीं जावांगा कि बई असी जिहड़ा उहदे च 2-3 नुकते जिहड़े इस एंगल तो देख सकते हैं कि बई ये जिहड़ियां ने रशियन ऑपरेटिव्स जो करते रहे ने जां मोसाद वाले जो करते रहे ने, इस दे मद्देनज़र साडी ये मंग कि भी इन्हां दे सारे हुण तक कल्ला पवन कुमार उत्थों इन्हां दे डैस्क दा जिहड़ा रॉ दा उहनूं एक्सपैल कीता है। डीसी वाले दे अजे क्रेडेंशियल्स नहीं मन्ने हुए, पर ये सारे ही इन्हां दे जिहड़े डेस्क ने अमरीका कनेडा और वैसटर्न 5 आइज कंट्रीज दे विच वो शट डाउन करो एंड थ्रो दैम आउट। और जिहड़े निजर दे मर्डर दे वेले सारे ही जिहड़े इन्हां दे सी उन्हां दे मंग होए कि भी उन्हां दी इम्यूनिटी खत्म कीती जाए डिप्लोमैटिक, दे शुड बी ब्रॉट इनटू कैनेडा एंड दे शुड फेस द ट्रायल। ये साडी एक पार्ट होना चाहिए। और ये जड़ियां ने बार बार जड़ियां अमरीका कनेडा जां दूजियां ने एक्सट्राडिशन ट्रीटियां साइन कीतियां हुई ने इंडिया दे नाल, जिन्हों मर्जी एक्सट्राडाइट कर लो। हुण सामने आ गया कि रोग स्टेट है, किलिंग कर रहे हैं, और वो जड़ियां एक्सट्राडिशन ट्रीटीज़ ने उन्हां दे उत्ते भी जिहड़ा इन्हां नूं नज़रसानी करन दी लोड़ है। और ये जिहड़ा एक पार्ट सामने है कि भाई ये जिवें पवन कुमार राय और दूसरे ने उन्हां दे अगेंस्ट जिहड़ा वो कार्रवाई तो होएगी कि जो उस कंक्लूजन तक गल पहुँचती है। पर जिवें असी पिछले च भी पार्ट च भी कहा कि बिग हुण कैनेडियन सिटीजन मारिया है, बच्चों 2 बच्चों का प्यो, बिग कंपनसेशन जिहड़ा है उस दे लई कैनेडा लैवल दे उत्ते। और जे इंडिया कोऑपरेट नहीं करता फिर कैनेडा गवर्नमेंट अमेरिका गवर्नमेंट इस केस नूं इंटरनेशनल कोर्ट ऑफ जस्टिस ICJ जिहड़ा इंस्ट्रूमेंट
ਇਸ ਲੈਵਲ ਦੇ ਉੱਤੇ ਯੂਨਾਈਟਿਡ ਨੇਸ਼ਨਸ ਦੀ ਬਾਡੀ ICJ ਦੇ ਸਾਹਮਣੇ ਜੀ। ਇਹਨੂੰ ਖੜਿਆ ਜਾਏ। ਇਹ ਜਿਹੜਾ ਸਾਡੀ ਇਮੀਡੀਏਟ ਜਿਹੜੀ ਮੀਡੀਆ ਦੇ ਲੈਵਲ ਤੋਂ ਮੰਗ ਹੈ। ਹਾਲਾਂਕਿ ਪੋਲੀਟੀਕਲ ਤਾਂ ਸਾਡੀ ਲੌਬੀ ਅਲਟੀਮੇਟਲੀ ਲਾਅ ਮੇਕਰਸ ਨਾਲ ਇਹੀ ਹੋਏਗੀ ਕਿ ਭਾਈ ਅਸੀਂ ਹੀ ਆਨਸਰ ਹਾਂ ਉਸ ਖਿੱਤੇ ਦੇ ਵਿੱਚ, ਤੁਹਾਡੀਆਂ ਪ੍ਰੋਬਲਮਸ ਦਾ ਵੀ ਔਰ ਹਿਊਮਨ ਕਾਈਂਡ ਦੀਆਂ ਪ੍ਰੋਬਲਮਸ ਦਾ ਵੀ। ਜੀ। ਔਰ ਇੰਡੀਆ, ਪਾਕਿਸਤਾਨ, ਚਾਈਨਾ ਜਿਹੜੀਆਂ 3 ਨਿਊਕਲੀਅਰ ਪਾਵਰਸ ਨੇ, ਜਿਹੜੇ ਇੱਕ ਦੂਜੇ ਨਾਲ ਜੰਗ ਲੜ ਚੁੱਕੇ ਨੇ, ਉਹਨਾਂ ਦੇ ਵਿਚਾਲੇ ਬਫਰ ਸਟੇਟ ਆਫ ਖਾਲਿਸਤਾਨ ਦੀ ਕ੍ਰੀਏਸ਼ਨ ਜਿਹੜੀ ਹੈ ਉਹੀ ਅਲਟੀਮੇਟ ਆਨਸਰ ਹੈ ਟੂ ਦਾ ਸਟੇਬਿਲਿਟੀ, ਟੂ ਦਾ ਪ੍ਰੋਸਪੈਰਿਟੀ, ਟੂ ਦਾ ਪੀਸ ਇਨ ਦਾ ਰੀਜਨ। ਸੋ ਇਹ ਸਾਡੀ ਲਾਈਨ ਹੋਣੀ ਚਾਹੀਦੀ ਜੀ ਡਾਕਟਰ ਸਾਹਿਬ। ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲਵਾਂਗੇ। ਸੋ ਬਹੁਤ ਸਾਰੇ ਮੈਸੇਜ ਨੇ, ਆਪਾਂ ਸਭ ਦਾ ਪਹਿਲਾਂ ਹੀ ਸ਼ੁਕਰੀਆ ਅਦਾ ਕਰਦੇ ਹਾਂ ਔਰ ਨਾਲ ਹੀ ਤੁਹਾਨੂੰ ਸਾਂਝੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ ਜਿਹੜੇ ਸਾਡੇ ਵਿਊਅਰਸ ਨੇ ਸਾਨੂੰ ਲਿਖਿਆ। ਸੋ ਆਪਾਂ ਕੁਝ ਹੀ ਮੈਸੇਜ ਲਵਾਂਗੇ। ਸੋ ਪੰਜਾਬੀ 1984 ਔਰਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਉਹਨਾਂ ਦਾ ਮੈਸੇਜ ਆਇਆ, ਕਹਿੰਦੇ ਹੁਣ ਇਹ ਪੰਜਾਬ 'ਚ ਸਿੱਖਾਂ ਨੂੰ ਡਰਾਉਣ ਦਾ ਜਿਹੜਾ ਹੈ ਉਹ ਕੰਮ ਕਰ ਰਹੇ ਨੇ ਔਰ ਸਾਡੇ ਜਿਹੜੇ ਪਾਕਿਸਤਾਨੀ ਮੇਰੇ ਖਿਆਲ ਮੁਸਲਿਮ ਜਿਹੜੇ ਭਰਾ ਵੀ ਨੇ ਉਹ ਵੀ ਜੁੜ ਗਏ ਰਹੇ ਨੇ। ਸੋ ਉਹਨਾਂ ਨੂੰ ਆਪਾਂ ਮੋਸਟ ਵੈਲਕਮ ਕਹਿੰਦੇ ਆ। ਔਰ ਮਹਿਬੂਬ ਲਾਮਾ ਰਾਣਾ ਜੀ ਸਾਨੂੰ ਜਿਹੜਾ ਲਵ ਹੈ, ਰਿਸਪੈਕਟ, ਜਿਹੜੇ ਕਾਫੀ ਸਾਰੇ ਉਹਨਾਂ ਨੇ ਹਾਰਟ ਵੀ ਭੇਜੇ ਨੇ, ਫਲਾਵਰਸ ਵੀ ਭੇਜੇ ਨੇ, ਬਹੁਤ ਸ਼ੁਕਰੀਆ ਉਹਨਾਂ ਦਾ। ਸੋ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ ਕਹਿੰਦੇ ਨੇ ਵਾਹਿਗੁਰੂ ਜੀ, ਡਾਕਟਰ ਸਾਹਿਬ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਰਾਜ ਖਾਲਸਾ ਜੀ ਨੂੰ ਬਖਸ਼ਿਆ ਸੀ ਹੁਣ ਬਹੁਤ ਹੀ ਜਲਦ ਰਾਜ ਖਾਲਸਾ ਕਰੇਗਾ ਜੀ। ਵਾਹਿਗੁਰੂ ਰਹਿਮਤ ਕਰਨ। ਹਾਂਜੀ। ਸੋ 1984 ਕਹਿੰਦੇ ਨੇ ਕਿ ਹਾਂਜੀ ਇਹਨਾਂ ਦਾ ਮੈਸੇਜ ਉੱਪਰ ਹੈ ਇਹਨਾਂ ਦਾ। ਓਕੇ ਮੈਂ ਪਹਿਲਾਂ ਪੜ੍ਹ। ਤਜਿੰਦਰ ਸਿੰਘ ਜੀ ਕਹਿੰਦੇ ਨੇ ਸਟੈਂਡ ਅਪ ਫॉर ਦਾ ਟਰੂਥ ਆਫ ਦਾ ਪ੍ਰੈਜ਼ੀਡੈਂਟਸ ਸਿਚੁਏਸ਼ਨ, ਟਾਈਮ ਇਜ਼ ਲੁਕਿੰਗ ਫॉर ਅ ਬਿਗ ਚੇਂਜ ਫॉर ਸਿੱਖ ਨੇਸ਼ਨ। ਐਂਡ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਹੈ ਮੋਸ਼ਨ ਦਾ। ਇਹ ਕਹਿੰਦੇ ਨਿੱਜਰ ਜੀ ਆਪਣੀ ਸ਼ਹਾਦਤ ਦੇकर खालिस्तान को जिंदा कर गए हैं। ਕੋਈ ਸ਼ੱਕ ਨਹੀਂ ਹੈ ਉਹਨਾਂ ਦਾ ਡੁੱਲਿਆ ਖੂਨ ਹਾਂਜੀ ਉਹ ਰੰਗ ਲਿਆ ਹੈ ਜੀ। ਪੰਜਾਬ 1994 ਹਾਂਜੀ ਕਹਿੰਦੇ ਨੇ ਕਿ ਮੋਦੀ ਦੀ ਗਰਲਫ੍ਰੈਂਡ ਕਹਿ ਰਹੀ ਹੈ ਕਿ ਪੰਜਾਬ ਦੇ ਲੋਕ ਖਾਲਿਸਤਾਨ ਦਾ ਸਾਥ ਨਾ ਦੇਣੇ, ਤੇ ਆਪਾਂ ਆਈ ਥਿੰਕ ਫਰਾਈਡੇ ਗੱਲ ਕੀਤੀ ਸੀ। ਔਰ ਇਸੇ ਤਰ੍ਹਾਂ ਬੇਦੀ ਹਾਂਜੀ ਸਾਡੇ ਕੋਲ ਮੈਸੇਜ ਸੁਖਜਿੰਦਰ ਸਿੰਘ ਜੀ ਕਹਿੰਦੇ ਨੇ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਲਦੀ ਕੌਮਾਂ ਦੀ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਪੂਰਾ ਕਪਲੇਟ ਹੈ ਰੰਬੀਆਂ ਨਾਲ ਖੋਪਰ ਉਤਰਨ ਜਾਂ ਤਸਵੀਰ ਬਦਲਦੀ ਕੌਮਾਂ ਜੀ। ਬਲੈਕੀਆ ਗੇਮਿੰਗ ਕਹਿੰਦੇ ਨੇ ਕਿ ਫਤਿਹ ਬੁਲਾ ਕੇ ਕਹਿੰਦੇ ਡਾਕਟਰ ਸਾਹਿਬ ਜੀ ਇਹਨਾਂ ਕੋਲ ਜੋ ਪਾਵਰ ਜੇ ਪਾਵਰ ਹੁੰਦੀ ਤਾਂ ਇਹ ਗੱਲ ਨੂੰ ਪੈਂਦੇ ਹਨ, ਜੇ ਜੁੱਤੀ ਕਾਇਮ ਹੈ ਤਾਂ ਇਹ ਪੈਰਾਂ ਨੂੰ ਪੈਂਦੇ, ਜਿੱਦਾਂ ਤੁਸੀਂ ਆਲਵੇਜ਼ ਤੁਸੀਂ ਫਰੇਜ਼ ਯੂਜ਼ ਕਰਦੇ ਹੋ ਅੰਗਰੇਜ਼ੀ ਦਾ ਉਹ ਬੜਾ ਕਿ ਇਧਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਜਾਂ ਤੁਹਾਡੇ ਗਲ ਨੂੰ ਜਾਂ ਪੈਰੀ। ਹਾਂਜੀ। ਅਬਦੁਲ ਗਫਾਰ ਜੀ ਉਹਨਾਂ ਦੇ ਮੈਸੇਜ 2-3 ਆਏ, ਕਹਿੰਦੇ ਨੇ ਬਨ ਕੇ ਰਹੇਗਾ ਖਾਲਸਾਨ ਬਟ ਕੇ ਰਹੇਗਾ ਹਿੰਦੁਸਤਾਨ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਹੈ ਰਾਜਵਿੰਦਰਾ ਬੇਦੀ ਜੀ, ਕਹਿੰਦੇ ਥੈਂਕ ਯੂ very much for the justification and India must be defamed and punished in the world. So ਇਹ ਅਲਟੀਮੇਟਲੀ ਜਾਣਗੇ ਜੀ ਜੋ ਇਹ ਡਿਜ਼ਰਵ ਕਰਦੇ ਨੇ। ਬਿਲਕੁਲ। ਔਰ ਇਸੇ ਤਰ੍ਹਾਂ ਮੈਸੇਜ ਕਿਰਪਾਲ ਸਿੰਘ ਸਮਰਾ ਜੀ ਦਾ, ਕਹਿੰਦੇ ਸਭ ਸਿੱਖ ਕੌਮ ਨੂੰ ਅਰਦਾਸ ਕਰਦਾ ਕਿ ਤੁਸੀਂ TV 84 ਵੇਖਣ ਲਈ ਆਪਣੇ ਹਰ ਇੱਕ ਜਾਣਕਾਰ ਨੂੰ ਸਾਰੇ ਲਿੰਕਸ ਸ਼ੇਅਰਸ ਤੇ ਜਿਹੜੇ ਕਹਿੰਦੇ ਲਾਈਕ ਕਰਿਆ ਕਰੋ ਤਾਂ ਜੋ ਹਰ ਇੱਕ ਸੱਚ ਜਾਣ ਸਕੇ। ਔਰ ਬਾਕੀ ਗੁਰੂ ਸਾਹਿਬ ਦਾ ਕਿਹਾ ਪੂਰਾ ਹੋਣਾ ਅਟਲ ਹੈ, ਖਾਲਸਾ ਰਾਜ ਕਰੇਗਾ। ਹਾਂ ਨਹੀਂ ਬਿਲਕੁਲ ਤੁਸੀਂ ਠੀਕ ਫਰਮਾਇਆ। ਲਾਈਕ ਕਰੋ, ਸ਼ੇਅਰ ਕਰੋ ਔਰ ਅਸੀਂ ਇਹ ਵੀ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਜਦੋਂ ਖਾਲਿਸਤਾਨ ਜ਼ਿੰਦਾਬਾਦ ਜਾਂ ਫਤਿਹ ਬੁਲਾਉਂਦੇ ਹੋ ਚੰਗਾ ਲੱਗਦਾ, ਪਰ ਬਿਹਤਰ ਹੋਏ ਤੁਸੀਂ ਕੋਈ ਸਵਾਲ ਕਰੋ ਜਾਂ ਤੁਹਾਡੇ ਕੋਲ ਕੋਈ ਕਮੈਂਟ ਹੈ ਜਾਂ ਕੋਈ ਜਾਣਕਾਰੀ ਸਾਂਝੀ ਕਰੋ, ਉਹ ਜੇ ਇਮੀਡੀਏਟ ਅਸੀਂ ਸ਼ੋਅ 'ਚ ਨਾ ਵੀ ਲੈ ਸਕੀਏ ਤੇ ਅਸੀਂ ਲੇਟਰ ਔਨ ਨੈਕਸਟ ਡੇ ਉਹਨੂੰ ਡਿਸਕਸ ਕਰ ਸਕਦੇ ਹਾਂ। ਮੀਰੀ ਪੀਰੀਅਰ ਆਂਦੇ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਕਿ ਇਹਨਾਂ ਦੇ ਪੱਲੇ ਕੱਖ ਨਹੀਂ ਹੈ, ਹੁਣ ਸਾਰੀ ਦੁਨੀਆ ਵੇਖ ਰਹੀ ਹੈ। ਸੋ ਰਾਣਾ ਆਬਿਦ ਜੀ ਕਹਿੰਦੇ ਡਾਕਟਰ ਸਾਹਿਬ ਵਿਸ਼ਿੰਗ ਯੂ ਸੇਫਟੀ ਐਂਡ ਕੌਸ਼ਨ with faith that God will protect you। ਬਹੁਤ ਸ਼ੁਕਰੀਆ ਰਾਣਾ ਆਬਿਦ ਜੀ। ਅਸੀਂ ਇਹ ਸਮਝਦੇ ਹਾਂ ਕਿ ਵੀ ਨਿਰੰਕਾਰ ਹੀ ਸੱਚ, ਹੱਕ, ਇਨਸਾਫ ਤੇ ਰਸਤੇ ਤੇ ਤੁਰਨ ਦੀ ਹਿੰਮਤ ਵੀ ਦਿੰਦੇ ਨੇ ਤੇ ਆਣਾ ਜਾਣਾ ਉਸ ਦੇ ਹੱਥ ਵਿੱਚ ਹੈ। ਇਹ ਦੁਨਿਆਵੀ ਇਸ ਕਿਸਮ ਦੇ ਜ਼ੁਲਮ ਕਰਨ ਵਾਲੇ ਜੇ ਸਮਝਣ ਕਿ ਵੀ ਉਹ ਜ਼ੁਲਮ ਨਾਲ ਕਿਸੇ ਆਵਾਜ਼ ਨੂੰ ਚੁੱਪ ਕਰਵਾ ਸਕਦੇ ਨੇ ਤੇ ਇਹੋ ਜਿਹੇ ਕਈ ਜ਼ਾਬਰ ਪਹਿਲਾਂ ਵੀ ਆਏ ਔਰ ਅੱਗੋਂ ਵੀ ਹੋਣਗੇ ਜੀ। ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਕਲੀਅਰ ਕਲਾਉਡਸ ਐਂਡ ਦਾ ਹੋਰਾਈਜ਼ਨ, ਲਾਈਨ ਸਨ ਰਾਈਜ਼ਿੰਗ
is visible ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ TV 84 ਜ਼ਿੰਦਾਬਾਦ। ਉਹਨਾਂ ਨੇ ਕਿਹਾ ਵਾਹਿਗੁਰੂ ਸਾਹਿਬ blessing all। ਐਂਡ ਇਸੇ ਤਰ੍ਹਾਂ ਮੈਸੇਜ ਆ ਗਿਆ ਨਿੱਜਰ ਨਾਜ਼ੀਰ ਖਾਨ ਜੀ ਦਾ, ਕਹਿੰਦੇ ਹਾਂਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਮੇਰੀ ਪੀਰੀ ਕਹਿੰਦੇ ਨੇ ਕਿ 56 ਇੰਚ ਦੀ ਛਾਤੀ 56 mm ਦੀ ਰਹਿ ਗਈ ਹੈ ਹੁਣ ਭਾਰਤ ਮਾਤਾ ਦੇ ਸਪੂਤ ਤੇ ਇੰਚ ਤੋਂ ਮਿਲੀਮੀਟਰ ਤੱਕ ਆ ਗਏ ਨੇ। ਇੱਕ ਨੇ ਸੋਚ ਕਿਹਾ ਸੀ, ਕਹਿੰਦੇ ਵੀ ਇਹ 56 ਇੰਚ ਵਾਲਾ ਤਾਂ ਹੁਣ ਖਜੂਰ ਜਿੰਨੀ ਛਾਤੀ ਹੋ ਗਈ। ਮੈਂ ਹੁਣ ਤੁਹਾਡੇ ਤੋਂ ਲੈਣਾ ਕਿਉਂਕਿ ਮੈਂ ਘੜੀ ਵੱਲ ਦੇਖ ਰਿਹਾ। ਹਾਂਜੀ ਫੇਸਬੁੱਕ ਤੇ ਸਾਡੇ ਪਿੰਦਾ ਰਾਵਾ, ਬੌਬ ਸਿੰਘ, ਹਰਵਿੰਦਰ ਸਿੰਘ, ਟੋਨੀ ਢੀਂਡਸਾ, ਦਲਜੀਤ ਸਿੰਘ, ਇਹਨਾਂ ਸਾਰਿਆਂ ਨੇ ਫਤਿਹ ਖਾਲਿਸਤਾਨ ਜ਼ਿੰਦਾਬਾਦ ਸ਼ੁਕਰੀਆ। ਰਾਜਵਿੰਦਰ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ ਇਟ ਸੀਮਸ ਲਾਈਕ ਮੋਸਟ ਟੈਰਰਿਸਟ ਇੰਡੀਅਨ ਪੋਲੀਟੀਸ਼ੀਅਨਸ ਐਂਡ ਨਿਊਜ਼ ਐਂਕਰਸ ਨੀਡ ਸਾਈਕੋਲੋਜੀਕਲ ਹੈਲਪ ਰਾਦਰ ਨੀਡ ਟੂ ਬੀ ਐਡਮਿਟਡ ਟੂ ਦਾ ਮੈਂਟਲ ਹਸਪੀਟਲ। ਰਾਜਵਿੰਦਰ ਸਿੰਘ ਜੀ ਇਹਨਾਂ ਨੂੰ ਛੱਤਰਾਂ ਦੇ ਕੱਚੇ ਨੇ, ਪੰਜਾਬੀ ਦਾ ਲਫ਼ਜ਼ ਹੈ, ਇਹਨਾਂ ਦੇ ਛੱਤਰ ਪਿਆ ਇਹਨਾਂ ਦੇ ਦਿਮਾਗ ਸਾਫ਼ ਹੋਣਗੇ। ਰਣਜੋਤ ਸਿੰਘ, ਸੋਹਣ ਸਿੰਘ ਮਾਲ, ਸ਼ਾਮ ਸਿੰਘ ਅਟਾਰੀ, ਬੌਬ ਸਿੰਘ ਫੇਰ ਨੇ। ਔਰ ਉਹਨਾਂ ਨੇ ਬੌਬ ਸਿੰਘ ਨੇ ਕਿਹਾ ਪਿਛਲੇ ਦਿਨੀ G20 ਦਾ ਅਸਲ ਨਾਮ ਪਤਾ ਲੱਗਾ ਜੋ ਨਾਗਪੁਰ ਤੋਂ ਆਇਆ ਸੀ, ਗੋਬਰ 20। ਬਿਲਕੁਲ ਠੀਕ ਹੈ ਇਹ। ਵਰਿੰਦਰ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਅੱਗੋਂ ਕਿ ਬੌਬ ਭਾਜੀ ਕਿਉਂ ਪਿਓ ਕੇ ਮਾਰ ਰਹੇ ਹੋ, ਤਾਂ ਕਹਿੰਦੇ ਨੇ ਭਾਜੀ ਬਿਹਾਰੀ ਬਚਾ ਗਏ ਨਹੀਂ ਤਾਂ ਬੇਬੀ ਨੂੰ ਖਤਰਾ ਦੱਸਦੇ ਨੇ ਬੌਬ। ਔਰ ਫਿਰ ਬੌਬ ਸਿੰਘ ਕਹਿੰਦੇ ਨੇ ਜਿਵੇਂ ਫਸਟ ਵਰਲਡ ਵਾਰ ਅਤੇ ਥਰਡ ਵਰਲਡ, ਜਿਵੇਂ ਫਸਟ ਵਰਲਡ ਅਤੇ ਥਰਡ ਵਰਲਡ 'ਚ ਫਰਕ ਹੁੰਦਾ ਹੈ ਉਂਝ ਜਾਂਚ ਵਿੱਚ ਵੀ ਫਰਕ ਹੁੰਦਾ ਹੈ ਜਨਾਬ। ਕੈਨੇਡਾ ਨੇ ਇੱਕ ਕਤਲ ਦਾ ਦੋਸ਼ੀ ਲੱਭ ਦਿੱਤਾ, ਭਾਰਤ ਨੇ ਹਜ਼ਾਰਾਂ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ। ਤੁਸੀਂ ਟਾਈਮ ਲਾਈਨ ਦੇਖੋ ਤਾਂ ਫਿਰ ਉਹ ਵੀ ਡੈਲੀਬਰੇਟਲੀ ਹੈ ਕਿ ਵੀ ਆਹ ਲਓ ਜੀ ਅਸੀਂ ਇਹਨੂੰ ਵੀ ਜਾਣ ਦਿੰਦੇ। ਫਿਰ ਬੌਬ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਇਹਨਾਂ ਨੂੰ ਮੇਰਾ ਨਾਮ ਵੀ ਦੇ ਦਿਓ, ਮੇਰੀ ਸੇਬਾਂ ਦੀ ਰੇਹੜੀ ਲਾਲ ਕਿਲੇ ਲੱਗੀ ਹੋਈ ਹੈ, ਬੇਸ਼ੱਕ ਜ਼ਬਤ ਕਰ ਲੈਣ, ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਨਹੀਂ ਬੌਬ ਸਿੰਘ ਜੀ ਤੁਸੀਂ ਉਹਨਾਂ ਨੂੰ ਨਾ ਸੇਬ ਖਵਾਇਆ ਕਰੋ, ਅਸੀਂ ਇੰਤਜ਼ਾਰ ਕਰਦੇ ਹੁੰਦੇ ਹਾਂ ਤਾਂ ਤੁਹਾਡੇ ਸੇਬਾਂ ਨਹੀਂ ਸੇਬ ਤਾਂ ਬਹੁਤ ਨੇ, ਤੁਹਾਡੇ ਬਦਾਮ ਵੀ ਬੜੇ ਜ਼ਬਰਦਸਤ ਨੇ। ਹਾਂਜੀ ਪ੍ਰਭਦਿਆਲ ਸਿੰਘ ਉਹਨਾਂ ਨੇ ਵੀ ਫਤਿਹ ਬੁਲਾਈ। ਦਵਿੰਦਰ ਸੰਧੂ। ਫਿਰ ਬੌਬ ਸਿੰਘ ਲਿਖਦੇ ਨੇ ਇਹ ਬੇਵਕੂਫ ਮੂਤ ਪੀਣੇ ਆਪਣਾ ਖੱਡਾ ਆਪ ਪੁੱਟ ਰਹੇ ਨੇ। ਕੁਝ ਕੁ ਸਾਲ ਪਹਿਲਾਂ ਸੋਚਦਾ ਸੀ ਕਿ ਸ਼ਾਇਦ ਰਾਜ ਮਾਣ ਰਹੇ ਨੇ, ਜ਼ਰੂਰ ਸਿਆਣੇ ਹੋਣਗੇ ਜਾਂ ਇਹਨਾਂ ਦੀ ਏਜੰਸੀ ਸਿਆਣੀ ਹੋਏਗੀ, ਪਰ ਗੋਬਰ 20 ਤੋਂ ਬਾਅਦ ਜੋ ਇਹ ਬੇਵਕੂਫੀਆਂ ਕਰ ਰਹੇ ਨੇ ਉਹ ਸਮਝ ਤੋਂ ਬਾਹਰ ਹੈ। ਵੈਸੇ ਮੇਰੀ ਦਿਲੀ ਚਾਹ ਹੈ ਕਿ ਇੰਝ ਹੀ ਬੇਵਸਾਈ ਬੇਵਕੂਫੀ ਕਰਦੇ ਰਹਿਣ ਤੇ ਸਾਡਾ ਲਕਸ਼ ਖਾਲਿਸਤਾਨ ਛੇਤੀ ਸੁਰਜੀਤ ਹੋਏ। ਨਹੀਂ ਇਹ ਤਾਂ ਇਹਨਾਂ ਦਾ ਆਪਣਾ ਹੀ ਸਲੋਕ ਹੈ ਜੀ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਜਦੋਂ ਵਿਨਾਸ਼ ਆਂਦਾ ਬੰਦੇ ਦਾ ਅਕਲ ਪੁੱਠੀ ਹੋ ਜਾਂਦੀ ਹੈ। ਸੋ ਸੋਹਣ ਸਿੰਘ ਮਾਲ ਕਹਿੰਦੇ ਨੇ ਇੰਡੀਅਨ ਗਵਰਨਮੈਂਟ ਨੇ ਸਾਲ ਵਿੱਚ 5-6 ਵਾਰੀ ਪ੍ਰਾਪਰਟੀ ਸੀਲ ਕਰ ਚੁੱਕੇ ਹੈ, ਪਤਾ ਨਹੀਂ ਕਿੰਨੀ ਵਾਰੀ ਹੋਰ ਕਰਨੀ ਹੈ। ਔਰ ਇਹ ਪਹਿਲਾਂ ਉਹਨੇ ਨੋਟਿਸ ਵੀ ਲਾਇਆ ਉਹਨਾਂ ਦੇ ਘਰਾਂ 'ਚ। ਈਵਨ ਹਰਦੀਪ ਸਿੰਘ ਨਿੱਜਰ ਜਿਹਨੂੰ ਜਿਹਦਾ ਮਰਡਰ ਕੀਤਾ ਉਹਦੇ ਘਰ ਦੇ ਬਾਹਰ ਵੀ ਜਾ ਕੇ ਉਹਦੀ ਪ੍ਰਾਪਰਟੀ ਵੀ ਸੀਜ਼ ਕਰ ਆਇਆ। ਅੰਦਾਜ਼ਾ ਲਾਓ ਕਿ ਵੀ ਕਿੰਨੇ ਪੈਨਿਕ 'ਚ ਨੇ, ਆਪਣੇ ਲੋਕਾਂ ਨੂੰ ਦੱਸਣ ਲਈ ਜੇ ਕਿ ਅਸੀਂ ਬਹੁਤ ਡਿਫਾਇੰਟ ਹੈ। ਜਸਬੀਰ ਸਿੰਘ ਕਹਿੰਦੇ ਨੇ ਇੰਡੀਆ ਕਿਲਡ ਨਿੱਜਰ ਸਾਹਿਬ because ਖਾਲਿਸਤਾਨ ਰੈਫਰੈਂਡਮ ਪ੍ਰੋਸੈਸ ਡਿਫੀਟਿੰਗ ਦਾ ਇੰਡੀਅਨ ਡਿਪਲੋਮੇਸੀ ਸੋ ਬੈਡ। ਬਿਲਕੁਲ ਤੁਸੀਂ ਠੀਕ ਫਰਮਾਇਆ, ਉਹ ਥੰਮ ਸਨ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ। ਲੇਕਿਨ ਜਿਵੇਂ 1,35,000 ਤੋਂ ਜ਼ਿਆਦਾ ਸਿੱਖ ਬਾਹਰ ਨਿਕਲੇ ਵੋਟ ਪਾਉਣ ਲਈ, ਇਹ ਵੀ ਮੈਸੇਜ ਸੀ ਕਿ ਖੌਫ ਸਿੱਖਾਂ ਦੀ ਖਲੜੀ ਦੇ ਵਿੱਚ ਨਹੀਂ ਹੈ। ਅਮਰੀਕ ਸਿੰਘ ਤਾਂ ਕਹਿੰਦੇ ਨੇ ਭਾਰਤੀ ਲਾਣੇ ਨੇ ਝੂਠ ਮਾਰ ਕੇ ਬਾਹਰਲੇ ਲੋਕਾਂ ਦੀ ਮੱਤ ਮਾਰੀ ਪਈ ਹੈ। ਔਰ ਫਿਰ ਰਾਜਵਿੰਦਰ ਸਿੰਘ I wish all these Indian terrorists, Doval, Modi, Shah and alike should have the same fate as Milosevic of Bosnia. ਉਸ ਤੋਂ ਵੀ ਵਸਟ, ਉਹ ਤਾਂ ਜੇਲ੍ਹ 'ਚ ਰਹਿ ਕੇ ਪਤਾ ਨਹੀਂ ਕਿਵੇਂ ਮਰਿਆ ਜਾਂਗੇ। ਇਹਨਾਂ ਨੂੰ ਤਾਂ ਇਹਨਾਂ ਦੇ ਗਲ 'ਚ ਸੰਗਲ ਪਾ ਕੇ ਲਿਆ ਕੇ ਇਹਨਾਂ ਨੂੰ ਜਿਹੜੇ ਵਾਰ ਕ੍ਰਿਮੀਨਲ ਨੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਜਸਬੀਰ ਸਿੰਘ, ਫਤਿਹ ਸਿੰਘ, ਹਰਮਿੰਦਰ ਔਰ ਉਹਨਾਂ ਨੇ ਸਾਰਿਆਂ ਨੂੰ ਹੀ 84 ਦੇਖ ਰਹੇ ਸਭ ਨੂੰ ਫਤਿਹ ਬੁਲਾਈ ਹੈ। ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ TV 84 ਐਪ ਡੋਨੇਸ਼ਨ ਤਬ ਸਟਿਲ ਨਾਟ ਵਰਕਿੰਗ, ਆਈ ਜਸਟ ਚੈੱਕਡ ਇਟ ਐਂਡ ਸੈਂਟ ਯੂ ਅ ਸਕਰੀਨਸ਼ਾਟ ਫਿਊ ਡੇਜ਼ ਐਗੋ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ 2 ਵਾਰੀ ਉਹ ਵਿਚਾਰੇ ਲਿਖ ਚੁੱਕੇ ਨੇ ਵੀ ਤੁਹਾਨੂੰ ਚਾਹੀਦੇ ਨਹੀਂ ਹੈ ਪੈਸੇ ਜਾਂ ਤੁਸੀਂ ਬਿਲਕੁਲ ਹੀ ਜਿਹੜਾ ਉਹ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਔਰ ਅਮਰੀਕ ਸਿੰਘ ਸਿੰਦਰ ਕੈਨੇਡੀਅਨ ਹੋਣ ਤੇ ਫਖਰ ਕਰਦੇ ਨੇ ਔਰ ਉਹਨਾਂ ਨੇ ਕਿਹਾ ਕਿ ਦੁਨੀਆ ਸੋਚਣ ਵਾਸਤੇ ਮਜਬੂਰ ਹੋ ਗਈ ਹੈ ਕਿ ਸਿੱਖਾਂ ਤੇ ਪੰਜਾਬ ਵਿੱਚ ਕਿੱਦਾਂ ਜ਼ੁਲਮ ਹੁੰਦੇ ਹੋਣਗੇ। ਔਰ ਫਿਰ ਜਸਪੀਰ ਸਿੰਘ ਇੰਡੀਅਨ ਰਾਅ ਉਹਨਾਂ ਨੇ ਪਹਿਲਾਂ ਵੀ ਲਿਖਿਆ ਸੀ
ਦੀਪ ਸਿੰਘ ਕਹਿੰਦੇ ਨੇ ਯਮਨਾ ਵਿਚਾਰੀ ਝੱਗ ਛੱਡ ਰਹੀ ਹੈ। ਔਰ ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ ਟੈਰਰਿਸਟ ਇੰਡੀਅਨ ਸਟੇਟ ਸ਼ੁੱਡ ਬ੍ਰਿੰਗ ਸਮ ਪੰਡਿਤਸ ਫਰੋਮ ਮੂਨ ਟੂ ਡੂ ਹਵਨ ਟੂ ਸੇਵ them। वैसे दिल्ली च हवन बड़ा बड़ा कर रहे हैं कि जी देश के दुश्मनों को मारने के लिए राजनाथ सिंह ਉਹਦੇ ਚੋਂ ਪਾ ਰਿਹਾ है और ਉਹ ਸਾਰੇ ਇੰਡੀਆ ਜਿਨ੍ਹਾਂ ਨੇ ਘੁਮਾਣਾ ਹੈ ਉਸ ਸਾਰੀ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਸਨਾ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾ ਸੁਣਾ ਗਿਆ ਦੋ ਦੇਖਦੇ ਰਹੋ TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।